ਸਿੰਘ ਸਟਾਕਟਨ, ਅਮਰਜੀਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਮਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਕੁਛ ਕੁ ਖਬਰਾਂ ਵੱਲ ਜੇ ਆਈਏ ਅਤੇ ਜੇ ਆਪਾਂ ਪਹਿਲੀ ਖਬਰ ਸਾਂਝੀ ਕਰੀਏ, ਇਵਾਂਕਾ ਟਰੰਪ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਬੇਟੀ ਹੈਗੀ ਆ, ਉਹਨਾਂ ਦੇ ਪਰਸਨਲ ਅਸਿਸਟੈਂਟ ਨੂੰ ਵੀ ਇੱਕ ਕਰੋਨਾ ਵਾਇਰਸ ਕੇਸ ਪੋਜ਼ੀਟਿਵ ਪਾਇਆ ਗਿਆ ਆ। ਕੱਲ੍ਹ ਆਪਾਂ ਦੱਸਿਆ ਸੀ ਵੀ ਜਿਹੜੇ ਮਾਈਕ ਪੈਂਸ ਹੈਗੇ ਆ ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੇ ਵੀ ਸਟਾਫ ਦੇ ਇੱਕ ਮੈਂਬਰ ਨੂੰ ਕਰੋਨਾ ਵਾਇਰਸ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਸਪੈਸ਼ਲ ਸਿਕਿਉਰਿਟੀ ਆ ਨੇਵੀ ਸੀਲ ਦੀ ਇੱਕ ਜਣੇ ਨੂੰ ਕਰੋਨਾ ਪੋਜ਼ੀਟਿਵ ਪਾਇਆ ਗਿਆ ਸੀ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ ਜਿੱਥੇ ਮੇਲ ਇਨ ਬੈਲਟ ਹੋਊਗਾ ਆਉਣ ਵਾਲੀ ਨਵੰਬਰ ਦੀ ਇਲੈਕਸ਼ਨ ਦੇ ਵਿੱਚ। ਗਵਰਨਰ ਗੈਬਨ ਨਿਊਸਮ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਵੀ ਕਰੋਨਾ ਵਾਇਰਸ ਨੂੰ ਲੈ ਕੇ ਇਸ ਵਾਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ, ਨਾਲ ਦੀ ਨਾਲ ਹੋਰ ਕਾਂਗਰਸਮੈਨ ਲੋਕਲ ਸਟੇਟ ਦੀਆਂ ਹੋਣੀਆਂ ਆ। ਸੋ ਸਾਰੀਆਂ ਹੀ ਜਿਹੜੀ ਆ ਉਹ ਮੇਲ ਇਨ ਬੈਲਟ ਹੋਊਗਾ, ਕੋਈ ਵੀ ਬੂਥ ਦੇ ਉੱਤੇ ਜਾ ਕੇ ਲਾਈਨਾਂ 'ਚ ਨਹੀਂ ਖੜੂਗਾ ਜੀ। FDA ਦੇ ਕਮਿਸ਼ਨਰ ਜਿਹੜੇ ਆ ਉਹ ਜਿਹੜੇ ਸੈਲਫ ਕੁਆਰੰਟੀਨ ਆਪਣੇ ਆਪ ਨੂੰ ਅਲੱਗ ਥਲੱਗ ਜਿਹੜੇ ਉਹ ਰੱਖ ਰਹੇ ਆ ਘੱਟੋ ਘੱਟ 14 ਦਿਨਾਂ ਦੇ ਲਈ, 2 ਹਫ਼ਤਿਆਂ ਦੇ ਲਈ, ਕਿਉਂਕਿ ਕਹਿੰਦੇ ਵੀ ਉਹ ਸ਼ਾਇਦ ਇਸ ਇੱਕ ਇਨਸਾਨ ਦੇ ਐਕਸਪੋਜ਼ ਉਹ ਹੋਏ ਹੋਣ ਜਿਹੜਾ ਕਿ ਬਾਅਦ ਦੇ ਵਿੱਚ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਆ ਉੱਧਰ ਵਾਪਰੀ ਆ। ਉੱਧਰ US ਦੀ FDA ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਇੱਕ ਐਮਰਜੈਂਸੀ ਆਥੋਰਾਈਜੇਸ਼ਨ ਨਿਊ ਕਰੋਨਾ ਵਾਇਰਸ ਸਕਰੀਨਿੰਗ ਆ ਉਸ ਦੇ ਲਈ ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ। ਅਤੇ ਜਿਹੜੇ ਸਿਓਕਸ ਟਰਾਈਬ ਜਿਹੜੀ ਹੈਗੀ ਹੈ ਸਾਊਥ ਡਕੋਟਾ ਦੀ, ਜਿਹੜੇ ਨੇਟਿਵ ਇੰਡੀਅਨਸ ਆ, ਉਹਨਾਂ ਦੇ ਲੀਡਰਸ ਨੇ ਗਵਰਨਰ ਦੀ ਉਸ ਸਿਫਾਰਿਸ਼ ਨੂੰ ਰੱਦ ਕਰ ਦਿੱਤਾ ਆ ਵੀ ਜਿਹੜੇ ਚੈੱਕ ਪੁਆਇੰਟ ਸਟੇਟ ਅਤੇ US ਹਾਈਵੇਜ਼ ਦੇ ਉੱਤੇ ਜਿਹੜੇ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਲਾਏ ਗਏ ਆ ਵੀ ਉਹਨਾਂ ਨੂੰ ਰਿਮੂਵ ਕੀਤਾ ਜਾਵੇ। ਉਹਨਾਂ ਨੇ ਇਸ ਉਹਨਾਂ ਦੀ ਕਹਿ ਲਓ ਵੀ ਬੇਨਤੀ ਨੂੰ ਰੱਦ ਕਰ ਦਿੱਤਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਕੰਟੱਕੀ ਤੋਂ ਆ ਰਹੀ ਹੈ, ਕੰਟੱਕੀ ਦੇ ਗਵਰਨਰ ਨੇ ਇੱਕ ਚਰਚ ਦੇ ਵਿੱਚ ਜਿਹੜਾ ਟੈਂਪਰੇਰੀ ਬੈਨ ਲਾਤਾ ਸੀ ਵੀ ਉੱਥੇ ਮਾਸ ਗੈਦਰਿੰਗ ਵੀ ਪੂਰਾ ਇਕੱਠ ਨਹੀਂ ਹੋ ਸਕਦਾ। ਸੋ ਹੁਣ ਉਸ ਨੂੰ US ਦੇ ਡਿਸਟ੍ਰਿਕਟ ਜੱਜ ਗ੍ਰੈਗਰੀ ਬੈਨ ਟੈਟਨਹੋਵ ਜਿਹੜੇ ਆ ਉਹਨਾਂ ਨੇ ਹਾਲਟ ਕਰ ਦਿੱਤਾ ਹੈਗਾ ਆ। ਉਸ ਡਿਸੀਜਨ ਉਹਨਾਂ ਨੇ ਗਵਰਨਰ ਦੇ ਅਗੇਂਸਟ ਦੇ ਦਿੱਤਾ ਆ ਜੀ। ਉੱਧਰ ਸਿਓਲ ਸਾਊਥ ਕੋਰੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੁਝ ਨਵੇਂ ਕੇਸ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ 2100 ਤੋਂ ਵੱਧ ਜਿਹੜੇ ਨਾਈਟ ਕਲੱਬ, ਡਿਸਕੋ ਅਤੇ ਜਿਹੜੀਆਂ ਬਾਰਸ ਆ ਉਹਨਾਂ ਨੂੰ ਪੂਰੀ ਤੌਰ ਦੇ ਉੱਤੇ ਸ਼ਟਡਾਊਨ ਕਰ ਦਿੱਤਾ, ਕਿਉਂਕਿ ਜਿਹੜੇ ਨਵੇਂ ਕਰੋਨਾ ਵਾਇਰਸ ਦੇ ਕੇਸ ਆਏ ਸੀ ਉੱਥੇ ਜਿਹੜੇ ਪਾਰਟੀ ਕਰਨ ਵਾਲੇ ਲੋਕ ਉਹਨਾਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਸੀ। ਇੱਥੇ ਸਾਰਾ ਕੁਝ ਕਰੋਨਾ ਵਾਇਰਸ ਹੋਣ ਦੇ ਬਾਵਜੂਦ ਕਹਿੰਦੇ ਖੋਲ੍ਹੋ ਖੋਲ੍ਹੋ ਖੋਲ੍ਹੋ, ਅਤੇ ਉਹ ਕਹਿੰਦੇ ਵੀ ਨਹੀਂ ਜੀ ਅਸੀਂ ਜਿਹੜੇ ਕਰੋਨਾ ਵਾਇਰਸ ਦੇ ਕੇਸ ਜਿਹੜੇ ਬਹੁਤੇ ਵਧਣ ਨਹੀਂ ਦੇਣੇ। ਅਮਰੀਕਾ ਦੇ ਵਿੱਚ ਇਸ ਰਾਸ਼ਟਰਪਤੀ ਦੇ ਅਧੀਨ 80,000 ਦੇ ਤਕਰੀਬਨ ਮੌਤਾਂ ਜਿਹੜੀਆਂ ਹੋ ਚੱਲੀਆਂ ਆ, ਪਰ ਸਾਰੇ ਜਾਣੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਚੁੱਪ ਨੇ। ਸਭ ਨੂੰ ਯਾਦ ਹੋਣਾ ਆ ਕਿ ਸਾਬਕਾ ਪ੍ਰਸ਼ਾਸਨ ਦੇ ਦੌਰਾਨ ਜਦੋਂ ਇਬੋਲਾ ਦੀਆਂ ਮੌਤਾਂ ਹੋਈਆਂ ਸੀ ਉਦੋਂ ਸਾਰਿਆਂ ਨੇ ਇਹ ਮੰਗ ਕੀਤੀ ਸੀ ਵੀ ਜਿਹੜੇ ਆ ਉਹ ਅਸਤੀਫਾ ਦੇਣ। ਹੁਣ ਜੇ ਕੋਈ ਇਹਨਾਂ ਦੇ ਖਿਲਾਫ ਕੋਈ ਆਲੋਚਨਾ ਵੀ ਇਹਨਾਂ ਦੀ ਕਰਦਾ ਹੈ ਤਾਂ ਉਹ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਹ ਬੰਦੇ ਹੀ ਜਿਹੜੇ ਮਾੜੇ ਆ ਅਤੇ ਫੇਕ ਨਿਊਜ਼ ਕਹਿ ਕੇ ਜਿਹੜੇ ਉਹਨਾਂ ਨੂੰ ਟਾਲਾ ਉਹਨਾਂ ਦਾ ਵੱਟ ਦਿੰਦੇ ਆ ਜੀ। ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੂੰ ਲੈ ਕੇ ਆ। ਕਹਿੰਦੇ ਵੀ ਇੱਕ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਮਾਈਕਲ ਫਲਿਨ ਆ, ਜਿਸ ਨੂੰ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਉਹਦੇ ਅਗੇਂਸਟ ਕੇਸ ਜਿਹੜੇ ਡਰੋਪ ਕੀਤੇ ਗਏ ਆ, ਇਹ ਇੱਕ ਤਰ੍ਹਾਂ ਨਾਲ ਰੂਲ ਆਫ ਲਾ ਜਿਹੜਾ ਆ ਐਟ ਰਿਸਕ ਆ, ਖਤਰੇ ਦੇ ਵਿੱਚ ਆ। ਸੋ ਇਹ ਜਿਹੜੀ ਆ ਮਾਈਕਲ ਫਲਿਨ ਨੂੰ ਲੈ ਕੇ ਨਿਊਜ਼ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਨਰਸਿੰਗ ਹੋਮ ਨੂੰ ਲੈ ਕੇ। ਕਹਿੰਦੇ USA ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ ਨਰਸਿੰਗ ਹੋਮਸ ਦੇ ਵਿੱਚ ਹੋਈ ਆ। ਜੇ ਕਹਿੰਦੇ ਨੰਬਰ ਵਾਈਜ਼ ਦੇਖੀਏ, 3 ਵਿੱਚੋਂ 1 ਮੌਤ ਜਿਹੜੀ ਆ ਉਹ ਨਰਸਿੰਗ ਹੋਮ 'ਚ ਹੋਈ ਆ। ਸੋ ਇਸ ਨੂੰ ਦੇਖਦੇ ਹੋਏ
ਹੁਣ ਕੈਲੀਫੋਰਨੀਆ, ਇਲੀਨਾਇਸ, ਮਿਸ਼ੀਗਨ, ਪੈਂਸਿਲਵੇਨੀਆ, ਨਿਊ ਜਰਸੀ ਅਤੇ ਨਿਊਯਾਰਕ, ਇਹਨਾਂ ਸਟੇਟਾਂ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਨਰਸਿੰਗ ਹੋਮ 'ਚ ਮੌਤਾਂ ਹੋਈਆਂ। ਸੋ ਹੁਣ ਸਟੇਟ ਦੇ ਜਿਹੜੇ ਗਵਰਨਰਸ ਆ ਉਹ ਸੋਚ ਰਹੇ ਵੀ ਕੀ ਕਾਰਨ ਆ ਵੀ ਜਿਹੜੀ ਨਰਸਿੰਗ ਹੋਮ ਦੀ ਜਿਹੜੀ ਫੈਸਿਲਿਟੀਜ਼ ਆ ਉੱਥੇ ਸਭ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਉਧਰ ਅਫਗਾਨਿਸਤਾਨ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨਕਾਰੀ ਸੀ, ਉੱਥੇ ਜਿਹੜਾ ਪ੍ਰਦਰਸ਼ਨ ਆ ਕਹਿੰਦੇ ਹਿੰਸਕ ਰੂਪ ਇਖਤਿਆਰ ਕਰ ਗਿਆ। ਜਿਸ ਤਰੀਕੇ ਦੇ ਨਾਲ ਉੱਥੇ ਰਾਹਤ ਸਮੱਗਰੀ ਵੰਡਣੀ ਸੀ, ਉਸ ਤੋਂ ਬਾਅਦ ਦੇ ਉਸ ਨੂੰ ਲੈ ਕੇ ਵੀ ਕਿਹਨੂੰ ਜਿਹੜੀ ਉਹ ਮਿਲਣੀ ਚਾਹੀਦੀ ਆ। ਇਸ ਪੂਰੇ ਹਿੰਸਾ ਦੇ ਵਿੱਚ ਕਹਿੰਦੇ ਕਈ ਜਿਹੜੇ ਸਿਵਿਲੀਅਨ ਪੁਲਿਸ ਅਧਿਕਾਰੀ ਅਤੇ ਹੋਰ ਕਈ ਲੋਕ ਜਿਹੜੇ ਆ ਉਹ ਮਾਰੇ ਗਏ ਆ ਅਤੇ ਕਈ ਲੋਕ ਜਿਹੜੇ ਉੱਥੇ ਜ਼ਖਮੀ ਹੋਏ ਨੇ। ਗਵਰਨਰ ਦੇ ਜਿਹੜਾ ਜੀ ਘਰ ਦੇ ਬਾਹਰ, ਕੰਪਾਊਂਡ ਦੇ ਬਾਹਰ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਸੀ, ਜਿੱਥੇ ਫੂਡ ਡਿਸਟਰੀਬਿਊਸ਼ਨ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਸੀ ਵੀ ਕਿਤੇ ਨਾ ਕਿਤੇ ਗਰੀਬਾਂ ਤੱਕ ਜਿਹੜਾ ਸਾਰਾ ਕੁਛ ਆ ਉਹ ਨਹੀਂ ਪਹੁੰਚ ਰਿਹਾ। ਅਤੇ ਅਫਗਾਨਿਸਤਾਨ ਦੇ ਵਿੱਚ ਆਲਰੇਡੀ ਜਿਹੜੇ ਆ ਸੈਂਕੜੇ ਲੋਕ ਜਿਹੜੇ ਉਹ ਮਰ ਚੁੱਕੇ ਹੋਏ ਨੇ। 4000 ਤੋਂ ਵੱਧ ਕੇਸ ਜਿਹੜੇ ਕਰੋਨਾ ਵਾਇਰਸ ਦੇ ਅਫਗਾਨਿਸਤਾਨ ਦੇ ਵਿੱਚ ਆਏ ਨੇ ਜੀ। ਅਗਲੀ ਖਬਰ ਜਿਹੜੀ ਹੈਗੀ ਆ ਅਹਿਮਦ ਆਰਬਰੀ ਨੂੰ ਲੈ ਕੇ ਆ, ਜਿਹੜਾ ਇੱਕ ਕਾਲੇ ਮੂਲ ਦਾ ਬੰਦਾ ਸੀ ਜਿਹੜਾ ਜੋਗਿੰਗ ਕਰ ਰਿਹਾ ਸੀ ਜਾਰਜੀਆ ਦੇ ਵਿੱਚ, ਜਿਸ ਨੂੰ 2 ਗੋਰਿਆਂ ਨੇ ਪੁੱਤ ਨੇ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ। ਅਤੇ ਬਾਅਦ ਦੇ ਵਿੱਚ ਜਿਹੜੀ ਆ ਉਹਨਾਂ ਦੇ ਅਗੇਂਸਟ ਕੇਸ ਵੀ ਨਹੀਂ ਰਜਿਸਟਰ ਕੀਤਾ, ਕਿਉਂਕਿ ਜਿਹੜੀ ਉੱਥੇ ਦੀ ਅਟਾਰਨੀ, ਡਿਸਟ੍ਰਿਕਟ ਅਟਾਰਨੀ ਸੀ, ਉਹ ਬੰਦਾ ਜਿਹੜਾ ਮਾਰਿਆ ਸੀ ਉਹਦੇ ਘਰ ਵਾਲੀ ਸੀ। ਸੋ ਉਹ ਤੋਂ ਬਾਅਦ ਕਾਫੀ ਜਿਹੜਾ ਰੌਲਾ ਪਿਆ ਅਤੇ ਉਹ ਹਾਈਲਾਈਟ ਹੋਈ ਨਿਊਜ਼, ਪ੍ਰੈਜ਼ੀਡੈਂਟ ਟਰੰਪ ਨੂੰ ਵੀ ਬੋਲਣਾ ਪਿਆ। ਅਤੇ ਅੱਜ ਜਿਹੜੇ ਅਹਿਮਦ ਆਰਬਰੀ ਦੇ ਜਿਹੜੇ ਵਕੀਲ ਆ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਇਹ ਜਿਹੜੀ ਵੀਡੀਓ ਆ ਬੜੀ ਇਹ ਗ੍ਰਾਫਿਕ ਹੈਗੀ ਆ, ਇਹ ਮੀਡੀਆ ਨੂੰ ਕਿਉਂ ਰਿਲੀਜ਼ ਕੀਤੀ, ਉਹ ਕਹਿੰਦੇ ਵੀ ਜੇ ਮੈਂ ਨਾ ਰਿਲੀਜ਼ ਕਰਦਾ ਤਾਂ ਇਹ ਰਾਇਟਸ ਇੱਥੇ ਬਹੁਤ ਵੱਡੀ ਗਿਣਤੀ 'ਚ ਹੋਣੇ ਸੀ, ਕਿਉਂਕਿ ਜਿੰਨੇ ਵੀ ਕਾਲੇ ਮੂਲ ਦੇ ਲੋਕ ਹੈਗੇ ਆ ਉਹ ਬਹੁਤ ਜ਼ਿਆਦਾ ਅਪਸੈਟ ਸੀ ਵੀ ਸ਼ਰੇਆਮ ਜਿਹੜਾ ਧੱਕਾ ਕੀਤਾ ਗਿਆ ਹੈਗਾ। ਸੋ ਉਸ ਨੂੰ ਰੋਕਣ ਦੇ ਲਈ ਮੈਂ ਜਿਹੜੀ ਇਹ ਵੀਡੀਓ ਆ ਰਿਲੀਜ਼ ਕੀਤੀ ਆ। ਜੀ ਗੱਲ ਆ ਇਹ ਨਹੀਂ, ਦੇਖੋ ਜੇ ਵੀਡੀਓ ਨਾ ਰਿਲੀਜ਼ ਹੁੰਦੀ, ਦੁਨੀਆ ਦੇ ਵਿੱਚ ਰੌਲਾ ਇਹ ਨਾ ਪੈਂਦਾ, ਅਤੇ ਇਹ ਤਾਂ ਜਿਹੜੇ ਗੋਰੇ ਇਹ ਪੇਪਿੱਤਾ ਇਹ ਕਾਤਲ ਜਿਹੜੇ ਕਥਿਤ ਤੌਰ 'ਤੇ ਆਖੇ ਜਾ ਰਹੇ ਆ ਵੀ ਇਹਨਾਂ ਨੂੰ ਤਾਂ ਫਿਰ ਖੁੱਲ੍ਹੀ ਛੋਟੀ ਸੀ। ਮੈਂ ਦੇਖ ਰਿਹਾ ਸੀ ਫੇਸਬੁੱਕ ਦੇ ਵਿੱਚ ਇਹ ਪੇਪੁੱਤ ਦੇ ਹੱਕ ਦੇ ਵਿੱਚ ਕਈ ਜਿਹੜੇ ਗਰੁੱਪ ਬਣਾਈ ਫਿਰਦੇ ਆ ਅਤੇ ਉਹਨਾਂ ਲਈ ਡੋਨੇਸ਼ਨਾਂ ਇਕੱਠੀਆਂ ਕਰਿਆ ਫਿਰਦੇ ਆ। ਤੁਸੀਂ ਦੇਖੋ ਵੀ ਇਹ ਜਿਹੜਾ ਵਾਈਟ ਪ੍ਰਿਵਿਲੇਜ ਆ ਅਤੇ ਇਹ ਜਿਹੜਾ ਇੱਕ ਵਾਈਟ ਨੇਸ਼ਨ ਵਾਲਾ ਅਤੇ ਇਹਨਾਂ ਦਾ ਜਿਹੜਾ ਚੱਕਰ ਆ ਨਾ, ਇਹ ਬਹੁਤ ਮਾੜਾ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਮਾਈਨੋਰਟੀਜ਼ ਦੇ ਲਈ ਇਹ ਖਤਰੇ ਵਾਲੀ ਗੱਲ ਆ ਵੀ ਜਿਸ ਤਰੀਕੇ ਦੇ ਨਾਲ ਉਹ ਬਾਕੀਆਂ ਨੂੰ ਇਹ ਟਰੀਟ ਕਰ ਰਹੇ ਹੈਗੇ ਆ। ਕਿਉਂਕਿ ਅਫਸੋਸ ਵਾਲੀ ਗੱਲ ਆ ਵੀ ਜਿੱਦਾਂ ਆਪਾਂ ਭਾਰਤ ਵਿੱਚ ਕਹਿੰਦੇ ਆ ਨਾ ਵੀ ਸਾਰੇ ਜਿਹੜੇ ਆ ਦੂਜੇ ਉਹ ਮਾੜੇ ਨਹੀਂ, ਪਰ ਆ ਵੀ ਉਹ ਬੋਲਦੇ ਕਿਉਂ ਨਹੀਂ। ਇਹੀ ਗੱਲ ਜਿਹੜੀ ਉਹ ਦੇਖਣ ਨੂੰ ਕਈ ਵਾਰੀ ਇੱਥੇ ਵੀ ਮਿਲਦੀ ਆ ਵੀ ਬੜੀ ਮਾੜੀ ਗੱਲ ਆ ਵੀ ਇੱਦਾਂ ਦੀਆਂ ਘਟਨਾਵਾਂ 21ਵੀਂ ਸਦੀ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰ ਰਹੀਆਂ ਨੇ। ਅਗਲੀ ਖਬਰ ਜਿਹੜੀ ਆ ਉਹ WHO ਨੂੰ ਲੈ ਕੇ ਆ, ਕਹਿੰਦੇ ਵੀ UN ਇੱਕ ਰੈਜ਼ੋਲੂਸ਼ਨ ਲੈ ਕੇ ਆ ਰਿਹਾ ਸੀ UN ਦੇ ਵਿੱਚ ਵੀ ਜਿਹੜਾ WHO ਆ ਉਸ ਨੂੰ ਕ੍ਰਿਟੀਸਾਈਜ਼ ਨਾ ਕੀਤਾ ਜਾਵੇ, ਤਾਂ ਕਿ ਜਿਹੜੀ ਆ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਥੱਲੇ ਜਾ ਰਹੀ ਆ। ਸੋ USA ਨੇ ਉਹ ਰੈਜ਼ੋਲੂਸ਼ਨ ਜਿਹੜਾ ਆ ਬਲੌਕ ਕੀਤਾ ਆ ਵੀ WHO ਦੇ ਹੱਕ ਦੇ ਵਿੱਚ ਜਿਹੜਾ ਇਹ ਰੈਜ਼ੋਲੂਸ਼ਨ ਨਹੀਂ ਹੋ ਸਕਦਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕਰਸ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਲਗਭਗ ਹਫ਼ਤੇ ਤੋਂ। ਅਤੇ ਕੱਲ੍ਹ ਵੀ ਸ਼ਾਮੀ ਅਤੇ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਟੋਨੀ ਅਤੇ ਸਨੀ ਗਰੇਵਾਲ ਉਹ ਸਾਡੇ ਨਾਲ ਆ ਕੇ ਉਹਨਾਂ ਨੇ ਪੂਰਾ ਡਿਟੇਲ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਪ੍ਰੋਟੈਸਟ ਹੋ ਰਿਹਾ। ਹੁਣ ਇਹ ਫਾਈਨਲ ਸਟੇਜ 'ਚ ਹੈਗਾ ਵੀ ਸਾਨੂੰ ਸਾਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਸੋ ਬੜਾ ਇੱਕ ਤਰ੍ਹਾਂ ਨਾਲ ਨਿਰਾਸ਼ਾ ਵੀ ਹੁੰਦੀ ਆ ਰਾਜਕਨਵੀਰ ਸਿੰਘ ਜੀ। ਕੱਲ੍ਹ ਜਦੋਂ ਆਪਣੇ ਸ਼ੋਅ ਹੁੰਦੇ ਹੈਗੇ ਆ ਟਰੱਕਿੰਗ ਦੇ, ਅਤੇ ਸਾਰੇ ਜਣੇ ਨਾ ਇੰਨਾ ਜ਼ਿਆਦਾ ਰੋਂਦੇ ਆ ਇੱਥੇ ਆ ਕੇ ਪਈ ਜੀ ਸਾਡੇ ਤਾਂ ਰੇਟ ਮਰ ਗਿਆ, ਸਾਨੂੰ ਪੈਸਾ ਨਹੀਂ ਬਚਦਾ ਕੁਛ ਵੀ। ਅਤੇ ਜਦੋਂ ਇਹ ਹੁਣ ਪ੍ਰੋਟੈਸਟ ਹੋ ਰਿਹਾ ਇਹ 'ਚ ਉਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ, ਖਾਸ ਕਰਕੇ ਜਿਹੜੇ ਪੰਜਾਬੀ ਆ। ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਅਸੀਂ ਹੋਰ ਸ਼ੋਅ ਕਰਦੇ ਹਾਂ ਵੀ ਜੀ ਇੱਥੇ ਫੰਡਿੰਗ ਮਿਲਣੀ ਆ, ਇੱਥੇ $1200 ਮਿਲਣਾ, ਅਤੇ ਕਾਲਾਂ ਦਾ ਸਾਹ ਨਹੀਂ ਆਉਂਦਾ ਹੈਗਾ। ਸਿਰਫ 2 ਜਣਿਆਂ ਦੀਆਂ ਕਾਲਾਂ ਆਈਆਂ, ਇੱਕ ਹਸਬੈਂਡ ਵਾਈਫ ਸੀ, ਅਤੇ ਉਹ ਕਹਿੰਦੇ ਭਾਜੀ ਅਸੀਂ ਦੋਨੋਂ ਜਣੇ ਟਰੱਕ ਚਲਾਉਂਦੇ ਹਾਂ ਟੋਲੈਰੀ ਤੋਂ, ਸਾਨੂੰ ਦੱਸੋ ਕਿੱਥੇ ਅਸੀਂ ਪਾਰਟੀਸਪੇਟ ਕਰ ਸਕਦੇ ਹਾਂ। ਸੋ ਮੈਂ ਕਿਹਾ ਵੀ ਸਾਨੂੰ ਡਿਟੇਲ ਤਾਂ ਨਹੀਂ ਪਤਾ, ਅਸੀਂ ਤੁਹਾਨੂੰ ਜਿਹੜੇ ਕਰ ਰਹੇ ਉਹਨਾਂ ਦਾ ਕੰਟੈਕਟ ਦੇ ਦਿੰਦੇ ਹਾਂ। ਉਹਨਾਂ ਦਾ ਦਿੱਤਾ। ਅਤੇ ਅੱਜ ਸਵੇਰੇ ਇੱਕ ਵਰਜੀਨੀਆ ਤੋਂ ਆਪਣੇ ਭਰਾ ਦੀ ਕਿਸੇ ਦੀ ਕਾਲ ਆਈ, ਉਹ ਕਹਿੰਦਾ ਵੀ ਮੇਰਾ ਟਰੱਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਿਉਂਕਿ ਆਪਣੇ ਭੈਣ ਭਰਾ ਹੈਗੇ ਆ
ਤੇ ਮੈਂ ਫੂਡ ਲੈ ਕੇ ਜਿਹੜਾ ਆ ਪੂਰਾ ਲੰਗਰ ਲੈ ਕੇ ਜਾਣਾ ਚਾਹੁੰਦਾ ਜਿੰਨੇ ਵੀ ਉੱਥੇ ਟਰੱਕਰਸ ਆ, ਤੇ ਮੈਨੂੰ ਉਹਨਾਂ ਦਾ ਕੰਟੈਕਟ ਦਿਓ ਵੀ ਮੈਂ ਵਰਜੀਨੀਆ 'ਚ ਰਹਿਣਾ। ਸਿਰਫ 2 ਜਣਿਆਂ ਦੀਆਂ ਜਿਹੜੀਆਂ ਕਾਲਸ ਆਈਆਂ। ਸੋ ਜਿਹੜੇ ਜੌਬਸ ਵੀ ਕਰ ਰਹੇ ਨਾ ਟਰੱਕਰ, ਉਹਨਾਂ ਨੂੰ ਇੱਕ ਵਾਰੀ ਮੈਂ ਦੱਸਦਾ ਜਾਵਾਂ ਵੀ ਅਪ੍ਰੈਲ ਦੇ ਨਵੇਂ ਜਿਹੜੇ ਫਿਗਰਸ ਆ ਅਨਪਲਾਇਮੈਂਟ ਦੇ ਜਿਹੜੇ ਇਸ਼ੂ ਹੋਏ ਆ, ਉਹਨਾਂ ਦੇ ਮੁਤਾਬਕ 88,000 ਜੌਬਸ ਜਿਹੜੀਆਂ ਆ ਟਰੱਕਿੰਗ ਦੀਆਂ ਉਹ ਗਈਆਂ ਹੈਗੀਆਂ। ਟਰੱਕਿੰਗ ਨੇ 88,000 ਜੌਬ ਸ਼ੈੱਡ ਕੀਤੀਆਂ ਆ। ਸੋ ਇਹਦਾ ਮਤਲਬ ਇਹ ਆ ਈਵਨ ਦੋ ਤੁਸੀਂ ਜੌਬ ਕਰ ਵੀ ਰਹੇ ਆ, ਆਉਣ ਵਾਲੇ ਸਮੇਂ 'ਚ ਤੁਹਾਡੇ ਰੇਟ ਹੋਰ ਘਟਣੇ ਹੀ ਆ। ਇਹ ਤੋਂ ਇਹੀ ਲੱਗਦਾ ਕਿਉਂਕਿ ਸਪਲਾਈ ਡਰਾਈਵਰਸ ਦੀ ਬਹੁਤ ਜ਼ਿਆਦਾ ਹੋ ਗਈ ਆ, ਇਹ ਬ੍ਰੋਕਰਸ ਕਹਿ ਰਹੇ ਆ। ਸੋ ਪਲੀਜ਼ ਜਿੰਨੇ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ, ਜੇ ਕੋਈ ਤੁਹਾਡੇ ਹੱਕ 'ਚ ਗੱਲ ਕਰ ਰਿਹਾ ਤੇ ਉਹਨਾਂ ਦਾ ਤੁਸੀਂ ਸਾਥ ਦਿਓ, ਇਹ ਬਹੁਤ ਜ਼ਰੂਰੀ ਹੈਗਾ। ਜੀ ਜੀ ਬਿਲਕੁਲ। ਤੇ ਕੁਛ ਕੁ ਜਿਹੜੀਆਂ ਖਬਰਾਂ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜਿਹੜੇ ਆ ਜਗਬੀਰ ਜੇ ਤਿਰਕੀਆਣਾ ਜਿਹੜੇ ਆ ਅਟਰਨੀ ਇਮੀਗ੍ਰੇਸ਼ਨ ਦੇ, ਉਹ ਆਪਣੇ ਨਾਲ ਜੁੜਨਗੇ ਤੇ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਕਰ ਸਕੋਗੇ। ਤੇ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਵਿਡੋ ਜਾਂ ਵਿਡੋਵਰ ਪਟੀਸ਼ਨ ਤੇ 204 L ਐਡਜਸਟਮੈਂਟ, ਉਸ ਦੇ ਹਿਸਾਬ ਦੇ ਨਾਲ ਜਿਹੜੀ ਆ ਉਹਦੇ ਬਾਰੇ ਜਿਹੜੀ ਚਰਚਾ ਕਰਨਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਜਿਹੜੀਆਂ ਉਹ ਕਾਲਸ ਲੈਣਗੇ, ਕੀ ਹੈਗਾ ਹੈ ਪੂਰਾ ਇਮੀਗ੍ਰੇਸ਼ਨ ਦਾ ਇਹ ਮਸਲਾ, ਉਸ ਦੇ ਉੱਤੇ ਆਪਾਂ ਨੂੰ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਸੋ ਇੱਕ ਜਿਹੜੀ ਆਪਾਂ ਬ੍ਰੇਕ ਵੀ ਜਿਹੜੀ ਲੈਣੀ ਆ। ਤੇ ਹਰਜੋਤ ਸਿੰਘ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ, ਤੇ ਅਫਸੋਸ ਵਾਲੀ ਗੱਲ ਇੱਕ ਇਹ ਵੀ ਆ ਵੀ ਆਪਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵਾਲਿਆਂ ਵਾਸਤੇ ਇੱਕ ਟਰੱਕਰ ਦੀ ਭਾਲ ਦੇ ਵਿੱਚ ਅਨਾਊਂਸਮੈਂਟ ਕੀਤੀ, ਪਰ ਅਜੇ ਤੱਕ ਕੋਈ ਵੀ ਜਿਹੜਾ ਉਹ ਅੱਗੇ ਨਹੀਂ ਆਇਆ। ਸੋ ਆਪਾਂ ਨਾਮ ਵੀ ਨਹੀਂ ਦੱਸਣਾ, ਮੈਂ ਤਾਂ ਇਹ ਗੋਰਿਆਂ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਤੇ ਬੜੀ ਉਹਨੀ ਆਸ ਨਾਲ ਸਾਨੂੰ ਕਾਲ ਕੀਤੀ ਸੀ ਵੀ ਭਾਈ ਤੁਹਾਡੀ ਕਮਿਊਨਿਟੀ ਬਹੁਤ ਵੱਡੀ ਆ ਟਰੱਕਿੰਗ ਦੇ ਵਿੱਚ, ਅਸੀਂ ਤੁਹਾਡੀ ਸੇਵਾ ਕਰਦੇ ਦੇਖੇ ਆ ਵੱਖ-ਵੱਖ ਜਗ੍ਹਾ ਦੇ ਉੱਤੇ, ਵੀ ਕੋਈ ਲੰਗਰ ਨਾ ਕਰਦਾ, ਕੋਈ ਕਿਸੇ ਨਾ, ਵੀ ਅਸੀਂ ਵੀ ਜਿਹੜੀਆਂ ਫ੍ਰੀ ਸਬਜ਼ੀਆਂ ਡਾਇਰੈਕਟਲੀ ਖੇਤਾਂ ਤੋਂ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਪਹੁੰਚਾਉਣੇ ਹੈਗੇ ਆ। ਸਿਰਫ ਸਾਨੂੰ ਜਿਹੜਾ ਆ ਡਰਾਈਵਰ ਚਾਹੀਦਾ, ਤੇ ਅਸੀਂ ਫ੍ਰੀ ਨਹੀਂ ਉਹ ਤੋਂ ਭਾਲਾਂਗੇ, ਜਿੰਨੀ ਉਹਦੀ ਕਾਸਟ ਆ ਉਹਦੇ ਨਾਲੋਂ $50-100 ਜ਼ਿਆਦਾ ਦੇਵਾਂਗੇ, ਵੀ ਰੀਜ਼ਨੇਬਲ ਹੋਵੇ। ਸੋ ਉਹਦੇ ਲਈ ਵੀ ਸਾਨੂੰ ਜਿਹੜੀ ਹੈ ਕੋਈ ਕਾਲ ਨਹੀਂ ਆਈ ਜੀ। ਬੜੀ ਮਾੜੀ ਗੱਲ ਆ ਵੀ ਫਿਰ ਇਹੀ ਗੱਲ ਆ, ਜਿਹੜੇ ਲੋਕ ਆਉਂਦੇ ਆ ਨਾ ਵੀ ਇਹਨਾਂ ਦੀ ਏਕਤਾ ਨਹੀਂ, ਇਹ ਕਿਸੇ ਦੀ ਸੁਣਦੇ ਨਹੀਂ, ਇਹ ਆਪਣੀਆਂ ਮਨਮਰਜ਼ੀਆਂ ਫਿਰ ਉਹ ਕਰਦੇ ਆ। ਫਿਰ ਉਹ ਕਿਤੇ ਨਾ ਕਿਤੇ ਇੱਦਾਂ ਲੱਗਦਾ ਵੀ ਫਿਰ ਇੱਦਾਂ ਦੀਆਂ ਚੀਜ਼ਾਂ ਹੈ ਕਿਤੇ ਨਾ ਕਿਤੇ, ਕਿਉਂਕਿ ਮਾੜੀ ਗੱਲ ਹੈ ਅਜਿਹੇ ਮੌਕੇ ਦੇ ਉੱਤੇ ਵੀ ਜੇ ਕੋਈ ਸਾਥ ਜਾਂ ਹੈਲਪ ਜਿਹੜਾ ਉਹ ਨਹੀਂ ਕਰੂਗਾ ਤਾਂ ਇਹ ਮਾੜੀ ਚੀਜ਼ ਹੈਗੀ ਆ। ਤੇ ਚਲੋ ਜੇ ਫਿਰ ਵੀ ਅਜੇ ਵੀ ਕਿਸੇ ਦਾ ਮਨ ਬਦਲਦਾ ਆ ਤੇ ਉਹ ਕਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਜਿਹੜਾ ਜੀ ਉਹ ਦੱਸ ਦਿਓ, ਅਸੀਂ ਤੁਹਾਨੂੰ ਉਹਨਾਂ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਪਹੁੰਚਾ ਦੇਵਾਂਗੇ, ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਵੀ ਜਿਹੜੀ ਉਹ ਹੈਲਪ ਹੋ ਜਾਵੇ। ਤੇ ਇਸ ਟਾਈਮ ਚਲੋ ਵੀ ਬਗੈਰ ਕੰਮ ਤੋਂ ਤੁਸੀਂ ਘਰੇ ਬੈਠੇ ਹੋ, ਤੁਹਾਡੀ ਵੀ ਜਿਹੜੀ ਕੁਛ ਨਾ ਕੁਛ ਉਸ ਦੇ ਵਿੱਚ ਹੈਲਪ ਹੋ ਸਕਦੀ ਹੁੰਦੀ ਆ ਜੀ। ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਅਟਰਨੀ ਜੇ ਤਿਰਕੀਆਣਾ ਜਿਹੜੇ ਉਹ ਆਪਣੇ ਨਾਲ ਜੁੜਨਗੇ, ਤੇ ਉਹਨਾਂ ਦੇ ਕੋਲੋਂ ਤੁਸੀਂ ਜਿਹੜੀ ਇਮੀਗ੍ਰੇਸ਼ਨ ਦੇ ਬਾਰੇ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰ ਸਕੋਗੇ। ਤੇ ਅੱਜ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਨੂੰ ਲੈ ਕੇ ਜਿਹੜੀ ਉਹ ਆਪਣੇ ਨਾਲ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530-415-5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੇ ਨਾਲ। ਹੁਣ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਤਿਰਕੀਆਣਾ ਜੀ। ਜਗਵੀਰ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਗਵੀਰ ਜੀ, ਪਹਿਲਾਂ ਆਪਾਂ ਜਿਹੜੇ ਕੁਐਸਚਨ ਡਿਸਕਸ ਕਰਨੇ ਉਹ ਤੋਂ ਪਹਿਲਾਂ 2 ਖਬਰਾਂ ਸਾਂਝੀਆਂ ਕਰ ਲਈਏ। ਜਿਹੜੀ ਇੱਕ ਖਬਰ ਤਾਂ ਆ ਰਹੀ ਆ ਵੀ ਬੇਕਰਸਫੀਲਡ ਦੇ ਵਿੱਚ ਜਿਹੜੀ ਡਿਟੈਂਸ਼ਨ ਫੈਸਿਲਿਟੀ ਸੀ ਇਮੀਗ੍ਰੇਸ਼ਨ ਦੀ, ਉਹਦੇ 'ਚ ਜਿੰਨੀਆਂ ਵੀ ਬੀਬੀਆਂ ਸੀਗੀਆਂ, ਲੇਡੀ ਸੀਗੀਆਂ, ਉਹਨਾਂ ਨੇ ਛੱਡ ਦਿੱਤਾ ਹੈ। ਰੀਜ਼ਨ ਉਹਨਾਂ ਨੇ ਇਹੀ ਦੱਸਿਆ ਵੀ ਕਰੋਨਾ ਵਾਇਰਸ ਦੇ ਡਰ ਦੇ ਪੱਖੋਂ। ਅਤੇ ਦੂਸਰੀ ਜਿਹੜੀ ਖਬਰ ਮੇਨ ਅੱਜ ਕੱਲ੍ਹ ਮੀਡੀਆ 'ਚ ਬਣੀ ਹੋਈ ਆ, ਕਹਿੰਦੇ ਵੀ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਮੀਗ੍ਰੇਸ਼ਨ ਫਰੀਜ਼ ਵਾਲਾ ਕੀਤਾ ਆ, ਉਹਦੇ ਨਾਲ ਬਹੁਤ ਸਾਰੇ ਜਿਹੜੇ US ਦੇ ਸਿਟੀਜ਼ਨਸ ਆ ਆਪਣੇ ਜਿਹੜੇ ਪਰਿਵਾਰਕ ਮੈਂਬਰਾਂ ਦੀ ਵੇਟ ਕਰ ਰਹੇ ਆ ਆਪਣੇ ਨਾਲ ਰੀਜਨਾਈਟ ਹੋਣ ਲਈ, ਉਹਨਾਂ 'ਚ ਡਿਲੇ ਹੋ ਰਹੀ ਆ ਜੀ। ਹਾਂਜੀ ਭਾਜੀ, ਜਿਹੜਾ ਤੁਸੀਂ ਸੈਕੰਡ ਖਬਰ ਦੱਸੀ ਡਿਲੇ ਹੋ ਰਿਹਾ, ਕਾਫੀ ਜ਼ਿਆਦਾ ਡਿਲੇ ਹੋ ਰਿਹਾ। ਸਾਡੇ ਆਪਣੇ ਕਈ ਕਲਾਇੰਟਸ ਨੇ ਫਿਆਂਸੇ ਪਟੀਸ਼ਨ ਜਿੱਦਾਂ ਸੀ ਕਈਆਂ ਦੇ 1.5 ਤੋਂ 2 ਸਾਲ ਵੀ ਹੋ ਗਏ ਨੇ ਪੈਂਡਿੰਗ ਨੇ, ਅਜੇ ਤੱਕ ਪਹੁੰਚ ਨਹੀਂ ਸਕੇ ਇੱਥੇ। ਤੇ ਹੁਣ ਤੋਂ ਕਰੋਨਾ ਕਰਕੇ ਅਲੱਗ ਡਿਲੇ ਹੈ ਜੀ।
ਸੋ ਉਹਨਾਂ ਨੂੰ ਹੁਣ ਵੇਟ ਹੀ ਕਰਨਾ ਪੈਣਾ, ਹੋਰ ਤਾਂ ਕੁਝ ਨਹੀਂ ਕਰ ਸਕਦੇ, ਰਾਈਟ? ਹਾਂਜੀ, ਉੱਦਾਂ ਇਹਨਾਂ ਨੇ ਕਿਹਾ ਸੀਗਾ ਕਿ 60 ਦਿਨ ਵਾਲਾ ਬੈਨ ਨਹੀਂ ਲੱਗੂਗਾ ਤੁਹਾਡੇ ਤੇ, ਪਰ ਪ੍ਰੋਸੈਸਿੰਗ ਕੋਈ ਨਹੀਂ ਚੱਲ ਰਹੀ। ਜਦੋਂ ਉਹਨਾਂ ਨੂੰ ਕੰਟੈਕਟ ਕਰ ਰਹੇ ਹਾਂ ਆਪਾਂ, ਮੈਸੇਜ ਉਹੀ ਪਾ ਰਹੇ ਕਿ ਆਪਾਂ ਫੁੱਲੀ ਫੰਕਸ਼ਨਲ ਨਹੀਂ ਹੈਗੇ, ਆਪਾਂ ਪਾਰਸ਼ਲੀ ਫੰਕਸ਼ਨ ਆ ਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਜੀ। ਤੇ ਆਪਾਂ ਜਿਹੜਾ ਅੱਜ ਡਿਸਕਸ ਕਰਨਾ ਹੈਗਾ ਆ ਇਸ਼ੂ, ਉਹ ਖਾਸ ਕਰਕੇ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਆ ਵਿਡੋ ਪਟੀਸ਼ਨ ਦਾ ਤੇ 245L ਐਡਜਸਟਮੈਂਟ, ਉਹਦੇ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਦੱਸੋ ਜੀ। ਇਹ ਪਿਛਲੀ ਵਾਰੀ ਜੀ ਸ਼ੋਅ ਦੇ ਉੱਤੇ ਨਾ ਇੱਕ ਕਾਲਰ ਸੀਗੇ, ਉਹ ਕਹਿੰਦੇ ਕਿ ਜਿਹੜੇ ਪਟੀਸ਼ਨਰ ਆ ਉਹਦੀ ਜਦੋਂ ਡੈਥ ਹੋ ਜਾਂਦੀ ਆ, ਉਹਨਾਂ ਦੇ ਕੋਈ ਕੁਐਸਚਨ ਸੀਗੀ, ਤੇ ਤਾਂ ਕਰਕੇ ਫਿਰ ਆਪਾਂ ਸੋਚਿਆ ਕਿ ਇਹੀ ਟੌਪਿਕ ਕਰੀਏ ਕਿ ਕਾਫੀ ਸਾਰੇ ਸਾਡੇ ਸਰੋਤੇ ਇੱਦਾਂ ਦੇ ਹੋਣੇ ਆ ਜਿਹਨਾਂ ਦੇ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ, ਤੇ ਜਿਹੜਾ ਜਿਹਨੇ ਪਟੀਸ਼ਨ ਪਾਈ ਉਹਨਾਂ ਦੇ ਬਿਹਾਫ ਤੇ ਉਹਦੀ ਡੈਥ ਹੋ ਜਾਂਦੀ ਹੈ, ਤੇ ਕੀ ਅੱਗੇ ਆਪਸ਼ਨ ਹੁੰਦੀਆਂ ਜੀ। ਤੇ ਆਪਾਂ ਜੀ ਅੱਜ ਤਿੰਨ ਆਪਸ਼ਨਸ ਡਿਸਕਸ ਕਰਾਂਗੇ ਬ੍ਰੌਡਲੀ। ਜੀ। ਪਹਿਲੀ ਆਪਸ਼ਨ ਤੇ ਇਹ ਹੁੰਦੀ ਹੈ ਜਦੋਂ US ਸਿਟੀਜ਼ਨ ਸਪਾਊਸ ਜਿਹਨੇ ਕਿ ਆਪਣੇ ਅੱਗੇ ਸਪਾਊਸ ਲਈ ਪਟੀਸ਼ਨ ਕੀਤਾ ਹੁੰਦਾ, ਉਹਦੀ ਡੈਥ ਹੋ ਜਾਂਦੀ ਹੈ, ਇਹਨੂੰ ਆਪਾਂ ਵਿਡੋ ਪਟੀਸ਼ਨ ਵੀ ਕਹਿ ਦਿੰਦੇ ਆ, I-360 ਵਿਡੋ ਪਟੀਸ਼ਨ ਜੀ। ਤੇ ਦੂਜੀ ਆਪਸ਼ਨ ਆਪਾਂ ਡਿਸਕਸ ਕਰਾਂਗੇ, ਉਹ ਹੈਗੀ ਆ 204L ਐਡਜਸਟਮੈਂਟ ਜੀ। ਇਹਦੇ ਵਿੱਚ ਜਿਹੜੇ ਨਾਰਮਲ ਰਿਲੇਟਿਵਸ ਤੁਹਾਡੇ ਹੈਗੇ ਨੇ ਸਪਾਊਸ ਤੋਂ ਇਲਾਵਾ, ਜੇ ਤੁਹਾਡਾ ਪਟੀਸ਼ਨਰ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਕੀ ਬੈਨੀਫਿਟਸ ਅਵੇਲੇਬਲ ਨੇ ਜੀ। ਤੇ ਤੀਸਰਾ ਫਿਰ ਆਪਾਂ ਡਿਸਕਸ ਕਰਾਂਗੇ ਜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਜੀ। ਜੀ ਸੋ ਵਾਰੀ ਸਰ ਜ਼ਰੂਰ ਦੱਸੋ ਵੀ ਪਹਿਲਾ ਕੰਡੀਸ਼ਨ ਜਿਹੜੀ ਹਿਊਮੈਨਿਟੇਰੀਅਨ ਜਿਹੜੀ ਵਿਡੋ ਵਾਲੀ, ਹਾਂਜੀ, ਵੀ ਜੇ ਇੱਥੋਂ ਕੋਈ ਵੀ ਜਿਹੜਾ ਆਪਣਾ ਭੈਣ ਜਾਂ ਭਰਾ ਆਪਣੇ ਹਸਬੈਂਡ ਜਾਂ ਵਾਈਫ ਦਾ ਅਪਲਾਈ ਕਰਦਾ, ਇੱਕ ਦੀ ਮੌਤ ਹੋ ਜਾਂਦੀ ਆ, ਤੇ ਫਿਰ ਉਹ ਕਿੱਦਾਂ ਜਿਹੜੀ ਆ ਆਪਣੇ ਜਿਹੜਾ ਉਹਦਾ ਪਾਰਟਨਰ ਆ ਉਹਦੇ ਉੱਤੇ ਇਫੈਕਟ ਹੁੰਦਾ ਹੈ ਜੀ, ਕਿੱਦਾਂ ਇੱਥੇ ਆ ਸਕਦੇ ਨੇ ਬੇਸਿਕਲੀ। ਠੀਕ ਹੈ ਜੀ ਭਾਜੀ, ਪਹਿਲਾਂ ਮੈਂ ਇਹ ਦੱਸਦਾ ਕਿ ਤਿੰਨਾਂ ਦੀਆਂ ਜਿਹੜੀਆਂ ਤਿੰਨੋਂ ਆਪਸ਼ਨਸ ਹਨ ਇਹਨਾਂ ਦੇ ਅਲੱਗ-ਅਲੱਗ ਰਿਕੁਆਇਰਮੈਂਟਸ ਹੈਗੀਆਂ ਨੇ। ਕਈ ਆਪਸ਼ਨ ਜ਼ਿਆਦਾ ਸਟਰੋਂਗ ਹੈ, ਕਈ ਜਿਹੜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੈ ਉਹਨਾਂ ਤੋਂ ਸਭ ਤੋਂ ਤਿੰਨਾਂ ਤੋਂ ਜ਼ਿਆਦਾ ਮੁਸ਼ਕਿਲ ਆਪਸ਼ਨ ਹੈਗੀ ਜਿਹੜੀਆਂ ਮੈਂ ਬਾਕੀ ਦੋ ਦੱਸੀਆਂ ਉਸ ਤੋਂ ਇਲਾਵਾ। ਠੀਕ ਹੈ। ਹਿਊਮੈਨਿਟੇਰੀਅਨ ਰੀਇਨਸਟੇਟਮੈਂਟ 'ਚ ਜਿਹੜਾ ਸਿਰਫ ਪ੍ਰਿੰਸੀਪਲ ਬੈਨੀਫਿਸ਼ਰੀ ਹੁੰਦਾ, ਜਿੱਦਾਂ ਕਿਸੇ ਨੇ ਆਪਣੇ ਭਰਾ ਭੈਣ ਲਈ ਕੀਤਾ ਜੀ, ਸਿਰਫ ਜਿਹੜਾ ਭਰਾ ਭੈਣ ਹੈ ਉਹ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕਲੇਮ ਕਰ ਸਕਦਾ, ਉਹਨਾਂ ਦੇ ਬੱਚੇ ਅੱਗੋਂ ਦੀ ਡਾਇਰੈਕਟਲੀ ਨਹੀਂ ਕਰ ਸਕਦੇ ਹੈਗੇ। ਮਤਲਬ ਕਿ ਸਿਰਫ ਪ੍ਰਿੰਸੀਪਲ ਬੈਨੀਫਿਸ਼ਰੀ ਜਿਹਨੂੰ ਆਪਾਂ ਕਹਿੰਦੇ ਆ ਉਹੀ ਸਿਰਫ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕਲੇਮ ਕਰ ਸਕਦਾ, ਡੈਰੀਵੇਟਿਵ ਬੈਨੀਫਿਸ਼ਰੀ ਡਾਇਰੈਕਟਲੀ ਨਹੀਂ ਕਰ ਸਕਦਾ ਜੀ। ਤੇ ਦੂਸਰੀ ਇਹਦੇ ਵਿੱਚ ਜਿਹੜੀ ਮੇਨ ਉਹਨਾਂ ਦੀ ਰਿਕੁਆਇਰਮੈਂਟ ਉਹ ਇਹ ਹੈਗੀ ਹੈ ਕਿ ਜਿਹੜਾ I-130 ਤੁਹਾਡਾ ਹੁੰਦਾ ਇਮੀਗ੍ਰੈਂਟ ਪਟੀਸ਼ਨ, ਉਹ ਕਹਿੰਦੇ ਨੇ ਕਿ ਅਪਰੂਵ ਹੋਣੀ ਚਾਹੀਦੀ ਹੈ। ਤੇ ਹੁਣ ਆਪਾਂ ਜਦੋਂ ਦੇਖਦੇ ਹਾਂ ਕਿ ਸਿਬਲਿੰਗ ਵਾਲਾ ਪ੍ਰੋਸੈਸ ਕਾਫੀ ਜ਼ਿਆਦਾ ਲੰਬਾ ਹੁੰਦਾ ਹੈ ਨਾ, 10-10 15-15 ਸਾਲ ਚੱਲਦਾ ਹੈ, ਤੇ ਉਹਦੇ ਵਿੱਚ ਜੇ ਹੁਣ ਤੁਸੀਂ 9 ਸਾਲ ਦੀ ਵੇਟ ਕਰ ਰਹੇ ਹੋ ਪਰ ਤੁਹਾਡਾ I-130 ਨਹੀਂ ਅਪਰੂਵ ਹੁੰਦਾ ਤੇ ਪਟੀਸ਼ਨਰ ਦੀ ਡੈਥ ਹੋ ਜਾਂਦੀ ਹੈ, ਫਿਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਦੇਗੀ ਇਮੀਗ੍ਰੇਸ਼ਨ। ਤੇ ਇਹਦੀ ਪ੍ਰੀ ਕੰਡੀਸ਼ਨ ਇਹ ਹੈਗੀ ਹੈ ਕਿ ਸਿਰਫ ਪ੍ਰਿੰਸੀਪਲ ਬੈਨੀਫਿਸ਼ਰੀ ਕਲੇਮ ਕਰ ਸਕਦਾ ਹੈ ਤੇ ਜਿਹੜੀ ਇਹ I-130 ਹੈ ਅਪਰੂਵ ਹੋਣਾ ਚਾਹੀਦਾ ਜੀ। ਜੀ ਬਿਲਕੁਲ। ਸੋ ਜਿਹੜਾ ਜੇ ਦੇਖਦੇ ਜਾਈਏ ਵੀ ਕੌਣ ਅਪਲਾਈ ਕਰ ਸਕਦਾ ਜਿਹੜਾ ਵਿਡੋਅਰਸ ਦੇ ਬੈਨੀਫਿਟ ਦੇ ਅੰਡਰ? ਵਿਡੋ ਜਿਹੜੀ ਆਪਾਂ ਡੈਫੀਨੇਸ਼ਨ ਦਿੰਦੇ ਆ ਵਿਡੋ ਦੀ ਉਹੀ ਹੈ ਕਿ ਜੇ US ਸਿਟੀਜ਼ਨ ਸਪਾਊਸ ਦੀ ਜਦੋਂ ਡੈਥ ਹੋ ਜਾਵੇ ਤੇ ਜਿਹੜਾ ਸਰਵਾਈਵਿੰਗ ਸਪਾਊਸ ਹੈਗਾ ਉਹ ਐਜ਼ ਅ ਵਿਡੋ ਫਾਈਲ ਕਰ ਸਕਦਾ ਹੈ। ਹੁਣ ਇਹਦੀਆਂ ਥੋੜ੍ਹੀਆਂ ਜਿਹੀਆਂ ਕੁਛ ਰਿਕੁਆਇਰਮੈਂਟ ਹੈ, ਇਹ ਤੁਸੀਂ ਦੇਖੋ ਕਿ ਇਹਨਾਂ ਨੇ ਜਿਹੜੀ ਆਪਸ਼ਨ ਦਿੱਤੀ ਹੈ ਸਿਰਫ ਇਹਨਾਂ ਨੇ US ਸਿਟੀਜ਼ਨ ਨੂੰ ਦਿੱਤੀ ਹੈ, ਗ੍ਰੀਨ ਕਾਰਡ ਹੋਲਡਰ ਨੂੰ ਨਹੀਂ ਦਿੱਤੀ ਇਹਨਾਂ ਨੇ, ਸਰਵਾਈਵਿੰਗ ਰਿਲੇਟਿਵ ਨੂੰ। ਓਕੇ। ਤੇ ਜਿਹੜਾ ਹੁਣ ਇਹਨਾਂ ਦੇ ਮੇਨ ਜਿਹੜੀ ਰਿਕੁਆਇਰਮੈਂਟ ਉਹ ਹੈਗੀ ਹੈ ਕਿ ਜੇ ਤਾਂ ਤੁਹਾਡੀ ਪਟੀਸ਼ਨ ਆਲਰੇਡੀ ਫਾਈਲਡ ਸੀਗੀ ਜਾਂ ਪੈਂਡਿੰਗ ਸੀਗੀ ਜੀ, ਫਿਰ ਤੁਹਾਨੂੰ ਇਮੀਗ੍ਰੇਸ਼ਨ ਆਪਣੇ ਆਪ ਆਟੋਮੈਟਿਕਲੀ 360 ਵਿਡੋ ਪਟੀਸ਼ਨ 'ਚ ਕਨਵਰਟ ਕਰ ਦਿੰਦਾ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਤੁਸੀਂ ਉਹਨਾਂ ਨੂੰ ਬਸ ਡੈਥ ਸਰਟੀਫਿਕੇਟ ਜਮ੍ਹਾਂ ਕਰਾ ਦਿਓ ਤੇ ਆਪਣੇ ਆਪ ਤੁਹਾਡੀ ਪਟੀਸ਼ਨ ਵਿਡੋ ਪਟੀਸ਼ਨ 'ਚ ਕਨਵਰਟ ਕਰ ਦਿੰਦੇ ਆ। ਪਰ ਕਈ ਆਪਾਂ ਇੱਦਾਂ ਦੇ ਵੀ ਕੇਸ ਦੇਖਦੇ ਆ ਕਿ ਅਜੇ ਪਟੀਸ਼ਨ ਫਾਈਲ ਨਹੀਂ ਹੋਈ ਹੁੰਦੀ, ਪਹਿਲਾਂ ਹੀ ਸਪਾਊਸ ਦੀ ਡੈਥ ਹੋ ਜਾਂਦੀ ਹੈ ਤੇ ਉਸ ਕੇਸ ਦੇ ਵਿੱਚ ਜਿਹੜਾ ਸਰਵਾਈਵਿੰਗ ਸਪਾਊਸ ਹੈਗਾ ਉਹਨੂੰ 360 ਵਿਡੋ ਪਟੀਸ਼ਨ ਡਾਇਰੈਕਟਲੀ ਫਾਈਲ ਕਰਨੀ ਪੈਂਦੀ ਹੈ ਇਮੀਗ੍ਰੇਸ਼ਨ ਦੇ ਨਾਲ ਜੀ। ਸੋ ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਕੀ ਹੈਗੀਆਂ ਵੀ ਜਿੱਦਾਂ ਮੈਰਿਜ, ਜੇ ਕਿਸੇ ਦੀ ਮੈਰਿਜ ਹੋ ਜਾਂਦੀ ਆ ਫੇਰ ਕਰ ਸਕਦਾ ਜਾਂ ਨਹੀਂ ਮੈਰਿਡ ਹੋਣਾ ਚਾਹੀਦਾ? ਨਹੀਂ, ਉਹਦੀ ਰਿਕੁਆਇਰਮੈਂਟ ਇਹ ਹੈ ਕਿ ਇੱਕ ਤਾਂ ਜੀ ਤੁਹਾਡਾ ਵਿਆਹ ਹੋਣਾ ਚਾਹੀਦਾ, ਚੱਲਦਾ ਹੋਣਾ ਚਾਹੀਦਾ ਜਦੋਂ ਡੈਥ ਹੋਵੇ ਜੀ, ਤੇ ਤੁਸੀਂ ਲੀਗਲੀ ਡਿਵੋਰਸ ਜਾਂ ਸੈਪਰੇਟ ਨਹੀਂ ਹੋਣੇ ਚਾਹੀਦੇ, ਤੇ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਤੁਹਾਡਾ ਰਿਲੇਸ਼ਨ ਜੈਨੂਇਨ ਸੀਗਾ, ਇਕੱਠੇ ਤੁਸੀਂ ਰਹਿ ਰਹੇ ਸੀਗੇ ਜੀ। ਤੇ ਜੇ ਉਹਨਾਂ ਨੇ ਜਿੱਦਾਂ ਮੈਂ ਦੱਸਿਆ ਕਿ ਜੇ ਤਾਂ ਉਹਨਾਂ ਨੇ ਆਲਰੇਡੀ ਪਟੀਸ਼ਨ ਫਾਈਲ ਕੀਤੀ ਹੈ, ਪੈਂਡਿੰਗ ਹੈ ਜਾਂ ਅਪਰੂਵ ਹੈ 130, ਫਿਰ ਤੇ ਕੁਛ ਕਰਨ ਦੀ ਲੋੜ ਨਹੀਂ, ਇਮੀਗ੍ਰੇਸ਼ਨ ਨੂੰ ਆਪਣੇ ਆਪ ਕਨਵਰਟ ਕਰ ਦਿੰਦੀ ਹੈ। ਠੀਕ ਹੈ। ਜੇ ਉਹਨਾਂ ਨੇ
ਨਹੀਂ ਫਾਈਲ ਕੀਤੀ ਫਿਰ ਤੁਹਾਡੇ ਕੋਲ 2 ਸਾਲ ਦੀ ਰਿਕੁਆਇਰਮੈਂਟ ਹੈ ਕਿ ਡੈਥ ਦੇ 2 ਸਾਲ ਦੇ ਅੰਦਰ ਅੰਦਰ ਤੁਸੀਂ 360 ਪਟੀਸ਼ਨ ਫਾਈਲ ਕਰਨੀ ਹੈ। ਠੀਕ ਹੈ। ਤੇ ਜੇ ਕੋਈ ਉਸ ਟਾਈਮ ਦੇ ਉੱਤੇ ਅਮਰੀਕਾ ਤੋਂ ਬਾਹਰ ਹੋਵੇ, ਉਹ ਬਾਹਰ ਰਹਿ ਰਹੇ ਹੋਣ, ਉਸ ਕੰਡੀਸ਼ਨਸ ਦੇ ਵਿੱਚ ਕੀ ਹੁੰਦਾ ਹੈ? ਭਾਜੀ ਸਾਰੇ ਜ਼ਿਆਦਾਤਰ ਕੇਸਿਸ ਬਾਹਰ ਵਾਲੇ ਹੁੰਦੇ ਹੈ ਨਾ। ਓਕੇ। ਜਿਹੜਾ ਤਾਂ US ਦੇ ਵਿੱਚ ਆ ਗਿਆ, ਜਾਂ ਤਾਂ ਆਲਰੇਡੀ ਫੈਂਸੇ ਵੀਜ਼ਾ ਤੇ ਆਂਦਾ ਹੈ, ਤੇ ਜਾਂ ਫਿਰ ਆ ਕੇ ਆਲਰੇਡੀ ਪੱਕੇ ਤੌਰ ਤੇ ਆਂਦਾ ਹੈ ਨਾ। ਜੀ ਜੀ। ਤੇ ਜੇ ਤਾਂ US ਚ ਹੋਵੇ ਫਿਰ ਆਪਾਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਹਾਂ, ਜਿਹਨੂੰ 485 ਐਪਲੀਕੇਸ਼ਨ ਕਹਿੰਦੇ ਆ। ਠੀਕ ਹੈ। ਤੇ ਜੇ ਓਵਰਸੀਜ਼ ਹੋਣ ਤੇ ਫਿਰ ਤੁਹਾਨੂੰ ਨਾ USCIS ਨੂੰ ਕੰਟੈਕਟ ਕਰਨਾ ਪੈਂਦਾ, ਉਹ ਫਿਰ ਅੱਗੇ ਕੌਂਸੂਲੇਟ ਨੂੰ ਕੰਟੈਕਟ ਕਰਦੇ ਨੇ, ਤੇ ਫਿਰ ਉਹ ਕੇਸ ਕੌਂਸੂਲਰ ਪ੍ਰੋਸੈਸਿੰਗ ਦੇ ਅੰਦਰ ਚੱਲਦਾ, ਜਿਹਦੇ ਵਿੱਚ ਕਿ ਉਹ ਇੰਟਰਵਿਊ ਸੈੱਟ ਕਰਨਗੇ ਤੇ ਫਿਰ ਅੱਗੇ ਉੱਥੇ ਜਾ ਕੇ ਸਟੈਂਪ ਲਗਾ ਕੇ ਫਿਰ ਉਹਨਾਂ ਨੂੰ ਇਮੀਗ੍ਰੈਂਟ ਵੀਜ਼ਾ ਦੇਣਗੇ ਤੇ ਫਿਰ ਉਹ ਆਉਣਗੇ। ਜੀ। ਸੋ ਇਹ ਜਿਹੜਾ ਰਹਿੰਦਾ ਹੈ, ਤੇ ਕੀ ਇਸ ਅਜਿਹੇ ਮਾਮਲੇ ਦੇ ਵਿੱਚ ਕੋਈ ਫਾਈਨੈਂਸ਼ੀਅਲ ਸਪਾਂਸਰ ਐਫੀਡੇਵਿਟ ਜਿਹੜਾ ਇਸ ਤਰੀਕੇ ਦਾ ਉਹਨਾਂ ਦੀ ਜ਼ਰੂਰਤ ਹੁੰਦੀ ਆ, ਜਾਂ ਕਿਹੜਾ ਕੋਈ ਇਸ ਤੋਂ ਅਲੱਗਾ ਫਾਰਮ ਹੁੰਦਾ ਹੈ? ਭਾਜੀ ਜਿਹੜਾ ਵਿਡੋ ਦਾ ਕੇਸ ਹੈਗਾ ਨਾ, ਇਹਦੇ ਵਿੱਚ ਉਹਨਾਂ ਨੇ ਫਾਈਨੈਂਸ਼ੀਅਲ ਸਪਾਂਸਰ ਤੋਂ ਐਗਜ਼ੈਂਪਸ਼ਨ ਦਿੱਤੀ ਹੈ। ਅੱਛਾ ਜੀ। ਜਿੱਦਾਂ ਨਾਰਮਲੀ ਫਾਈਨੈਂਸ਼ੀਅਲ ਸਪਾਂਸਰ ਦਾ ਫਾਰਮ ਹੁੰਦਾ ਹੈ I-864, ਤੇ ਉਹ ਜਿਹੜਾ ਹੁਣ ਵਿਡੋ ਦੇ ਕੇਸ, ਕਿਉਂਕਿ ਵਿਡੋ ਨੂੰ ਉਹਨਾਂ ਨੇ ਬੈਨੀਫਿਟ ਦਿੱਤਾ ਹੈ ਕਿ ਤੁਸੀਂ ਇਹਨੂੰ ਐਗਜ਼ੈਂਪਸ਼ਨ ਕਲੇਮ ਕਰ ਸਕਦੇ ਹੋ। I-864W ਇੱਕ ਫਾਰਮ ਹੁੰਦਾ, ਤੁਸੀਂ ਉਹ ਲਗਾ ਸਕਦੇ ਹੋ ਤੇ ਤੁਹਾਨੂੰ ਫਾਈਨੈਂਸ਼ੀਅਲ ਸਪਾਂਸਰ ਦੀ ਲੋੜ ਨਹੀਂ ਹੁੰਦੀ, ਰਿਕੁਆਇਰਮੈਂਟ ਵੇਵ ਕਰਤੀ ਹੈ। ਜੀ ਜੀ। ਤੇ ਅਗਲਾ ਆਪਾਂ ਚੱਲੀਏ ਜਿਹੜਾ 245L ਐਡਜਸਟਮੈਂਟ 245L। ਹਾਂਜੀ 204L ਸੈਕਸ਼ਨ ਹੈ ਇੱਕ, ਉਹਦੇ ਥੱਲੇ ਇਹਨਾਂ ਨੇ ਬੈਨੀਫਿਟ ਦਿੱਤਾ। ਹੁਣ ਜਿੱਦਾਂ ਮੈਂ ਦੱਸਿਆ ਸੀਗਾ ਕਿ ਪਹਿਲਾਂ ਇੱਕ ਤਾਂ ਵਿਡੋ ਪਟੀਸ਼ਨ ਹੋ ਗਈ, ਉਹ ਤਾਂ ਸਿਰਫ ਹੈ ਨਾ ਸਪਾਊਸ ਨੂੰ ਬੈਨੀਫਿਟ ਹੋਣੇ ਆ। ਜੀ ਜੀ। ਜਿਹੜੀ ਫਿਰ ਤੁਹਾਨੂੰ ਮੈਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੱਸਿਆ ਸੀ, ਉਹਦੀ ਆਪਣੀ ਲਿਮਿਟੇਸ਼ਨ ਹੈ ਕਿ ਉਹਦੇ ਵਿੱਚ ਤੁਹਾਨੂੰ ਸਿਰਫ ਪ੍ਰਿੰਸੀਪਲ ਬੈਨੀਫਿਸ਼ਰੀ ਜਿਹੜਾ ਉਹ ਡਾਇਰੈਕਟਲੀ ਕਲੇਮ ਕਰ ਸਕਦਾ, ਡੈਰੀਵੇਟਿਵ ਬੈਨੀਫਿਸ਼ਰੀ ਨਹੀਂ ਕਲੇਮ ਕਰ ਸਕਦਾ। ਦੂਸਰੀ ਇਹ ਦੱਸਿਆ ਸੀਗਾ ਤੁਹਾਨੂੰ ਕਿ ਜਿਹੜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਉਹਦੇ ਵਿੱਚ ਅਪਰੂਵਲ ਹੋਣਾ ਜ਼ਰੂਰੀ ਹੈ, ਜੇ ਪਹਿਲਾਂ ਡੈਥ ਹੋ ਜਾਵੇ ਫਿਰ ਪ੍ਰੋਬਲਮ ਹੈ ਹਨਾ। ਤੀਜੀ ਇੱਕ ਆਪਸ਼ਨ ਸਾਡੇ ਕੋਲ 204L ਐਡਜਸਟਮੈਂਟ ਹੈ। ਇਹਦੀਆਂ ਕੁਝ ਆਪਣੀਆਂ ਰਿਕੁਆਇਰਮੈਂਟ ਨੇ, ਆਪਣੇ ਇਹਦੇ ਬੈਨੀਫਿਟ ਨੇ। ਸਭ ਤੋਂ ਵੱਡਾ ਇਹਦਾ ਬੈਨੀਫਿਟ ਇਹ ਹੈ ਕਿ ਇਹ ਤੁਸੀਂ ਪਟੀਸ਼ਨਰ ਤੁਹਾਡਾ US ਸਿਟੀਜ਼ਨ ਵੀ ਹੋ ਸਕਦਾ, ਲੌਫੁਲ ਪਰਮਾਨੈਂਟ ਰੈਜ਼ੀਡੈਂਟ ਵੀ ਹੋ ਸਕਦਾ, ਗ੍ਰੀਨ ਕਾਰਡ। ਤੇ ਜਿਹੜਾ ਹੁਣ ਵਿਡੋ ਦੇ ਹਾਂਜੀ ਗ੍ਰੀਨ ਕਾਰਡ ਹੋਲਡਰ ਵਾਲਾ ਵੀ ਜੇ ਪਟੀਸ਼ਨਰ ਹੈ, ਉਹਦੇ ਕੇਸ ਵੀ ਤੁਸੀਂ 204L ਐਡਜਸਟਮੈਂਟ ਕਰ ਸਕਦੇ ਹੋ। ਤੇ ਇਹਦੇ ਵਿੱਚ ਤੁਸੀਂ ਪ੍ਰਿੰਸੀਪਲ ਬੈਨੀਫਿਸ਼ਰੀ ਵੀ ਕਲੇਮ ਕਰ ਸਕਦਾ ਹੈ, ਤੇ ਡੈਰੀਵੇਟਿਵ ਜਿਹੜੇ ਬੈਨੀਫਿਸ਼ਰੀ ਆ ਉਹ ਵੀ ਇਹ ਸੈਕਸ਼ਨ ਦੇ ਅੰਦਰ ਰਿਲੀਫ ਕਲੇਮ ਕਰ ਸਕਦੇ ਨੇ। ਠੀਕ ਹੈ। ਹੁਣ ਕੁਐਸਚਨ ਆ ਜਾਂਦਾ ਹੈ ਕਿ ਜੇ ਕਰ ਸਕਦੇ ਨੇ ਤੇ ਫਿਰ ਸਾਰੇ ਇਹਨੂੰ ਹੀ ਕਿਉਂ ਨਹੀਂ ਕਰ ਲੈਂਦੇ ਨੇ, ਹਿਊਮੈਨਿਟੇਰੀਅਨ ਸਟੇਟਮੈਂਟ ਕਰਨ ਦੀ ਕੀ ਲੋੜ ਪੈਂਦੀ ਹੈ? ਇਹਦੀ ਇੱਕ ਜੀ ਬੜੀ ਸਪੈਸੀਫਿਕ ਰਿਕੁਆਇਰਮੈਂਟ ਹੈਗੀ ਹੈ ਕਿ ਘੱਟੋ ਘੱਟ ਨਾ, ਜਿੱਦਾਂ ਹੁਣ ਸਾਰਾ ਪਰਿਵਾਰ ਆ, ਉਹ ਚੋਂ ਇੱਕ ਪਰਿਵਾਰ US ਦੇ ਵਿੱਚ ਰੈਜ਼ੀਡੈਂਟ ਹੋਣਾ ਚਾਹੀਦਾ। ਜੀ ਅੱਛਾ ਜੀ, ਠੀਕ ਆ। ਹਾਂਜੀ, ਜੇ ਤਾਂ ਇੱਕ ਪਰਿਵਾਰ ਜਿਹੜਾ ਇੱਕ ਮੈਂਬਰ ਜਿਹੜਾ ਭਾਵੇਂ ਪ੍ਰਿੰਸੀਪਲ ਬੈਨੀਫਿਸ਼ਰੀ ਹੋਵੇ, ਭਾਵੇਂ ਡੈਰੀਵੇਟਿਵ ਬੈਨੀਫਿਸ਼ਰੀ ਹੋਵੇ, ਜਦ ਤੱਕ ਇੱਕ ਜਣਾ US ਦੇ ਵਿੱਚ ਰਹਿ ਰਿਹਾ ਸੀਗਾ ਐਟ ਦਾ ਟਾਈਮ ਆਫ ਡੈਥ, ਤੇ ਫਿਰ ਤੁਸੀਂ ਤਾਂ ਹੀ ਤੁਸੀਂ ਇਹ ਕਲੇਮ ਕਰ ਸਕਦੇ ਹੋ। ਹੁਣ ਸਭ ਤੋਂ ਜ਼ਿਆਦਾ ਪ੍ਰੋਬਲਮ ਇਹੀ ਹੈ ਕਿ ਸਾਰੇ ਪਰਿਵਾਰ ਮੈਂਬਰ ਓਵਰਸੀਜ਼ ਹੁੰਦੇ ਨੇ ਹਨਾ, ਤੇ ਉਹ 204L ਰਿਲੀਫ ਕਲੇਮ ਕਰ ਨਹੀਂ ਸਕਦੇ ਸਿਰਫ ਇਸ ਕਰਕੇ। ਤੇ ਦੂਸਰੀ ਇਹਦੀ ਲਿਮਿਟੇਸ਼ਨ ਇਹ ਹੈ ਕਿ ਜਿਹੜਾ ਇਹਦੇ ਵਿੱਚ ਸਪਾਂਸਰ ਵੇਵ ਨਹੀਂ ਕਰਦੇ, ਇਹਦੇ ਵਿੱਚ ਤੁਹਾਡੇ ਸਪਾਂਸਰ ਦੀ ਰਿਕੁਆਇਰਮੈਂਟ ਹੁੰਦੀ ਹੈ। ਠੀਕ ਹੈ। ਤੇ ਜ਼ਿਆਦਾਤਰ ਆਪਾਂ ਕੀ ਦੇਖਦੇ ਹਾਂ ਕਿ ਮੰਨ ਲਓ ਤੁਸੀਂ ਰੈਜ਼ੀਡੈਂਸ ਵਾਲੀ ਰਿਕੁਆਇਰਮੈਂਟ ਕਲੇਮ ਵੀ ਕਰ ਲਓ, ਤੇ ਜਿਹੜਾ ਸਪਾਂਸਰ ਹੈ ਉਹ ਇਹ ਨਹੀਂ ਕਿ ਤੁਸੀਂ ਜੁਆਇੰਟ ਸਪਾਂਸਰ ਲਾਤਾ ਸਿੱਧੇ ਹਨਾ, ਉਹ ਕਹਿੰਦੇ ਨੇ ਕਿ ਤੁਸੀਂ ਸਬਸਟੀਟਿਊਟਡ ਸਪਾਂਸਰ ਲਾਣਾ। ਸਬਸਟੀਟਿਊਟਡ ਸਪਾਂਸਰ ਕੀ ਹੁੰਦਾ ਹੈ ਕਿ ਉਹ ਵਾਲਾ ਸਪਾਂਸਰ ਹੁੰਦਾ ਹੈ ਜਿਹਦਾ ਇੱਕ ਤੁਹਾਡੇ ਨਾਲ ਬੜਾ ਸਪੈਸੀਫਿਕ ਰਿਲੇਸ਼ਨ ਹੈ। ਠੀਕ ਹੈ। ਐਜ਼ ਜਾਂ ਤਾਂ ਤੁਹਾਡਾ ਉਹ ਸਪਾਊਸ ਹੈ, ਫਾਦਰ ਇਨ ਲਾਅ ਹੈ, ਮਦਰ ਇਨ ਲਾਅ ਹੈ, ਪੇਰੈਂਟ ਹੈ, ਜਾਂ ਤੁਹਾਡਾ ਚਾਈਲਡ ਹੈ, ਡਾਟਰ ਇਨ ਲਾਅ ਹੈ, ਜਾਂ ਤੁਹਾਡੀ ਸਿਸਟਰ ਇਨ ਲਾਅ ਹੈ। ਤੇ ਕਈ ਵਾਰੀ ਆਪਾਂ ਕੀ ਦੇਖਦੇ ਨੇ ਕਿ ਜਿੱਦਾਂ ਪਰਿਵਾਰ ਦੇ ਵਿੱਚ ਨਾ ਕੋਈ ਬਚਦਾ ਨਹੀਂ ਮੈਂਬਰ ਏਦਾਂ ਦਾ ਜਿਹਨਾਂ ਤੁਸੀਂ ਰਿਲੇਟਡ ਹੋ, ਤੇ ਆਪਣਾ ਤੁਹਾਡਾ ਸਾਰਾ ਪਰਿਵਾਰ ਓਵਰਸੀਜ਼ ਹੈਗਾ ਹਨਾ। ਠੀਕ ਹੈ। ਤੇ ਸਬਸਟੀਟਿਊਟਡ ਸਪਾਂਸਰ ਨਹੀਂ ਕਈ ਵਾਰੀ ਲੋਕਾਂ ਨੂੰ ਲੱਭਦਾ, ਤਾਂ ਕਰਕੇ ਉਹ ਇਹ ਵਾਲਾ ਰਿਲੀਫ ਨਹੀਂ ਕਈ ਵਾਰੀ ਕਲੇਮ ਕਰ ਸਕਦੇ। ਸੋ ਡਾਇਰੈਕਟ ਫੈਮਿਲੀ ਮੈਂਬਰ ਜਿਹੜਾ ਉਹਦੇ ਵਿੱਚ ਉਹ ਚਾਹੀਦਾ ਹੁੰਦਾ ਆ। ਹਾਂਜੀ ਜੀ ਜੀ, ਠੀਕ ਹੈ। ਤੇ ਜੁਆਇੰਟ ਸਪਾਂਸਰ ਚ ਜਿੱਦਾਂ ਤੁਸੀਂ ਕੋਈ ਵੀ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਹੋਵੇ ਉਹ ਪੜ ਸਕਦਾ ਹੈ, ਤੇ ਸਬਸਟੀਟਿਊਟਡ ਸਪਾਂਸਰ ਕਈ ਵਾਰੀ ਔਖਾ ਹੋ ਜਾਂਦਾ ਕਈ ਲੋਕਾਂ ਲਈ। ਜੀ ਜੀ। ਤੇ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਡਿਫਰੈਂਸਿਸ ਜਿਹੜੇ ਉਹ ਦੱਸੇ ਆ, ਸੋ ਇਹਦੇ ਵਿੱਚ ਜਿਹੜਾ I-130 ਵਾਲੀ ਉਹ ਤਾਂ ਨਹੀਂ ਆ ਵੀ ਉਹ ਹੋਣਾ ਲਾਜ਼ਮੀ ਹੋਈ ਆ? ਨਹੀਂ, ਇਹਦੇ ਵਿੱਚ ਪੈਂਡਿੰਗ ਤੇ ਵੀ ਚੱਲ ਸਕਦਾ। ਇਹਦੇ ਵਿੱਚ ਪੈਂਡਿੰਗ ਤੇ ਵੀ ਜਿਹੜਾ ਉਹ ਚੱਲ ਸਕਦਾ ਹੈਗਾ। ਸੋ ਉਮਰ ਦਾ ਵੀ ਕੋਈ ਤਕਾਜ਼ਾ ਇਸ ਦੇ ਵਿੱਚ ਹੁੰਦਾ ਆ? ਨਹੀਂ, ਉਮਰ ਦਾ ਇਹਦੇ ਵਿੱਚ ਕੋਈ ਨਹੀਂ ਹੈ ਜੀ, ਇਹ ਤੇ ਡਿਪੈਂਡ ਕਰਦਾ ਹੈ ਨਾ ਕਿਹੜੀ, ਜਿੱਦਾਂ ਹੁਣ ਜਿਹੜੇ ਡੈਰੀਵੇਟਿਵ ਬੈਨੀਫਿਸ਼ਰੀ ਹੈ ਉਹਨਾਂ ਦੀ ਇਨ ਜਨਰਲ ਰਿਕੁਆਇਰਮੈਂਟ ਹੁੰਦੀ ਹੈ ਕਿ ਬੱਚੇ ਏਜ ਆਊਟ ਨਹੀਂ ਹੋਣੇ ਚਾਹੀਦੇ 21 ਸਾਲ ਤੋਂ ਜ਼ਿਆਦਾ। ਠੀਕ ਹੈ
ਉਸ ਤੋਂ ਇਲਾਵਾ ਕੋਈ ਇਹਦੇ ਵਿੱਚ ਉਮਰ ਦਾ ਨਹੀਂ, ਬਸ ਇਹੀ ਹੈ ਕਿ ਤੇ ਉਹ ਵੀ ਜੇ ਡਿਪੈਂਡਿੰਗ ਕਿ I-130 ਕਦੋਂ ਫਾਈਲ ਕੀਤਾ ਸੀ, ਕਿੰਨੀ ਦੇਰ ਪੈਂਡਿੰਗ ਹੈ, ਕਈ ਵਾਰੀ ਤੁਹਾਨੂੰ ਪ੍ਰੋਟੈਕਸ਼ਨ ਵੀ ਦੇ ਦਿੰਦੇ ਨੇ ਏਜ ਆਊਟ ਹੋਣ ਤੋਂ ਥੋੜੀ ਜਿਹੀ। ਠੀਕ ਹੈ ਜੀ ਜੀ। ਸੋ ਕਿਹੜੇ ਕੇਸ ਦੇ ਵਿੱਚ ਕੀ ਕਰਨਾ ਚਾਹੀਦਾ? ਸੋ ਇਹ ਤਿੰਨ ਜਿਹੜੇ ਇਹਨਾਂ ਨੇ ਮੇਨ ਜਿਹੜੇ ਉਹ ਦੱਸੇ ਨੇ, ਜਿਹੜੀ ਵਿਡੋ ਜਾਂ ਵਿਡੋਵਰ ਜਿਹੜੀ ਐਗਜ਼ੈਂਪਸ਼ਨ 204L ਜਿਹੜੀ ਆ ਉਸ ਦੇ ਜ਼ਰੀਏ, ਤੇ ਇੱਕ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ। ਸੋ ਇਹ ਜਿਹੜੇ ਕੇਸਿਸ ਹੁੰਦੇ ਆ ਵੀ ਜਦੋਂ ਕਿਸੇ ਨੇ ਇੱਧਰੋਂ ਪਟੀਸ਼ਨ ਪਾਈ ਹੋਵੇ ਤੇ ਉਹਦਾ ਪਿੱਛੋਂ ਜਿਹੜਾ ਦੇਹਾਂਤ ਹੋ ਜਾਵੇ, ਸੋ ਕੀ ਜਿਹੜੇ ਉਸ ਦੇ ਵਿੱਚ ਕੈਟਾਗਰੀਜ਼ ਜਿਹੜੀਆਂ ਹੁੰਦੀਆਂ ਨੇ। ਸੋ ਜ਼ਰੂਰ ਜੇ ਕਿਸੇ ਦਾ ਕੋਈ ਇੱਦਾਂ ਦਾ ਕੇਸ ਹੈਗਾ, ਤੁਸੀਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਅਟਰਨੀ ਜੇ ਤਿਰਕੀਆਣਾ ਹੋਣਾ ਦੇ ਨਾਲ। ਫੋਨ ਨੰਬਰ ਇਹਨਾਂ ਦਾ 415 715 7790 415 715 7790। ਤੇ ਆਓ ਹੁਣ ਆਪਾਂ ਜਿਹੜੀਆਂ ਕਾਲਸ ਆ ਉਹ ਲੈਂਦੇ ਹਾਂ, ਤੇ ਇਸ ਦੇ ਨਾਲ ਜੇ ਕੋਈ ਹੋਰ ਕੋਈ ਗੱਲ ਹੈਗੀ ਤੁਸੀਂ ਇਸ ਦੇ ਨਾਲ ਕੋਈ ਜੋੜ ਕੇ ਦੱਸਣੀ ਚਾਹੁੰਦੇ ਆ ਵੀ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਜਾਂ ਕੁਝ ਹੋਰ? ਮੈਂ ਕਲੈਰੀਫਾਈ ਕਰ ਦਿੰਦਾ ਕਿ ਬੇਸਿਕਲੀ ਕੀ ਹੈ ਕਿ ਤਿੰਨ ਸਾਡੇ ਕੋਲ ਆਪਸ਼ਨਸ ਹੈਗੀਆਂ, ਵਿਡੋ ਵਿਡੋਵਰ, 204L ਐਡਜਸਟਮੈਂਟ ਤੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ। ਤਿੰਨਾਂ ਦੇ ਵਿੱਚ ਬੇਸਿਕਲੀ ਫਰਕ ਇਹ ਹੈਗਾ ਕਿ ਜਿਹੜੀ ਵਿਡੋਵਰ ਹੈਗੀ ਹੈ ਉਹ ਸਿਰਫ ਤੁਸੀਂ ਜਿਹੜੇ ਸਪਾਊਸ ਤੇ ਜਿਹੜੇ ਬੱਚੇ ਹੈਗੇ ਉਹਨਾਂ ਲਈ ਫਾਈਲ ਹੋ ਸਕਦੀ ਹੈ US ਸਿਟੀਜ਼ਨ ਦੀ। ਜਿਹੜੀ 204L ਐਡਜਸਟਮੈਂਟ ਹੈ ਉਹਦੇ ਵਿੱਚ ਤੁਸੀਂ ਡਾਇਰੈਕਟ ਬੈਨੀਫੀਸ਼ੀਅਰੀ ਵੀ ਹੋ ਸਕਦੇ ਹੋ, ਡੈਰੀਵੇਟਿਵ ਬੈਨੀਫੀਸ਼ੀਅਰੀ ਵੀ ਹੋ ਸਕਦੇ ਹੋ। ਤੁਹਾਡੇ ਤੇ ਰਿਕੁਆਇਰਮੈਂਟ ਹੈ ਕਿ ਤੁਸੀਂ US 'ਚ ਰਹਿੰਦੇ ਹੋਣੇ ਚਾਹੀਦੇ ਹੋ ਜਦੋਂ ਕਿ ਪਟੀਸ਼ਨਰ ਦੀ ਡੈਥ ਹੋਈ। ਤੇ ਥਰਡ ਜਿਹੜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੈ ਉਹਦੇ ਵਿੱਚ ਤੁਹਾਡੀ ਰੈਜ਼ੀਡੈਂਸ ਦੀ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਪਰ ਇਹਦੇ ਵਿੱਚ ਇਹ ਹੈ ਕਿ ਤੁਹਾਡਾ ਜਿਹੜਾ 130 ਹੈਗਾ ਇਹ ਅਪਰੂਵ ਹੋਣਾ ਚਾਹੀਦਾ। ਤੇ ਤਿੰਨਾਂ ਦੀਆਂ ਅਲੱਗ-ਅਲੱਗ ਰਿਕੁਆਇਰਮੈਂਟ ਹੈ, ਅਲੱਗ-ਅਲੱਗ ਰਿਲੇਟਿਵਸ ਨੂੰ ਅਪਲਾਈ ਹੁੰਦੀਆਂ ਜੀ। ਠੀਕ ਹੈ ਜੀ ਜੀ। ਸੋ ਇੱਕ ਸਾਡੇ ਸਰੋਤੇ ਆ, ਉਹਨਾਂ ਦਾ ਕੁਐਸਚਨ ਹੈ ਵੀ ਉਹਨਾਂ ਦੇ ਬ੍ਰਦਰ ਜਿਹੜੇ ਹਿਊਮਨਟੇਰੀਅਨ ਵੀਜ਼ਾ ਦੇ ਆ ਤੇ ਆਲਰੇਡੀ ਉਹਨਾਂ ਨੇ ਹਿਊਮਨਟੇਰੀਅਨ ਰੀਇਨਸਟੇਟਮੈਂਟ ਫਾਈਲ ਕੀਤੀ, ਉਹ 1 ਸਾਲ ਹੋ ਗਿਆ, ਵੀ ਹੋਰ ਕਿੰਨਾ ਕੁ ਟਾਈਮ ਜਿਹੜਾ ਲੱਗੂਗਾ? ਇਹ ਜਿਹੜਾ ਨਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੈਗਾ ਇਹ ਜਿਹੜਾ ਹੈਗਾ ਇਹ ਸਿਰਫ ਡਿਸਕ੍ਰਿਸ਼ਨਰੀ ਰਿਲੀਫ ਹੈਗਾ, ਮਤਲਬ ਕਿ ਇਹਦੇ ਵਿੱਚ ਕੋਈ ਡਾਇਰੈਕਟ ਉਹਨਾਂ ਨੇ ਇੱਦਾਂ ਲਾਅ ਨਹੀਂ ਬਣਾਇਆ, ਇਹ ਰੈਗੂਲੇਸ਼ਨ ਦੇ ਥਰੂ ਰਿਲੀਫ ਆਉਂਦਾ ਹੈ। ਅੱਛਾ ਜੀ। ਤੇ ਇਹਦੇ ਵਿੱਚ ਕੋਈ ਇੱਦਾਂ ਦਾ ਮੈਕੈਨਿਜ਼ਮ ਜਾਂ ਟਾਈਮ ਫਰੇਮ ਨਹੀਂ ਹੈਗਾ ਕਿ ਕਿੰਨੀ ਦੇਰ ਲੱਗੂਗੀ। ਇਹ ਹੁਣ ਉਹਨਾਂ ਨੇ ਕਈ ਸਾਰੇ ਫੈਕਟਰ ਦੇਖਣੇ ਹੈ ਕਿ ਕਿਉਂ ਉਹਨਾਂ ਨੂੰ ਆਉਣ ਦਿੱਤਾ ਜਾਵੇ, ਫੈਮਿਲੀ ਯੂਨਿਟੀ, ਬੰਦੇ ਦਾ ਰੈਕਰਡ, ਕੀ ਪ੍ਰੋਜ਼ ਨੇ ਕੀ ਕੌਨਸ ਨੇ, ਤੇ ਇਹਨੂੰ ਟਾਈਮ ਲੱਗ ਸਕਦਾ ਹੈ। ਤੇ ਇਮੀਗ੍ਰੇਸ਼ਨ ਦੀ ਮਰਜ਼ੀ ਹੈ ਕਿ ਇਹਨੂੰ ਗ੍ਰਾਂਟ ਕਰਨਾ ਹੈ ਕਿ ਨਹੀਂ ਕਰਨਾ। ਅੱਛਾ ਜੀ ਜੀ। ਜਿੱਦਾਂ ਹੁਣ ਆਪਾਂ ਬਾਕੀ ਵੀਜ਼ਾ ਹੁੰਦੇ ਨੇ ਨਾ, ਫਿਆਂਸੇ ਵੀਜ਼ਾ ਜਾਂ ਨਾਰਮਲੀ ਤੁਸੀਂ ਕੋਈ ਵੀ, ਉਹਦੇ ਵਿੱਚ ਇੱਕ ਉਹਨਾਂ ਨੇ ਟਾਈਮ ਸੈੱਟ ਕੀਤਾ ਹੁੰਦਾ, ਤੁਸੀਂ ਫੋਲੋ ਅਪ ਕਰ ਸਕਦੇ ਹੋ। ਤੇ ਇਹਦੇ ਵਿੱਚ ਏਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਕਿੰਨਾ ਟਾਈਮ ਫਰੇਮ ਹੈ, ਉਹਨਾਂ ਦੀ ਮਰਜ਼ੀ ਹੈ, ਉਹ ਕਿੰਨਾ ਵੀ ਟਾਈਮ ਲਾ ਸਕਦੇ। ਠੀਕ ਹੈ ਜੀ ਜੀ, ਧੰਨਵਾਦ। ਸੋ ਆਓ ਆਪਾਂ ਜਿਹੜੀ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਜਿਹੜੇ ਵੀ ਸਰੋਤਿਆਂ ਨੇ ਸਵਾਲ ਪੁੱਛਣੇ ਟਰਾਈ ਕਰਿਓ, ਜਲਦੀ ਜਿਹੜਾ ਆਪਣਾ ਸਵਾਲ ਆ ਉਹ ਪੁੱਛਣ ਦੀ ਕੋਸ਼ਿਸ਼ ਕਰਿਓ। ਬਾਕੀ ਜੇ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਜਾਣਕਾਰੀ ਆਪਣੇ ਕੇਸ ਦੇ ਵਿੱਚ ਚਾਹੀਦੀ, ਉਹ ਤੁਸੀਂ ਇਹਨਾਂ ਨੂੰ ਫਿਰ ਕੰਸਲਟ ਬਾਅਦ ਦੇ ਵਿੱਚ ਜਿਹੜਾ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 415 715 7790। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਹੈਲੋ ਜੀ, ਕੀ ਸਵਾਲ ਹੈ ਜੀ? ਜੀ ਮੈਂ ਹਰਪ੍ਰੀਤ ਕੌਰ ਸੱਤਾ ਬੋਲਦੀ। ਮੈਂ ਇਹ ਪੁੱਛਣਾ ਸੀ, ਮੈਨੂੰ ਜਿੱਦਾਂ 2018 ਚ ਸਤੰਬਰ ਚ ਕੀਤੀ ਐਪਲੀਕੇਸ਼ਨ ਤੇ ਉਹਦੀ ਫੀਸ ਤਾਰੀ ਆ ਜੁਲਾਈ ਚ 2018 ਚ। ਕਿਹਨੇ ਪਟੀਸ਼ਨ ਕੀਤੀ ਤੁਹਾਡੇ ਲਈ? ਮੈਂ ਹਸਬੈਂਡ ਦੀ ਪਟੀਸ਼ਨ ਕੀਤੀ ਆਪਣੇ ਦੀ। ਅੱਛਾ ਜੀ। ਹਾਂਜੀ। ਤੇ ਉਸ ਬਾਰੇ ਮੈਂ ਪੁੱਛਣਾ ਸੀ ਵੀ 2018 ਚ ਤੁਸੀਂ ਕੀਤਾ, ਤੁਹਾਡਾ ਵੀ ਥੋੜਾ ਟਾਈਮ ਲੱਗਦਾ। ਠੀਕ ਹੈ ਜੀ ਜੀ, ਹਾਂਜੀ ਗੱਲ ਸੁਣ ਲਿਓ ਹੁਣ ਇਹਨਾਂ ਦੀ। ਹਾਂਜੀ, ਤੁਸੀਂ ਜਿਹੜੇ ਨਾ ਜਿੰਨੇ ਵੀ ਕੇਸਿਸ ਨੇ, ਕਾਫੀ ਸਾਨੂੰ ਕਾਲਸ ਆਉਂਦੀਆਂ ਨੇ ਕਿ ਮੈਂ ਪਟੀਸ਼ਨ ਫਾਈਲ ਕੀਤੀ ਸੀ 2018 ਜਾਂ 19 ਚ ਮੇਰੀ ਪੈਂਡਿੰਗ ਹੈਗੀ ਹੈ ਜੀ। ਉਹ ਸਾਰਿਆਂ ਨੂੰ ਨਾ ਇਸ ਵੇਲੇ ਇਹੀ ਆਨਸਰ ਹੈ ਕਿ ਫਿਲਹਾਲ ਇਮੀਗ੍ਰੇਸ਼ਨ ਦਾ ਬੈਨ ਉਹਨਾਂ ਤੇ ਨਹੀਂ ਲੱਗਾ ਹੈਗਾ, ਕੇਸ ਦੀ ਪ੍ਰੋਸੈਸਿੰਗ ਜਾਰੀ ਹੈਗੀ ਹੈ, ਪਰ ਉਹਨਾਂ ਤੋਂ ਤੁਸੀਂ ਕੋਈ ਆਨਸਰ ਐਕਸਪੈਕਟ ਨਹੀਂ ਕਰ ਸਕਦੇ ਜਦ ਤੱਕ ਇਹ ਕਰੋਨਾ ਵਾਲਾ ਕ੍ਰਾਈਸਿਸ ਚੱਲ ਰਿਹਾ ਹੈਗਾ। ਜਦੋਂ ਹੁਣ ਵਾਪਸ ਖੁੱਲਣਗੇ, ਫੁੱਲੀ ਆਪਰੇਸ਼ਨਲ ਹੋਣਗੇ, ਉਦੋਂ ਹੀ ਜਾ ਕੇ ਇਹ ਅੱਗੇ ਕਾਰਵਾਈ ਤੋਰਨਗੇ ਸਾਰੇ ਕੇਸਿਸ ਦੀ, ਕਿਉਂਕਿ ਕੇਸ ਇਹਨਾਂ ਕੋਲ ਬੜੇ ਜ਼ਿਆਦਾ ਹਜ਼ਾਰਾਂ 'ਚ ਹੈਗੇ ਨੇ ਤੇ ਇਹਨਾਂ ਦੀ ਹੋਰ ਕਾਫੀ ਪ੍ਰਾਇੋਰਟੀਜ਼ ਹੈਗੀਆਂ। ਇਸ ਵੇਲੇ ਇਹਨਾਂ ਦੀ ਪ੍ਰਾਇੋਰਟੀ ਹੈਗੀ ਕਿ ਬੰਦੇ ਜਿਹੜੇ ਬਾਹਰ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਆਉਣਾ ਸਾਰਿਆਂ ਨੂੰ, ਤੇ ਫਿਰ ਉਸ ਤੋਂ ਬਾਅਦ ਇਹ ਜੁਲਾਈ ਤੋਂ ਬਾਅਦ ਹੀ ਅੱਗੇ ਮੇਰੇ ਹਿਸਾਬ ਨਾਲ ਅੱਗੇ ਪ੍ਰੋਸੈਸਿੰਗ ਕਰਨਗੇ, ਇੰਟਰਵਿਊ ਵਗੈਰਾ ਸੈੱਟ ਕਰਨਗੇ। ਜੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ, ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਸਿਸਟਰ ਨੇ, ਉਹਨਾਂ ਨੂੰ 5 ਸਾਲ ਹੋ ਗਏ ਇੱਥੇ ਆਇਆ ਨੂੰ, ਗ੍ਰੀਨ ਕਾਰਡ ਆ ਉਹਨਾਂ ਕੋਲੇ,
ਤੇ ਜੇ ਅੱਜ ਉਹ ਸਿਟੀਜ਼ਨਸ਼ਿਪ ਵੀ ਅਪਲਾਈ ਕਰਦੇ ਆ ਤਾਂ ਵੀ 1 ਸਾਲ ਲੱਗ ਜਾਣਾ ਉਹਨਾਂ ਨੂੰ। ਉਹਨਾਂ ਦੀ ਬੇਟੀ ਇੰਡੀਆ ਹੈਗੀ ਆ, ਜਿਹੜੀ ਉਹਦੀ ਏਜ 27 ਹੈਗੀ ਆ, ਉਹਨੂੰ ਅਪਲਾਈ ਕਰਨਾ ਚਾਹੁੰਦੇ ਨੇ ਵੀ ਇੱਥੇ ਆਉਣ ਵਾਸਤੇ, ਤੇ ਉਹ ਮਤਲਬ ਕਿ ਸਿਟੀਜ਼ਨ ਬਣ ਕੇ ਅਪਲਾਈ ਕਰਨ ਜਾਂ ਹੁਣ, ਤੇ ਕੋਈ ਕਹਿ ਰਿਹਾ 2.5 ਸਾਲ ਲੱਗਣਗੇ, ਕੋਈ ਕਹਿ ਰਿਹਾ 7 ਸਾਲ ਲੱਗਣਗੇ। ਜੇ ਮਦਰ ਅਪਲਾਈ ਕਰਦੀ ਆ ਤਾਂ ਜਲਦੀ ਹੋਊ, ਜੇ ਫਾਦਰ ਅਪਲਾਈ ਕਰਦਾ ਤਾਂ ਲੇਟ। ਅਸੀਂ ਬੜੇ ਕਨਫਿਊਜ਼ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਬੇਟੀ ਉਹ ਮੈਰਿਡ ਆ ਉੱਥੇ? ਨਹੀਂ, ਅਨਮੈਰਿਡ ਆ। ਇੱਕ ਕੁਐਸਚਨ ਮੇਰਾ ਹੋਰ ਆ, ਪਹਿਲਾਂ ਇਹਦਾ ਆਨਸਰ ਸੁਣ ਲਿਓ ਭੈਣ ਜੀ। ਹਾਂਜੀ, ਪਹਿਲਾਂ ਤਾਂ ਇਹ ਸੀਗਾ ਤੁਹਾਨੂੰ ਵੇਟ ਕਰਨੀ ਨਹੀਂ ਚਾਹੀਦੀ ਸੀਗੀ। ਜਦੋਂ ਹੀ ਗ੍ਰੀਨ ਕਾਰਡ ਆਇਆ ਸੀਗਾ ਉਦੋਂ ਹੀ ਤੁਹਾਨੂੰ ਅਨਮੈਰਿਡ ਚਾਈਲਡ ਲਈ ਸਪਾਂਸਰ ਕਰ ਸਕਦਾ, ਤੁਹਾਡੇ ਉਹ 5 ਸਾਲ ਬਚ ਜਾਣੇ ਸੀਗੇ, ਐਡ ਹੋ ਜਾਣੇ ਸੀਗੇ। ਜਦੋਂ ਤੁਸੀਂ ਫਿਰ ਸਿਟੀਜ਼ਨ ਬਣਨਾ ਸੀਗਾ, ਤੁਹਾਡੀ ਕੈਟੇਗਰੀ ਆਪਣੇ ਆਪ ਤੁਸੀਂ ਉਹਨਾਂ ਨੂੰ ਕਨਵਰਟ ਕਰਾ ਸਕਦੇ ਸੀਗੇ, ਤੇ ਫਿਰ ਉਸ ਤੋਂ ਬਾਅਦ ਤੁਹਾਡੇ 3 ਤੋਂ 4 ਸਾਲ ਹੋਰ ਲੱਗਣੇ ਸੀਗੇ, ਤੇ ਤੁਸੀਂ ਉਹ 5 ਸਾਲ ਵੇਸਟ ਕਰ ਦਿੱਤੇ। ਤੇ ਤੁਸੀਂ ਹੁਣ ਸਾਲ ਹੋਰ ਨਾ ਵੇਸਟ ਕਰੋ, ਤੁਸੀਂ ਇਮੀਡੀਏਟਲੀ ਪਟੀਸ਼ਨ ਫਾਈਲ ਕਰੋ। ਅੱਛਾ ਜੀ। ਤੇ ਜਦੋਂ ਸਿਟੀਜ਼ਨ ਬਣਦੇ ਆ ਉਦੋਂ ਕਨਵਰਟ ਕਰਾਓ ਪਟੀਸ਼ਨ ਨੂੰ। ਅੱਛਾ ਜੀ। ਦੂਸਰਾ ਸਵਾਲ ਇਹ ਆ ਕਿ ਮੇਰੀ ਫਰੈਂਡ ਆ, ਉਹਦਾ ਬੇਟਾ ਹੁਣ ਇੰਡੀਆ ਗਿਆ, ਗ੍ਰੀਨ ਕਾਰਡ ਆ ਬੇਟਾ, ਤੇ ਉਸਨੇ ਮੈਰਿਜ ਕੀਤੀ ਆ। ਜਿਸ ਬੇਟੀ ਨਾਲ ਮੈਰਿਜ ਹੋਈ ਆ ਉਹਨੇ ਨਰਸਿੰਗ ਕੀਤੀ ਆ, ਤੇ 10 ਸਾਲ ਦਾ ਵੀਜ਼ਾ ਉਸ ਬੇਟੀ ਕੋਲੇ, ਤੇ ਉਹ ਮਤਲਬ ਕਿ ਰਜਿਸਟਰੀ ਉੱਥੇ ਮੈਰਿਜ ਰਜਿਸਟਰ ਨਹੀਂ ਹੋਈ ਕਿਉਂਕਿ ਲੋਕਡਾਊਨ ਆ। ਵੀ ਜੇ ਉਹ ਇੱਥੇ ਆ ਕੇ ਕਰਦੇ ਨੇ, ਉਹ ਬੇਟੀ ਵੀ ਆਉਂਦੀ ਆ, ਤਾਂ ਉਹ ਇੱਥੇ ਆ ਕੇ ਉਹਦੇ ਪੇਪਰ ਬਣਨਗੇ, ਵੀ ਸਟੱਡੀ ਕਰ ਸਕੂ, ਕੰਮ ਕਰ ਸਕੂ। ਉਹਨੂੰ ਇੱਥੇ ਕਰਨਾ ਚਾਹੀਦਾ ਸਾਰਾ ਕੁਝ, ਰਜਿਸਟਰ ਤੇ ਪੇਪਰ ਅਪਲਾਈ, ਜਾਂ ਇੰਡੀਆ ਤੋਂ ਕਰਨਾ ਚਾਹੀਦਾ? ਜੀ, ਇਹਦਾ ਨਾ ਦੇਖੋ, ਜੇ ਤੁਸੀਂ ਇੰਡੀਆ ਤੋਂ ਕਰਦੇ ਹੋ ਤੁਹਾਨੂੰ ਪ੍ਰੋਸੀਜਰ ਘੱਟੋ ਘੱਟ ਹੋਣਾ 2 ਤੋਂ 2.5 ਸਾਲ ਦਾ। ਗ੍ਰੀਨ ਕਾਰਡ ਤੇ ਇੰਨੀ ਦੇਰ ਲੱਗ ਸਕਦੀ ਹੈ ਜੀ। ਦੂਸਰੀ ਆਪਸ਼ਨ ਇਹ ਹੁੰਦੀ ਹੈ ਕਿ ਜੇ ਕੋਈ ਬੰਦਾ ਇੱਥੇ ਘੁੰਮਣ ਆਵੇ ਬਿਨਾਂ ਇਰਾਦੇ ਨਾਲ ਕਿ ਮੈਂ ਇੱਥੇ ਆ ਕੇ ਪੱਕਾ ਹੋਣਾ ਜਾਂ ਰੁਕਣਾ ਜਾਂ ਰਹਿਣਾ, ਵਿਜ਼ਿਟ ਕਰਨ ਆਵੇ, ਤੇ 60 ਜਾਂ 90 ਦਿਨ ਤੋਂ ਬਾਅਦ ਉਹਦਾ ਮਾਈਂਡ ਚੇਂਜ ਹੁੰਦਾ ਕਿ ਮੈਂ ਹੁਣ ਇੱਥੇ ਰੁਕਣਾ, ਇੱਥੇ ਅੱਗੇ ਮੈਂ ਪਰਸਿਊ ਕਰਨਾ, ਇੱਥੇ ਮੈਂ ਕੋਰਟ ਦੇ ਵਿੱਚ ਵਿਆਹ ਕਰਨਾ। 60 ਤੋਂ 90 ਦਿਨ ਤੋਂ ਬਾਅਦ ਵੇਟ ਕਰਕੇ ਤੁਸੀਂ ਇੱਥੇ, ਜੇ ਤੁਹਾਡਾ ਵੀਜ਼ਾ ਨੰਬਰ ਕਰੰਟ ਹੈ, ਤੁਸੀਂ ਇੱਥੇ ਐਡਜਸਟਮੈਂਟ ਫਾਈਲ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ ਜਿਹੜੇ ਗ੍ਰੀਨ ਕਾਰਡ ਵਾਲੇ ਸਪਾਊਸ ਸੀਗੇ, ਸਾਰਿਆਂ ਦੀ ਡੇਟ ਕਰੰਟ ਚੱਲ ਰਹੀ ਸੀਗੀ। ਨੋਰਮਲੀ ਇਹਦਾ ਸਾਲ ਜਾਂ 2 ਸਾਲ ਦਾ ਬੈਕਲੌਗ ਹੁੰਦਾ, ਪਰ ਪਿਛਲੇ ਸਾਲ ਤੋਂ ਇਹ ਕਰੰਟ ਚੱਲ ਰਹੀ ਹੈ, ਤੇ ਜੇ ਆਉਣ ਵਾਲੇ ਵੀ 3, 4, 5 ਮਹੀਨਿਆਂ ਤੱਕ ਇਹ ਕਰੰਟ ਰਹਿੰਦੀ ਹੈ, ਤੇ ਤੁਸੀਂ ਐਡਜਸਟਮੈਂਟ ਫਿਰ ਫਾਈਲ ਕਰ ਸਕਦੇ ਹੋ। ਜਦੋਂ ਐਡਜਸਟਮੈਂਟ ਤੁਸੀਂ ਫਾਈਲ ਕਰਤੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਉੱਥੇ ਰਹਿਣਾ, ਤੇ ਤੁਹਾਨੂੰ 6 ਮਹੀਨੇ ਦੇ ਅੰਦਰ ਅੰਦਰ ਇਹ ਵਰਕ ਪਰਮਿਟ ਦਿੰਦੇ ਨੇ, ਤੇ ਸਾਲ ਦੇ ਕਰੀਬ ਲਾ ਦਿੰਦੇ ਨੇ, ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਕੰਡੀਸ਼ਨਲ। ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਅਮਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਸੀਗਾ, ਜਿੱਦਾਂ ਮੈਂ ਨਾ ਨੈਕਸਟ ਈਅਰ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ ਜੀ। ਭਾਜੀ, ਮੈਂ ਨਾ 2-3 ਮੰਥ ਜਿੱਦਾਂ ਆਊਟ ਆਫ ਯੂਨਾਈਟਿਡ ਸਟੇਟਸ ਰਿਹਾ ਸੀਗਾ, ਤੇ ਮੈਨੂੰ ਉਹ 2-3 ਮੰਥ ਅੱਗੇ ਵਧਾ ਕੇ ਵੇਟ ਕਰਕੇ ਕਰਨੀ ਪਊਗੀ? ਭਾਜੀ, ਜਦੋਂ ਤੁਸੀਂ ਸਿਟੀਜ਼ਨਸ਼ਿਪ ਫਾਈਲ ਕਰਨੀ ਹੈ ਨਾ, ਜਿੱਦਣ ਤੁਸੀਂ ਐਪਲੀਕੇਸ਼ਨ ਨੂੰ ਭੇਜਣੀ ਹੈ, ਹਾਂਜੀ, ਤੁਸੀਂ ਉਦੋਂ ਤੋਂ ਆਪਣੀ ਕਲੌਕ ਪਿੱਛੇ ਨੂੰ ਦੇਖਣੀ ਹੈ। ਇਹ ਨਹੀਂ ਕਿ ਅੱਜ ਤੋਂ ਤੁਸੀਂ ਕੈਲਕੂਲੇਸ਼ਨ ਕਰਨੀ ਸ਼ੁਰੂ ਕਰ ਦੇਣੀ ਹੈ। ਜਿੱਦਣ ਤੁਸੀਂ ਅਪਲਾਈ ਕਰਨੀ ਹੈ, ਤੁਸੀਂ ਉਦੋਂ ਦੇਖਣਾ ਹੈ ਕਿ ਮੈਨੂੰ 5 ਸਾਲ ਇੱਥੇ, ਮੈਨੂੰ ਗ੍ਰੀਨ ਕਾਰਡ ਮਿਲਣ ਨੂੰ 5 ਸਾਲ ਹੋਏ ਕਿ ਨਹੀਂ ਹੋਏ। ਇੱਕ ਚੀਜ਼ ਤੁਸੀਂ ਇਹ ਦੇਖਣੀ ਹੈ। ਦੂਸਰੀ ਚੀਜ਼ ਤੁਸੀਂ ਇਹ ਦੇਖਣੀ ਹੈ, ਜਦੋਂ ਤੁਸੀਂ ਸਿਟੀਜ਼ਨਸ਼ਿਪ ਫਾਈਲ ਕਰਨੀ ਹੈ, ਤੁਸੀਂ 90 ਦਿਨ US ਉਹ ਵਾਲੀ ਸਟੇਟ ਦੇ ਵਿੱਚ ਜਿੱਥੋਂ ਤੁਸੀਂ ਫਾਈਲ ਕੀਤਾ ਕੰਟੀਨਿਊਸਲੀ ਰਹਿਣੇ ਚਾਹੀਦੇ ਆ। ਤੀਸਰੀ ਚੀਜ਼ ਤੁਸੀਂ ਇਹ ਦੇਖਣੀ ਹੈ ਕਿ ਇਹ 5 ਸਾਲਾਂ ਦੇ ਵਿੱਚ ਤੁਸੀਂ 2.5 ਸਾਲ US ਦੇ ਵਿੱਚ ਫਿਜ਼ੀਕਲੀ ਪ੍ਰੈਜ਼ੈਂਟ ਸੀਗੇ, ਤੇ ਜਿਹੜਾ ਤੁਹਾਡਾ 2-3 ਮਹੀਨੇ ਵਾਲਾ ਜਿਹੜਾ ਟ੍ਰਿਪ ਹੈਗਾ, ਉਹਦਾ ਕੋਈ ਫਰਕ ਨਹੀਂ ਪੈਂਦਾ ਇਹਦੇ ਉੱਤੇ। ਯਾਨੀ ਮੈਂ 5 ਸਾਲ ਪੂਰੇ ਹੁੰਦੇ ਵੇਟ ਕਰ ਨਾ ਹੋਣ ਤੇ ਨਾਲ ਹੀ ਅਪਲਾਈ ਕਰ ਸਕਦਾ ਹਾਂ ਜੀ? ਹਾਂਜੀ, ਤੇ ਇਹਨਾਂ ਨੇ ਇੱਕ ਹੋਰ ਆਪਸ਼ਨ ਦਿੱਤੀ ਹੈ ਕਿ ਤੁਸੀਂ 3 ਮਹੀਨੇ ਪਹਿਲਾਂ ਫਾਈਲ ਕਰ ਸਕਦੇ ਹੋ, ਮਤਲਬ ਕਿ ਤੁਸੀਂ 9ਵੇਂ ਮਹੀਨੇ ਫਾਈਲ ਕਰ ਸਕਦੇ ਹੋ। 3 ਮਹੀਨੇ ਪਹਿਲਾਂ? 4 ਸਾਲ ਜੀ। ਹਾਂਜੀ, 4 ਸਾਲ ਦੇ ਲੱਗਦੇ ਆ? ਨਹੀਂ, ਸੇਮ ਹੀ ਫੀਸ ਆ ਸਾਰਿਆਂ ਦੀ। ਸੇਮ ਫੀਸ ਆ ਜੀ। ਤੇ ਆਹ ਜਿਹੜੇ 2-3 ਮਹੀਨੇ ਆਊਟ ਰੱਖੇ, ਉਹਦਾ ਵੀ ਕੋਈ ਮਤਲਬ ਨਹੀਂ ਹੈ ਲੈਣ ਚ ਨਾ? 3 ਮਹੀਨੇ ਪਹਿਲਾਂ ਇਹ ਵੀ ਕਰ ਸਕਦਾ ਜੀ? ਹਾਂਜੀ, ਜਿੱਦਾਂ ਦੱਸਿਆ ਨਾ ਤੁਹਾਨੂੰ, ਅੱਧਾ ਟਾਈਮ 2.5 ਸਾਲ, 5 ਤੋਂ 2.5 ਸਾਲ ਰਹਿਣਾ ਜ਼ਰੂਰੀ ਹੁੰਦਾ, ਤੇ 3 ਮਹੀਨੇ ਦਾ ਕੋਈ ਚੱਕਰ ਨਹੀਂ ਪੈਣਾ ਤੁਹਾਨੂੰ। ਜੀ, ਧੰਨਵਾਦ ਜੀ, ਥੈਂਕ ਯੂ ਜੀ। ਜੇ ਜ਼ਿਆਦਾ ਲੰਮਾ ਸਮਾਂ ਇਸ ਮਾਮਲੇ ਦੇ ਵਿੱਚ ਆਪਾਂ ਰੀਸੈਂਟਲੀ ਵੀ ਜਿਹੜਾ ਜੇ ਤਰਕੀਆਂ ਨਾ ਜੀ, ਆਪਾਂ ਜੇ ਦੱਸੀਏ ਵੀ ਜੇ 6 ਮਹੀਨੇ ਤੋਂ ਵੱਧ ਰਹਿੰਦੇ ਆ ਤਾਂ ਫਿਰ ਕਲੌਕ ਰੀਸੈਟ ਹੋ ਜਾਂਦੀ, ਰਾਈਟ? ਹਾਂਜੀ, ਜੇ ਤੁਸੀਂ ਆਪਣੀ ਮਰਜ਼ੀ ਨਾਲ ਡੈਲੀਬਰੇਟਲੀ 6 ਮਹੀਨੇ ਤੋਂ ਵੱਧ ਰਹਿੰਦੇ ਹੋ ਫਿਰ ਹੋ ਜਾਂਦੀ ਹੈ। ਜੇ ਕੋਈ ਐਮਰਜੈਂਸੀ ਜਿੱਦਾਂ ਹੁਣ ਕੋਵਿਡ ਹੋ ਗਿਆ, ਬੇਸਿਕਲੀ ਬਗੈਰ ਦੱਸੇ ਜੇ ਉਹਨਾਂ ਨੂੰ ਤੁਸੀਂ ਆਪਣੀ ਮਰਜ਼ੀ ਦੇ ਨਾਲ ਰਹਿੰਦੇ ਆ 6 ਮਹੀਨੇ ਤੋਂ ਵੱਧ, ਤਾਂ ਫਿਰ ਤੁਹਾਡੇ ਜਿਹੜੇ ਪਿਛਲੇ ਜਿੰਨੇ ਵੀ ਸਾਲ ਤੁਸੀਂ ਰਹੇ ਆ ਇੱਥੇ, ਉਹ ਸਾਰੇ ਜ਼ੀਰੋ ਹੋ ਜਾਂਦੇ ਆ।
ਹਾਂਜੀ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਨੇ ਲక్ష్మణ ਸਿੰਘ ਜੌਹਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਜੋਤ ਖਾਲਸਾ ਜੀ, ਸਤਿ ਸ੍ਰੀ ਅਕਾਲ ਰਾਜਕਾਂਤ ਜੀ ਤੇ ਆਪਣੇ ਜਗਵੀਰ ਸਿੰਘ ਵੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਆ ਜੀ, ਮੈਂ 2013 ਚ ਸਿਟੀਜ਼ਨ ਹੋਇਆ ਸੀ ਜੀ, ਤਾਂ ਮੇਰੇ ਮੁੰਡਾ ਕੁੜੀ ਉੱਥੇ ਰਹਿ ਹੋਇਆ, ਕੁੜੀ ਪੜ੍ਹਦੀ ਮੈਂਟਲ ਹੋ ਗਈ ਸੀਗੀ, ਤਾਂ ਮੁੰਡਾ ਸਿੱਧਾ ਜਿਹਾ ਦਾ ਉਮਰ ਤਾਂ ਉਹਨਾਂ ਦੀ ਜ਼ਿਆਦਾ ਆ ਤੇ ਵਿਆਹ ਹੋਏ ਹੈ ਨਹੀਂ, ਤਾਂ ਮੈਂ ਇਹਨੂੰ ਪਹਿਲਾਂ ਕੀਤਾ ਜੀ ਗ੍ਰੀਨ ਕਾਰਡ ਤੇ, ਤਾਂ ਮੈਂ SSI ਵੀ ਲੈਂਦਾ ਆ, ਤਾਂ ਮੈਂ ਮੈਡੀਕੇਅਰ ਵੀ ਲੈਂਦਾ ਆ, ਤੇ ਉਹ 2000 ਮਤਲਬ 14 ਚ ਉਹਨਾਂ ਦਾ ਪ੍ਰੂਫ ਹੋਇਆ ਸੀ, ਐਂਡ ਤੇ ਕੀਤਾ ਸੀਗਾ ਅਪਲਾਈ ਉਹਨਾਂ ਦਾ 13 ਚ, ਤੇ ਉਹਨਾਂ ਦਾ ਕੋਈ ਉਹ ਪ੍ਰੂਫ ਹੋਈ ਚਿੱਠੀ ਆਈ ਆ, ਮੁੜ ਕੇ ਚਿੱਠੀ ਛੁੱਠੀ ਨਹੀਂ ਆਈ ਆ, ਕੋਈ ਆਊਗੀ ਕਿ ਨਹੀਂ? ਤੁਸੀਂ ਉਹਨਾਂ ਨੂੰ ਜੀ ਫੋਲੋ ਅਪ ਕਰੋ, ਚਿੱਠੀ ਤੁਹਾਡੀ ਅੱਗੇ ਕੇਸ ਤੁਰਨਾ ਚਾਹੀਦਾ NVC ਤੱਕ। ਕਿਹੜੇ 2014 ਚ ਕੀਤਾ ਸੀਗਾ? ਏਦਾਂ ਹੀ 2013 ਚ ਐਂਡ ਚ ਕੀਤਾ ਜੀ, ਜਿਹੜੀ ਉਹਨਾਂ ਦੀ ਚਿੱਠੀ ਪ੍ਰੂਫ ਹੋਈ ਆ 2014 ਸ਼ੁਰੂ ਚ। ਅੱਛਾ ਜੀ, ਤੁਸੀਂ NVC ਵਾਲਿਆਂ ਨੂੰ ਕੰਟੈਕਟ ਕਰੋ, ਤੁਹਾਨੂੰ ਟਾਈਮਲਾਈਨ ਦੱਸ ਦੇਣਗੇ ਕਿੱਦਾਂ। ਇਹ ਅਸੀਂ ਬਥੇਰਾ ਫੋਨ ਕਰਦੇ ਹੋ, ਫੋਨ ਨਹੀਂ ਚੱਕਦੇ ਹੈਗੇ। ਤੁਸੀਂ ਬਾਅਦ ਚ ਇਹਨਾਂ ਨੂੰ ਕੰਟੈਕਟ ਕਰ ਲਿਓ, ਚਿੱਠੀ ਪਵਾਉਣੀ ਪਊਗੀ ਤੁਹਾਨੂੰ ਲੈਟਰ। ਹਾਂਜੀ ਹਾਂਜੀ ਜੀ ਬਿਲਕੁਲ। ਸਤਿ ਸ਼੍ਰੀ ਅਕਾਲ। ਤੇ ਦੇਖੋ ਜਦੋਂ ਤੁਸੀਂ ਆਪੋ ਆਪਣੇ ਜਿਹੜੇ ਵਕੀਲ ਹੁੰਦੇ ਆ ਨਾ, ਜਿਨ੍ਹਾਂ ਦੇ ਥਰੂ ਤੁਸੀਂ ਕਈ ਵਾਰੀ ਕਰ ਰਹੇ ਹੁੰਦੇ ਆ, ਉਹਨਾਂ ਨੂੰ ਵੀ ਜਿਹੜਾ ਪੁੱਛਿਆ ਕਰੋ। ਮੈਨੂੰ ਪਤਾ ਵੀ ਕਈ ਵਾਰੀ ਜਿਹੜੀ ਉਹ ਆ ਜਾਂਦੀ ਆ, ਸੋ ਟਰਾਈ, ਜੇ ਫਿਰ ਨਹੀਂ ਤੁਹਾਡਾ ਉਹ ਵਕੀਲ ਤੁਹਾਡੇ ਕੰਮ ਆ ਰਿਹਾ, ਤੇ ਫਿਰ ਵਕੀਲ ਵੀ ਤੁਹਾਨੂੰ ਜਿਹੜਾ ਚੇਂਜ ਕਰ ਲੈਣਾ ਚਾਹੀਦਾ। ਤੁਸੀਂ ਕੰਸਲਟ ਕਰ ਸਕਦੇ ਹੋ ਜੇ ਤਿਰਕੀਆਣਾ ਹੋਣਾ ਨੂੰ 4157157790 ਦੇ ਉੱਤੇ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਮਲਕੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਚਾਹੁੰਦਾ, ਮੈਂ ਸਵਾਲ ਹੈ ਭਾਜੀ ਵੀ ਹੇਟਰਨ ਮਿਸਟੀਮਨਰ ਕੋਡ 2002A ਵੀ ਭਾਜੀ ਮੇਰਾ ਕੇਸ ਚੱਲਦਾ ਪਿਆ ਜੀ, ਵੀ ਗ੍ਰੀਨ ਕਾਰਡ ਅਪਲਾਈ ਕਰਨ ਤੇ ਇਫੈਕਟ ਪੈ ਸਕਦਾ ਇਹਦਾ ਜੀ? ਭਾਜੀ ਕਾਹਦਾ ਚਾਰਜ ਹੈਗਾ? ਹਿਟ ਐਂਡ ਰਨ ਦਾ ਮਿਸਡਮੀਨਰ ਚਾਰਜ ਹੈ ਭਾਜੀ। ਹਿਟ ਐਂਡ ਰਨ ਦਾ ਕੋਈ ਫਰਕ ਨਹੀਂ ਪੈਂਦਾ ਜੇ ਪਰਸਨਲ ਇੰਜਰੀ ਕਿਸੇ ਨੂੰ ਨਹੀਂ ਕੀਤੀ ਹੈਗੀ। ਜੇ ਤੁਸੀਂ ਕਿਸੇ ਨੂੰ ਇੰਜਰ ਕੀਤਾ, ਸਪੈਸ਼ਲੀ ਵੂਮਨ ਜਾਂ ਚਾਈਲਡ ਹੈਗਾ, ਫਿਰ ਥੋੜੀ ਜਿਹੀ ਕੰਪਲੀਕੇਸ਼ਨ ਆ ਸਕਦੀ ਹੈ, ਪਰ ਇਵੈਂਚੁਅਲੀ ਡਿਪੈਂਡ ਕਰਦਾ ਹੈ ਕਿ ਕਨਵਿਕਸ਼ਨ ਜੇ ਮਿਸਡਮੀਨਰ ਦੀ ਹੈ ਤੇ ਤੁਹਾਨੂੰ ਅੱਗੇ ਕਿੱਦਾਂ ਉਹ ਸਸਪੈਂਡਡ ਸੈਂਟੈਂਸਿੰਗ ਦਿੰਦੇ ਆ ਜਾਂ ਕੀ ਦਿੰਦੇ ਆ, ਤੇ ਉਹਦੇ ਨਾਲ ਤੁਹਾਨੂੰ ਕੋਈ ਫਰਕ ਪੈਣਾ ਨਹੀਂ ਚਾਹੀਦਾ ਹੈਗਾ, ਅਨਲੈਸ ਕਿਸੇ ਨੂੰ ਪ੍ਰੀਵੀਅਸਲੀ ਤੁਸੀਂ ਇੰਜਰ ਕੀਤਾ। ਇੰਜਰ ਹੋਏ ਸੀ ਭਾਜੀ, ਪਰ ਉਹ ਤੁਰ ਗਏ ਸੀ ਦੂਜੇ ਦਿਨ ਹੀ, ਤੇ ਉਹ ਦੂਜੇ ਦਿਨ ਹੀ ਤੁਰ ਗਏ ਸੀ ਘਰ, ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਉਹਨਾਂ ਨੇ ਵੀ ਕੇਸ ਦੁਬਾਰੇ ਵਾਪਸ ਉਹਨਾਂ ਨੇ। ਤੁਹਾਨੂੰ ਫਿਰ ਸਿਰਫ ਚਾਰਜਿਸ ਹੀ ਸੀਗੇ ਕਿ ਕਨਵਿਕਸ਼ਨ ਹੋਈ ਹੈ ਤੁਹਾਡੀ? ਕੱਲੀ ਉਹਦੇ ਕੇਸ ਉਹਦਾ ਤਾਂ ਇਹ ਹਿਟ ਰਨ ਦਾ ਉਹਦਾ ਹੀ ਹੋਇਆ ਜੀ। ਨਹੀਂ, ਉਹਨਾਂ ਨੇ ਤੁਹਾਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਜਾਂ ਸਿਰਫ ਕਿ ਨਹੀਂ? ਉਹਨਾਂ ਨੇ ਪੁਲਿਸ ਵਾਲਿਆਂ ਨੇ ਨਹੀਂ ਦੋਸ਼ੀ ਕਰਾਰ ਦਿੱਤਾ ਜੀ, ਉਹਨਾਂ ਨੇ ਕੋਰਟ ਚ ਭੇਜਿਆ ਲੈਟਰ, ਕੋਰਟ ਵਾਲਿਆਂ ਨੇ ਮੈਨੂੰ ਘਰ। ਤੇ ਹਜੇ ਕੋਰਟ ਚ ਡੇਟ ਆਣੀ ਹੈ ਤੁਹਾਡੀ? ਡੇਟ 2 ਵਾਰ ਪੈ ਗਈ ਹੈ ਜੀ, ਅੱਗੇ ਪਈ ਜਾਂਦੀ ਹੈ ਜੀ। ਅੱਗੇ ਪੈਂਦੀ ਹੈ ਹਜੇ, ਫਿਰ ਤੁਸੀਂ ਫਾਈਟ ਕਰਨਾ ਪੈਣਾ ਤੁਹਾਨੂੰ। ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਕ੍ਰਿਮੀਨਲ ਆਪਣਾ ਡਿਫੈਂਸ ਲਾਇਰ ਲਿਆਓਗੇ ਨਾ, ਉਹਨੂੰ ਤੁਸੀਂ ਲਾਇਰ ਨੂੰ ਸਪੈਸ਼ਲੀ ਕਹਿਣਾ ਕਿ ਮੇਰਾ ਇਮੀਗ੍ਰੇਸ਼ਨ ਵਾਲਾ ਮਸਲਾ ਚੱਲ ਰਿਹਾ ਹੈਗਾ, ਮੈਂ ਵਿੱਚ ਇੱਕ ਇਮੀਗ੍ਰੇਸ਼ਨ ਲਾਇਰ ਪਵਾਉਣਾ ਹੈਗਾ। ਇਹਨੂੰ ਆਪਾਂ ਕਹਿੰਦੇ ਹੈਗੇ ਕੋਲੈਟਰਲ ਇਮੀਗ੍ਰੇਸ਼ਨ ਕੌਨਸੀਕੁਐਂਸਸ। ਤੁਹਾਡਾ ਜੇ ਕੋਈ ਵੀ ਕੇਸ ਚੱਲ ਰਿਹਾ ਹੈ, ਕਿਸੇ ਵੀ ਕਿਸਮ ਦਾ ਕੇਸ ਹੈਗਾ, ਤੁਸੀਂ ਕੋਰਟ ਮੋਰੇ ਹੋ, ਤੇ ਉਹ ਜਿਹੜੇ ਵਕੀਲ ਹੁੰਦੇ ਨੇ ਜਾਂ ਜੱਜ ਹੁੰਦੇ ਨੇ, ਉਹ ਇਮੀਗ੍ਰੇਸ਼ਨ ਪਰਸਪੈਕਟਿਵ ਤੋਂ ਨਹੀਂ ਸੋਚ ਰਹੇ ਹੁੰਦੇ, ਕਿਉਂਕਿ ਉਹ ਰੂਟੀਨਲੀ ਜਿੱਦਾਂ ਸਿਟੀਜ਼ਨ ਵਾਲਿਆਂ ਦੇ ਕੇਸ ਹੀ ਕਰਦੇ ਨੇ। ਤੇ ਤੁਸੀਂ ਨਾ ਜੱਜ ਨੂੰ ਜਾਂ DA ਨੂੰ ਤੁਸੀਂ ਇੱਕ ਕਹਿੰਦੇ ਨੇ ਕੋਲੈਟਰਲ ਇਮੀਗ੍ਰੇਸ਼ਨ ਕੌਨਸੀਕੁਐਂਸਸ ਬਰੀਫ, ਉਹਦੇ ਵਿੱਚ ਆਪਾਂ ਕੀ ਹੈ ਕਿ ਆਪਾਂ ਨਾ ਇੱਕ ਲੈਟਰ ਜਾਂ ਸਟੇਟਮੈਂਟ ਪ੍ਰਿਪੇਅਰ ਕਰਦੇ ਹਾਂ ਕਿ ਇਹ ਜਿਹੜੇ ਚਾਰਜਿਸ ਹੈ ਇਹ ਇਸ ਤਰੀਕੇ ਨਾਲ ਦੀ ਇਮੀਗ੍ਰੇਸ਼ਨ ਨੂੰ ਅਫੈਕਟ ਕਰਨਗੇ ਜਾਂ ਡਿਲੇ ਕਰਨਗੇ, ਤੇ ਤਾਂ ਇਸ ਜਿਹੜਾ ਤੁਹਾਡਾ ਲਾਇਰ ਆਰਗੂ ਕਰੇਗਾ, ਔਨ ਟੌਪ ਆਫ ਦੈਟ ਆਪਾਂ ਇਹ ਆਰਗੂ ਕਰਾਂਗੇ ਕਿ ਇਮੀਗ੍ਰੇਸ਼ਨ ਕਰਕੇ ਇਹਨੂੰ ਥੋੜੀ ਜਿਹੀ ਜ਼ਿਆਦਾ ਰਿਆਇਤ ਦਿੱਤੀ ਜਾਵੇ, ਕਿਉਂਕਿ ਇਹਦੇ ਲਈ ਕੌਨਸੀਕੁਐਂਸਸ ਇੱਕ ਮਿਸਡਮੀਨਰ ਦੇ ਬਹੁਤ ਜ਼ਿਆਦਾ ਐਕਸਟ੍ਰੀਮ ਹੋ ਸਕਦੇ ਨੇ, ਡੀਪੋਰਟ ਇਹਨੂੰ ਲੱਗ ਸਕਦੀ ਹੈ, ਹਨਾ। ਜਦੋਂ ਤੁਹਾਡੀ ਹੁਣ ਕੋਰਟ ਦੀ ਤਰੀਕ ਆਉਂਦੀ ਹੈ ਤੇ ਤੁਸੀਂ ਆਪਣੇ ਲਾਇਰ ਨੂੰ ਸਪੈਸ਼ਲੀ ਦੱਸਿਓ ਕਿ ਮੇਰੇ ਇਮੀਗ੍ਰੇਸ਼ਨ ਦੇ ਮਸਲੇ ਨੇ, ਮੈਨੂੰ ਇਮੀਗ੍ਰੇਸ਼ਨ ਲਾਇਰ ਹਾਇਰ ਕਰਨ ਦੀ ਲੋੜ ਹੈ ਕਿ ਨਹੀਂ ਹੈ, ਤੇ ਜੇ ਉਹ ਕਹਿੰਦਾ ਹਾਂ ਹੈਗੀ ਹੈ ਲੋੜ, ਫਾਇਦਾ ਹੋ ਸਕਦਾ ਹੈ, ਤੁਸੀਂ ਫਿਰ ਸਾਨੂੰ ਸੰਪਰਕ ਕਰੋ ਜੀ। ਥੈਂਕ ਯੂ ਜੀ। ਤੇ ਜੇ ਉਹਨਾਂ ਨੂੰ ਸੰਪਰਕ ਕਰਨ ਦੇ ਲਈ ਨੰਬਰ ਆ 4157157790। ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਹਰਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਹਾਂਜੀ ਭਾਜੀ, ਮੇਰਾ ਨਾਮ ਹਰਮਨ ਆ ਜੀ। ਸਵਾਲ ਪੁੱਛੋ ਜੀ। ਹਾਂਜੀ, ਮੈਂ ਆਪਣੀ ਮੰਮੀ ਲਈ ਕਾਲ ਕਰ ਰਹੀ ਹਾਂ। ਉਹ ਅਮਰੀਕਨ ਗ੍ਰੀਨ ਕਾਰਡ ਆ ਤੇ ਉਹ ਆਸਟ੍ਰੇਲੀਆ ਗਏ ਸੀ 12 ਦਸੰਬਰ ਨੂੰ, ਤੇ ਹੁਣ ਜਿੱਦਾਂ ਉਹਨਾਂ ਦਾ ਵੀਜ਼ਾ ਵੀ ਮਈ ਦੇ ਵਿੱਚ ਐਕਸਪਾਇਰ ਹੋ ਰਿਹਾ, ਤੇ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ? ਜਿੱਦਾਂ ਜੀ ਉਹਨਾਂ ਨੇ ਆ ਤਾਂ ਸਕਦੇ ਨਹੀਂ, ਕਿਉਂਕਿ ਉੱਥੋਂ ਫਲਾਈਟਾਂ ਨਹੀਂ ਆ ਰਹੀਆਂ ਮੈਲਬੌਰਨ ਤੋਂ ਡਾਇਰੈਕਟ।
ਜਿਹੜਾ ਜੀ ਆਸਟ੍ਰੇਲੀਆ ਵਾਲਾ ਨਾ, ਤੁਸੀਂ ਉੱਥੇ ਦੇ ਲਾਇਰ ਨੂੰ ਕੰਟੈਕਟ ਕਰੋ, ਕਿੱਦਾਂ ਵੀਜ਼ਾ ਐਕਸਟੈਂਸ਼ਨ ਫਾਈਲ ਕਰਨੀ ਹੈ, ਕੀ ਹੈ। ਸਾਨੂੰ ਆਸਟ੍ਰੇਲੀਆ ਬਾਰੇ ਨਹੀਂ ਆਪਾਂ ਐਡਵਾਈਸ ਦੇ ਨਹੀਂ, ਆਪਣੇ ਮੇਰੇ ਖਿਆਲ ਨਾਲ ਉਹ ਉੱਥੇ ਨੇ, ਆਸਟ੍ਰੇਲੀਆ 'ਚ ਨੇ। ਆਸਟ੍ਰੇਲੀਆ, ਠੀਕ। ਅਮਰੀਕਨ ਗ੍ਰੀਨ ਕਾਰਡ ਆ ਉਹ। ਹਾਂਜੀ ਹਾਂਜੀ, ਡਸ ਨਾਟ ਮੈਟਰ। ਵੀਜ਼ਾ ਐਕਸਪਾਇਰ ਹੋ ਗਿਆ। ਉਹ ਆਸਟ੍ਰੇਲੀਆ ਦੇ ਵੀਜ਼ੇ ਦੀ ਗੱਲ ਕਰ ਰਹੇ ਨਾ, ਐਕਸਪਾਇਰ ਹੋ ਗਿਆ। ਹਾਂਜੀ, ਆਸਟ੍ਰੇਲੀਆ ਦਾ ਵੀਜ਼ਾ ਐਕਸਪਾਇਰ ਹੋ ਰਿਹਾ, ਪਰ ਇੱਥੋਂ ਜਿੱਦਾਂ ਉਹਨਾਂ ਨੂੰ 6 ਮੰਥ ਹੋ ਜਾਣੇ, ਉਹਦੇ ਲਈ ਆਪਾਂ ਨੂੰ ਕੋਈ ਐਕਸਟੈਂਸ਼ਨ ਲੈਣੀ ਪੈਣੀ ਇਮੀਗ੍ਰੇਸ਼ਨ ਤੋਂ, ਜਾਂ ਉੱਥੋਂ ਹੀ ਵੀਜ਼ਾ ਐਕਸਟੈਂਡ ਕਰਵਾ ਸਕਦੇ? ਇਹਦੀ ਜੀ ਆਪਾਂ ਨਾ ਪਹਿਲਾਂ ਵੀ ਗੱਲ ਕੀਤੀ ਸੀ, ਫਿਰ ਦੱਸ ਦੇਣਾ ਸਾਰੇ ਸਰੋਤੇ ਨੂੰ ਕਿ ਉਹਨਾਂ ਨੇ ਜਦ ਤੱਕ ਉਹ ਆ ਨਹੀਂ ਸਕਦੇ, ਇਹਦਾ ਬਾਅਦ 'ਚ 1 ਸਾਲ ਤੋਂ ਵੱਧ ਜਦੋਂ ਤੁਸੀਂ ਬਾਹਰ ਰਹਿੰਦੇ ਹੋ, ਉਦੋਂ ਤੁਹਾਡਾ ਗ੍ਰੀਨ ਕਾਰਡ ਡੇਂਜਰ 'ਚ ਆਉਂਦਾ ਹੈਗਾ। ਤੇ ਇਹ ਸਰਕਮਸਟੈਂਸਿਸ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਬਲਮ ਨਹੀਂ ਦੇਗੀ। ਉਹਨਾਂ ਨੇ ਕਿਹਾ ਹੈਗਾ ਹੈ ਕਿ 6 ਮਹੀਨੇ ਤੋਂ ਵੱਧ ਵਾਲਿਆਂ ਨੂੰ ਆਪਾਂ ਨਹੀਂ ਹਾਰਡ ਟਾਈਮ ਦੇਵਾਂਗੇ, ਕਿਉਂਕਿ ਇਹ ਤੁਹਾਡੇ ਬਿਯੋਂਡ ਕੰਟਰੋਲ ਹੈਗਾ ਰੀਜ਼ਨ। ਜੀ ਜੀ, ਬਾਕੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਉੱਥੋਂ ਦਾ ਵੀਜ਼ਾ ਨਾ ਕੈਂਸਲ ਹੋ ਜਾਵੇ, ਉਹਦੇ ਲਈ ਤੁਸੀਂ ਉੱਥੇ ਜਿੱਦਾਂ ਜੇ ਉਹਨਾਂ ਨੇ ਦੱਸਿਆ ਆ ਵੀ ਉਹਨਾਂ ਦੇ ਨਾਲ ਉੱਥੇ ਦੇ ਕਿਸੇ ਇਮੀਗ੍ਰੇਸ਼ਨ ਦੇ ਵਕੀਲ ਦੇ ਨਾਲ ਸੰਪਰਕ ਕਰ ਲਓ, ਵੀ ਜੇ ਉੱਥੇ ਐਕਸਟੈਂਡ ਤੁਹਾਡਾ ਉਹ ਵੀਜ਼ਾ ਕਰ ਦਿੰਦੇ ਆ। ਅਗਲੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ, ਜਿੱਦਾਂ ਆਪਣੀ ਬੇਟੀ ਇੰਡੀਆ 'ਚ ਆ, ਤਾਂ ਉਹਦੇ ਹਸਬੈਂਡ ਨੇ ਇੱਥੇ ਪਟੀਸ਼ਨ ਕੀਤੀ ਸੀ, ਪਰ ਉਹ ਜਿੱਦਾਂ ਨਿਊਯਾਰਕ ਉਹਦੀ ਆ, ਉਹਦੇ ਕਰਕੇ ਡੈਥ ਹੋ ਗਈ। 27 ਸਾਲ ਦਾ ਮੁੰਡਾ ਸੀ ਉਹ ਜੀ, ਵਿਆਹ ਕਰਾ ਕੇ ਆਇਆ ਸੀ, 1 ਸਾਲ ਹੋਇਆ ਸੀ। ਪਟੀਸ਼ਨ ਹੋਈ ਹੈ ਉਹਦੇ ਬਾਰੇ ਉਹਦੀ ਫੈਮਿਲੀ ਕੁਝ ਕਰ ਸਕਦੀ ਹੋਊਗੀ? ਮਤਲਬ ਤੁਸੀਂ ਕਹਿ ਰਹੇ ਹੋ ਕਿ ਫੈਮਿਲੀ ਪਟੀਸ਼ਨ ਵਾਪਸ ਲੈ ਸਕਦੀ ਹੈ, ਪੁੱਛ ਰਹੇ? ਨਹੀਂ, ਜਿੱਦਾਂ ਫੈਮਿਲੀ ਪਟੀਸ਼ਨ ਵਾਪਸ ਨਹੀਂ, ਮੇਰਾ ਮਤਲਬ ਕੁੜੀ ਇੰਡੀਆ 'ਚ ਜਿਹਨਾਂ ਵਿਆਹ ਕਰਾ ਕੇ ਆਇਆ ਸੀਗਾ, ਉਹ 1 ਸਾਲ ਦਾ 1 ਸਾਲ ਉਹਦਾ ਵਿਆਹ ਕਰਾ ਕੇ ਜਿੱਦਾਂ ਇੱਥੇ ਆ ਗਿਆ ਸੀ, ਪਰ ਉਹਦੀ ਇੱਥੇ ਡੈਥ ਹੋ ਗਈ ਆ ਕੋਰੋਨੇ ਵਿੱਚ। ਉਹ ਆਪਣੇ ਰਿਸ਼ਤੇਦਾਰ ਆ, ਮੈਂ ਕਿਹਾ ਚਲੋ। ਹਾਂਜੀ, ਉਹ ਸਿਟੀਜ਼ਨ ਸੀ। ਹਾਂਜੀ, ਉਹ ਫਿਰ ਆਪਾਂ ਨਾ ਜਿੱਦਾਂ ਅੱਜ ਡਿਸਕਸ ਕੀਤਾ ਸੀਗਾ, ਵਿਡੋ ਪਟੀਸ਼ਨ ਵਾਲਾ, ਇਹ ਤੁਹਾਡਾ ਐਗਜ਼ੈਕਟਲੀ ਵਿਡੋ ਪਟੀਸ਼ਨ ਵਾਲਾ ਕੇਸ ਆ ਜਾਂਦਾ ਹੈ। ਤੇ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਨਾ ਤੁਹਾਨੂੰ ਕੰਟੈਕਟ ਕਰਨਾ ਪੈਣਾ, ਤੇ ਜਿਹੜੀ 130 ਜਿੱਦਾਂ ਪਟੀਸ਼ਨ ਹੁੰਦੀ ਹੈ, ਉਹਨੂੰ ਉਹਨਾਂ ਨੂੰ ਕਹਿਣਾ ਕਿ ਡੈਥ ਹੋ ਗਈ ਹੈ, ਤੇ ਉਹਨੂੰ ਨਾ 360 'ਚ ਕਨਵਰਟ ਕਰ ਦੇਣਗੇ। ਭੈਣ ਜੀ, ਤੁਸੀਂ ਨਾ ਪ੍ਰੋਫੈਸ਼ਨਲ ਲਾਇਰ ਨਾਲ ਗੱਲ ਕਰਿਓ। ਜੇ ਤੁਹਾਨੂੰ ਨਹੀਂ ਜਾਣਦੇ ਤਾਂ ਤੁਸੀਂ ਜਗਵੀਰ ਹੋਣਾ ਨੂੰ ਕਰ ਲਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਇਹ ਕੰਪਲਿਕੇਟਡ ਕੇਸ ਹੈਗਾ ਹੈ ਨਾ। ਜੀ ਜੀ, ਥੈਂਕ ਯੂ ਜੀ। ਜੀ, ਥੈਂਕ ਯੂ। ਅਗਲੇ ਕਾਲਰ ਜੀ। ਮੇਰੀ ਰਿਕੁਐਸਟ ਸੀਗੀ ਕਿ ਸਾਰਿਆਂ ਨੂੰ ਜਦੋਂ ਨਾ ਮੈਸੇਜ ਕਰਦੇ ਨੇ, ਤੇ ਕਾਫੀ ਸਾਰੇ ਅਜੇ ਵੀ ਜਿੱਦਾਂ ਉਹਨਾਂ ਨੇ ਮੈਸੇਜ ਕਰਦੇ ਨੇ ਪਰ ਨਾਮ ਜਾਂ ਮੈਟਰ ਨਹੀਂ ਲਿਖਿਆ ਹੁੰਦਾ, ਤੇ ਮੈਂ ਸਾਰਿਆਂ ਨੂੰ ਰਿਪਲਾਈ ਨਹੀਂ ਕਰ ਸਕਦਾ। ਤੇ ਫਿਰ ਇਸ ਲਈ ਦਰਸ਼ਕਾਂ ਨੂੰ ਰਿਕੁਐਸਟ ਹੈ, ਕਈ ਵਾਰੀ ਛੋਟੇ ਛੋਟੇ ਮਸਲੇ ਹੁੰਦੇ ਨੇ, ਉਹਨੂੰ ਮੈਂ ਮੈਸੇਜ ਕਰਕੇ ਸੁਲਝਾ ਸਕਦਾ। ਤੇ ਆਪਣਾ ਪੂਰਾ ਪਲੀਜ਼ ਜਦੋਂ ਟੈਕਸਟ ਕਰੂੰਗੇ ਆਪਣੀ ਪੂਰੀ ਮੈਟਰ ਐਕਸਪਲੇਨ ਕਰਨਾ, ਕਿਉਂਕਿ ਮੈਨੂੰ ਸਾਰਿਆਂ ਨੂੰ ਕਾਲ ਕਰਨੀ ਇੰਪੋਸੀਬਲ ਹੈਗੀ। ਜੀ, ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਪਹਿਲਾਂ ਵੀ ਸਾਨੂੰ ਜਗਵੀਰ ਹੁਣੀ ਵੀ ਕਿਹਾ ਸੀ, ਸਾਨੂੰ ਕਾਲਾਂ ਵੀ ਬਹੁਤ ਆਈਆਂ ਵੀ ਕਈ ਵਾਰੀ ਉਹ ਸਾਡੇ ਮੈਸੇਜ ਰਿਟਰਨ ਨਹੀਂ ਆਉਂਦੇ। ਸੋ ਰੀਜ਼ਨ ਇਹੀ ਆ, ਜਦੋਂ ਵੀ ਤੁਸੀਂ WhatsApp ਜਾਂ ਮੈਸੇਜ ਕਰਨਾ ਹੈਗਾ ਆ ਇਮੀਗ੍ਰੇਸ਼ਨ ਦੀ ਬਾਬਤ, ਤੇ ਡਿਟੇਲ ਦੇ ਵਿੱਚ ਆਪਣਾ ਕੁਐਸਚਨ ਲਿਖੋ ਤੇ ਆਪਣਾ ਪੂਰਾ ਨਾਮ ਵਗੈਰਾ ਪੂਰਾ ਲਿਖੋ, ਹੈ ਨਾ। ਸੋ ਬਾਕੀ ਜੇ ਇੰਡੀਆ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਇਹਨਾਂ ਦੇ ਫਾਦਰ ਆਪਾਂ ਦੱਸਿਆ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਉਹ ਵੀ ਵਕੀਲ ਹੈਗੇ ਆ, ਸੋ ਤੁਸੀਂ ਦੋਨਾਂ ਨਾਲ ਹੀ ਜਿਹੜੀ ਆ ਗੱਲਬਾਤ ਕਰ ਸਕਦੇ ਆ। ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਨੇ, ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦੀ ਹਾਂ ਵੀ ਸਾਡੀ ਬੇਟੀ ਦਾ ਅਸੀਂ ਅਪਲਾਈ ਕੀਤਾ ਸੀ, ਅਸੀਂ ਗ੍ਰੀਨ ਕਾਰਡ ਦਾ ਹੋਲਡਰ ਹਾਂ, ਜੈਸੇ ਜਿੱਦਾਂ 4/2017 ਨੂੰ ਕੀਤਾ ਸੀਗਾ। ਉਹਨਾਂ ਨੇ ਮੁੜ ਕੇ ਸਾਡੇ ਤੋਂ ਜਿੱਦਾਂ 1.5 ਸਾਲ ਬਾਅਦ ਜਿੱਦਾਂ ਉਹਨਾਂ ਨੇ ਪੇਪਰ ਨਿਕਲੇ, ਤੇ ਉਹਨਾਂ ਨੇ ਸਾਡੇ ਤੋਂ ਪੇਪਰ ਮੰਗੇ ਦੂਜੇ ਸਾਰੇ, ਵੀ ਉਹਦੇ ਪ੍ਰੂਫ ਦਿਓ ਸਾਰੇ। ਉਹ ਅਸੀਂ ਭੇਜ ਕੇ ਨਾਲ ਉਹਨਾਂ ਨੇ DNA ਵੀ ਲਿਖਿਆ ਸੀ। DNA ਅਸੀਂ ਕਰਾ ਨਹੀਂ, ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਪੇਪਰ ਹੀ ਭੇਜ ਦਿਓ, DNA ਦੀ ਲੋੜ ਨਹੀਂ। ਪਰ ਉਹਨਾਂ ਨੇ ਰਿਜੈਕਟ ਕਰਤਾ, ਜਿੱਦਾਂ ਉਹਨਾਂ ਨੇ ਕਿਹਾ ਅਸੀਂ ਤੁਹਾਡਾ ਕੇਸ ਨਹੀਂ ਕਰ ਰਹੇ ਹਾਂ, ਵੀ ਤੁਸੀਂ $110 ਦੀ ਫੀਸ ਲਾ ਕੇ, ਤੇ ਜੇ ਤੁਸੀਂ ਆਪਦਾ ਕੇਸ ਰਿਨਿਊ ਕਰਾਉਣਾ ਚਾਹੁੰਦੇ ਆ ਤਾਂ ਵੀ ਭੇਜੋ। ਫਿਰ ਅਸੀਂ ਉਹ ਭੇਜਤਾ, DNA ਵੀ ਕਰਾਤਾ। ਹਾਂਜੀ, DNA ਦੀ ਰਿਪੋਰਟ ਵੀ ਕਰਾਤੀ। ਬੇਟੀ ਇੰਡੀਆ ਸੀ, ਬੇਟੀ ਦਾ ਵੀ DNA ਇੰਡੀਆ ਕਰਾਤਾ, ਤੇ ਹੁਣ ਉਹਨਾਂ ਦਾ ਕੋਈ ਸਾਨੂੰ ਆਇਆ ਨਹੀਂ। 3 ਮਹੀਨੇ ਹੋ ਗਏ ਜਿੱਦਾਂ ਭੇਜੇ ਨੂੰ। ਜੀ, ਸੁਣਿਓ ਹੁਣ ਭੈਣ ਜੀ, ਇਹਨੂੰ ਟਾਈਮ ਲੱਗ ਸਕਦਾ ਇਹਨੂੰ ਥੋੜਾ ਜਿਹਾ। ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਜਦੋਂ ਆਪਣੇ ਬੱਚਿਆਂ ਦੇ ਲਈ ਕਰਦੇ ਨੇ ਅਡਲਟਲੀ, ਉਹਨੂੰ ਕਾਫੀ ਸਾਲ ਲੱਗ ਸਕਦੇ ਨੇ, ਕਿਉਂਕਿ ਇਹ ਕਰੰਟ ਨਹੀਂ ਹੈਗੀ ਇਹਨਾਂ ਦੀ ਡੇਟ। ਤੇ ਫਿਰ ਜਦੋਂ ਇੰਨਾ ਸਾਰਾ ਟਾਈਮ ਲੱਗ ਸਕਦਾ, ਸਾਲ ਲੱਗ ਸਕਦੇ ਨੇ, ਤੇ ਇਮੀਗ੍ਰੇਸ਼ਨ ਨੂੰ ਵੀ ਕੋਈ ਪ੍ਰਾਇਓਰਟੀ ਨਹੀਂ ਹੈਗੀ ਉਹਨਾਂ ਦੀ ਕਿ ਇਹਨੂੰ 1-2 ਮਹੀਨੇ 3 ਮਹੀਨੇ 'ਚ ਉਹਨਾਂ ਨੇ ਡਿਸੀਜਨ ਦੇਣਾ ਹੈਗਾ। ਇਹ ਹੈ ਕਿ ਤੁਸੀਂ ਆਪਣੇ ਕੇਸ ਨੂੰ ਟਰੈਕ ਰੱਖੋ, ਉਹਦਾ ਨੰਬਰ ਤੁਸੀਂ ਪਾ ਕੇ ਦੇਖੋ ਆਨਲਾਈਨ uscis.gov ਤੇ ਟਾਈਮ ਟੂ ਟਾਈਮ ਤੁਸੀਂ ਉਹਨਾਂ ਨੂੰ ਫੋਲੋ ਅਪ ਰਿਕੁਐਸਟ ਭੇਜ ਸਕਦੇ ਹੋ। ਪਰ ਇਹਦੀ ਤੁਸੀਂ ਇਹ ਨਹੀਂ ਉਮੀਦ ਕਰਨੀ ਕਿ ਮੈਨੂੰ 1-2 ਮਹੀਨੇ ਦੇ ਵਿੱਚ ਜਵਾਬ ਦੇਣਗੇ। ਜੀ, ਧੰਨਵਾਦ। ਥੈਂਕ ਯੂ ਜੀ। ਸਾਡਾ ਸਟੂਡੀਓ ਦਾ ਨੰਬਰ ਬਹੁਤ ਵਾਰ ਸਰੋਤੇ ਪੁੱਛਦੇ, 408-272-5200। ਜੀ, ਅਗਲਾ ਜਿਹੜੇ ਕਾਲਰ ਨੇ ਰਮਨਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੇਰਾ ਕੁਐਸਚਨ ਇਹ ਆ, ਜਿਹੜਾ ਆਪਾਂ ਬ੍ਰਦਰ ਸਿਸਟਰ ਲਈ ਅਪਲਾਈ ਕਰਦੇ ਬਲੱਡ ਰਿਲੇਸ਼ਨ ਵਾਲਾ, ਜੇ ਉੱਥੇ ਆਪਣੇ ਬ੍ਰਦਰਸ ਦਾ ਵਿਆਹ ਹੁੰਦਾ, ਉਹਨਾਂ ਦੇ ਬੱਚੇ ਹੁੰਦੇ ਆ, ਤੇ ਫਿਰ ਆਪਾਂ ਨੂੰ ਉਹ ਦੱਸਣਾ ਪੈਂਦਾ ਆ ਇੱਥੇ, ਜਾਂ ਸਰਟੀਫਿਕੇਟ ਵਗੈਰਾ ਲਾਉਣੇ ਪੈਂਦੇ ਆ? ਇਹ ਕੁਐਸਚਨ ਆ। ਹਾਂਜੀ, ਤੁਸੀਂ ਇਹ ਦੱਸ, ਇਹਦਾ ਹੁਣ ਕੀ ਹੈ ਕਿ ਜਦੋਂ ਉਹਨਾਂ ਦਾ ਨੰਬਰ ਕਰੰਟ ਹੁੰਦਾ ਹੈ ਨਾ 10-15 ਸਾਲ ਦੇ ਵਿੱਚ, ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ, ਜਿਹੜੇ ਉਸ ਟਾਈਮ ਉਹਨਾਂ ਦੇ ਸਪਾਊਸ ਨੇ ਤੇ ਜਿਹੜੇ ਉਸ ਟਾਈਮ ਉਹਨਾਂ ਦੇ ਮਾਈਨਰ ਚਿਲਡਰਨ ਨੇ, ਉਹਨਾਂ ਨੂੰ ਇਹ ਬੈਨੀਫਿਟ ਮਿਲਦਾ। ਤੇ ਇਸ ਲਈ ਤੁਸੀਂ ਜਦੋਂ ਹੀ ਉਹਨਾਂ ਦਾ ਵਿਆਹ ਹੁੰਦਾ ਤੁਸੀਂ ਇਮੀਗ੍ਰੇਸ਼ਨ ਨੂੰ ਨਾ ਇੱਕ ਲੈਟਰ ਭੇਜ ਦਿਓ ਤੇ ਮੈਰਿਜ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਵਗੈਰਾ ਉਹਨਾਂ ਨੂੰ ਦੇ ਦਿਓ, ਤਾਂ ਕਿ ਇਮੀਗ੍ਰੇਸ਼ਨ ਉਹਨਾਂ ਨੂੰ ਐਂਟਰ ਕਰ ਲਵੇ ਸਿਸਟਮ। ਜਦੋਂ ਫਿਰ ਨੰਬਰ ਆਏਗਾ, ਤਾਂ ਕਰਕੇ ਕਿ ਜਦੋਂ ਸਾਡੇ ਕੇਸ ਦੀ ਅੱਗੇ ਡਿਟੇਲਸ ਆਣ, ਇਨਵੋਇਸ ਆਣ, ਉਹ ਸਾਰਿਆਂ ਦਾ ਭੇਜਣ, ਇਕੱਲੇ ਉਹਨਾਂ ਦਾ ਨਾ ਭੇਜਣ। ਧੰਨਵਾਦ ਜੀ। ਜੀ ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਪਿੰਦਰ। ਸਤਿ ਸ਼੍ਰੀ ਅਕਾਲ ਜਸਪਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਬ੍ਰਦਰ US ਸਿਟੀਜ਼ਨ ਆ। 2017 ਵਿੱਚ ਉਹਦਾ ਵਿਆਹ ਹੋਇਆ ਸੀ ਇੰਡੀਆ, ਤੇ ਅਸੀਂ ਆਪਣੇ ਭਾਬੀ ਜੀ ਲਈ ਅਪਲਾਈ ਕੀਤਾ ਸੀਗਾ। ਸੋ ਇਸ ਫੈਬਰੂਅਰੀ ਵਿੱਚ ਉਹਨਾਂ ਦਾ ਇੰਟਰਵਿਊ ਤੇ ਮੈਡੀਕਲ ਲੈਟਰ ਆ ਗਿਆ। ਜਦੋਂ ਮੈਡੀਕਲ ਲੈਟਰ ਆਇਆ, ਸਾਨੂੰ ਉਦੋਂ ਪਤਾ ਲੱਗਾ ਕਿ ਜਿਹੜੀ ਡੇਟ ਆਫ ਬਰਥ ਆ, ਉਹਦਾ ਫਾਰਮੈਟ ਇੰਡੀਅਨ ਹਿਸਾਬ ਨਾਲ ਲਿਖ ਦਿੱਤਾ ਗਿਆ ਸੀ ਇੰਸਟੈਡ ਆਫ ਕਿ ਅਮਰੀਕਾ ਦੇ। ਤੇ ਫਿਰ ਮਤਲਬ ਉਹਨਾਂ ਨੇ ਮੈਡੀਕਲ ਤਾਂ ਕਰ ਦਿੱਤਾ। ਜਦੋਂ ਮੇਰੇ ਭਾਬੀ ਜੀ ਇੰਟਰਵਿਊ ਲਈ ਗਏ, ਤੇ ਉਹਨਾਂ ਨੇ ਉੱਥੇ ਮਤਲਬ ਇਹਨੂੰ ਬਹੁਤ ਬਿਗ ਇਸ਼ੂ ਦੱਸਿਆ, ਬਿਕੋਜ਼ ਡੇਟ ਆਫ ਬਰਥ ਦਾ ਫਾਰਮੈਟ ਰੋਂਗ ਸੀਗਾ। ਤੇ ਉਹਨਾਂ ਨੇ ਕਿਹਾ ਕਿ ਇੰਟਰਵਿਊ ਤਾਂ ਲੈ ਲਿਆ, ਤੇ ਸੈਡ ਕਿ ਆ ਇੱਕ ਫਾਰਮ ਹੈਗਾ ਆ, ਸਾਰੇ ਪੇਪਰ ਜਿਹੜੇ ਹੈਗੇ ਸਾਨੂੰ ਤੁਸੀਂ ਮੇਲ ਕਰ ਦਿਓ, ਜਾਂ ਆਪਣੇ ਲਾਗੇ ਦੇ ਜੋ ਵੀ ਹੈਗਾ ਆਫਿਸ ਹੈਗਾ ਉਹਨੂੰ ਭੇਜ ਦਿਓ। ਸੋ ਅਸੀਂ ਉਹ ਸਬਮਿਟ ਕਰਵਾ ਦਿੱਤੇ। ਮੇਰੇ ਭਾਬੀ ਜੀ ਨੇ ਸਬਮਿਟ ਕਰਵਾਤੇ ਮਾਰਚ ਵਿੱਚ। ਹੁਣ ਸਾਨੂੰ ਉਹ ਕਹਿੰਦੇ ਈਮੇਲ ਤੁਹਾਨੂੰ ਆਊਗੀ। ਸੋ ਸਾਨੂੰ ਕੋਈ ਵੀ ਈਮੇਲ ਨਹੀਂ ਆ ਰਹੀ, ਕੁਛ ਵੀ ਉਹ ਮਤਲਬ ਦੱਸ ਨਹੀਂ ਰਹੇ ਆ। ਸੋ ਮੈਂ ਪੁੱਛਣਾ ਚਾਹੁੰਦੀ ਸੀਗੀ ਵੀ ਇਜ਼ ਦੇयर ਸਮਥਿੰਗ, ਅਸੀਂ ਕੁਛ ਕਰ ਮਤਲਬ ਈਮੇਲ ਕਿਸੇ ਨੂੰ ਕਰ ਸਕਦੇ ਆ, ਕੁਛ ਕਰ ਸਕਦੇ ਆ, ਔਰ ਜਸਟ ਵੇਟ? ਜੀ ਸੁਣਿਓ। ਇਹਦੇ ਜੀ ਨਾਰਮਲੀ ਨਾ 2 ਤੋਂ 6 ਮਹੀਨੇ ਇਨ ਜਨਰਲ ਨਾਰਮਲ ਸਰਕਮਸਟੈਂਸ 'ਚ ਇੰਨਾ ਟਾਈਮ ਲਗਾ ਦਿੰਦੇ ਨੇ। 2 ਤੋਂ 6 ਮਹੀਨੇ ਦੇ ਵਿੱਚ ਜਵਾਬ ਦਿੰਦੇ ਨੇ। ਕੋਈ 1-2 ਮਹੀਨੇ ਮਤਲਬ ਇਹਨਾਂ ਟਾਈਮ ਲਗਾ ਸਕਦੇ ਨੇ। ਦੂਸਰੀ ਗੱਲ ਇਹ ਹੈ ਕਿ ਹੁਣ ਕਰੋਨਾ ਕਰਕੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗੇਗਾ। ਸੋ ਬਿਲਕੁਲ ਜੀ, ਇਹ ਤੋਂ ਜਗਵੀਰ ਜੀ ਇਹ ਲੈਸਨ ਆ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਵੀ ਪਲੀਜ਼, ਜੇ ਕਿਸੇ ਨੇ ਇਮੀਗ੍ਰੇਸ਼ਨ ਦਾ ਕਿਸੇ ਲਈ ਅਪਲਾਈ ਕਰਨਾ, ਫਾਰਮ ਭਰਨਾ ਨਾ, ਉਹ ਬੜੇ ਧਿਆਨ ਨਾਲ 2-4 ਵਾਰ ਪੜ੍ਹ ਕੇ ਤੇ ਪ੍ਰੋਫੈਸ਼ਨਲ ਬੰਦੇ ਤੋਂ ਭਰਾਓ। ਹੁਣ ਦੇਖੋ ਮਾੜੀ ਜਿਹੀ ਮਿਸਟੇਕ ਤਾਂ ਲੱਗ ਜਾਂਦੀ ਹੈ, ਕਿਉਂਕਿ ਉੱਥੇ ਮੰਥ ਅੱਗੇ ਪਿੱਛੇ ਹੁੰਦਾ ਨਾ। ਸੋ ਹੁਣ ਕਿੰਨਾ ਟਾਈਮ ਡਿਲੇ ਹੋ ਗਿਆ ਉਹਦੇ ਨਾਲ, ਹਨਾ, ਇੱਕ ਮਾੜੀ ਜਿਹੀ ਮਿਸਟੇਕ। ਇਹਨਾਂ ਨੇ ਵੈਰੀਫਾਈ ਕਰਨਗੇ ਆਪਣਾ ਆਇਡੈਂਟੀਫਿਕੇਸ਼ਨ ਵਗੈਰਾ, ਫਿਰ ਉਹਨਾਂ ਨੂੰ ਇਹ ਕਾਉਂਸਲਰ ਆਫਿਸਰ ਆਪ ਤੇ ਕਰ ਨਹੀਂ ਸਕਦਾ। ਫਿਰ ਇਹਨਾਂ ਦੀ ਥਰਡ ਪਾਰਟੀ ਜਿਹੜੀ ਸਰਵਿਸਿਜ਼ ਪ੍ਰੋਵਾਈਡਰ ਹੁੰਦੇ ਨੇ, ਉਹਨਾਂ ਨੂੰ ਕੰਟੈਕਟ ਕਰਦੇ ਨੇ। ਪ੍ਰੋਸੈਸ ਫਿਰ ਡਿਲੇ ਹੋ ਜਾਂਦਾ ਇਹਨਾਂ ਕਾਫੀ। ਜੀ ਅਗਲੇ ਜਿਹੜੇ ਕਾਲਰ ਨੇ ਜੁੜੇ ਹੋਏ ਅਸ਼ੋਕ ਵਰਮਾ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਗੱਲ ਪੁੱਛਣੀ ਕਿ ਆਪਣਾ ਮੇਰੇ 2 ਬੇਟੇ ਇੰਡੀਆ ਹੈਗੇ ਆ, ਉਹਨਾਂ ਨੂੰ ਅਪਲਾਈ ਕਰਨਾ ਚਾਹੁੰਦਾ। ਮੈਂ ਇੱਥੇ ਬੈਨੀਫਿਟ ਲੈਣਾ, ਕੀ ਕਰ ਸਕਦਾ ਮੈਂ? ਤੁਸੀਂ ਸਿਟੀਜ਼ਨ ਹੋ? ਹਾਂਜੀ ਨਹੀਂ, ਹਾਂਜੀ ਬਿਲਕੁਲ ਕਰ ਸਕਦੇ ਹੋ ਤੁਸੀਂ। ਪਰ ਇਹ ਹੈ ਕਿ ਤੁਹਾਨੂੰ ਇਵੈਂਚੁਅਲੀ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਕਾਫੀ ਸਾਰਾ ਟਾਈਮ ਲੱਗੇਗਾ, ਹੈ ਨਾ। ਕਾਫੀ ਸਾਰੇ ਆਮ ਸ਼ੋਰ ਕਿ 21 ਸਾਲ ਤੋਂ ਉੱਤੇ ਆ ਬੱਚੇ ਤੁਹਾਡੇ? ਵਿਆਹੇ ਹੋਏ ਆ ਜੀ, ਮੈਰਿਡ ਨੇ। ਹਾਂਜੀ, ਉਹਨਾਂ ਨੂੰ ਇੱਕ ਤਾਂ ਪਹਿਲਾਂ ਉਹਨਾਂ ਨੂੰ ਟਾਈਮ ਲੱਗੇਗਾ ਕਾਫੀ, ਹੈ ਨਾ। ਤੁਸੀਂ ਫਾਈਲ ਕਰ ਸਕਦੇ ਹੋ। ਤੇ ਆਪਾਂ ਹੁਣ ਗੱਲ ਕਰ ਰਹੇ ਹਾਂ 10-15 ਸਾਲ ਕੀ ਲਾਅ ਹੁੰਦੇ ਨੇ, ਉਦੋਂ ਕਿੱਦਾਂ ਹੁੰਦੇ ਨੇ। ਤੇ ਤੁਹਾਡੇ ਅੱਜ ਦੀ ਡੇਟ 'ਚ ਤੁਸੀਂ ਜਿਹੜੇ ਬੈਨੀਫਿਟ ਲੈਂਦੇ ਹੋ ਉਹਦਾ ਇਫੈਕਟ ਕੋਈ ਨਹੀਂ ਪਏਗਾ, ਐਜ਼ ਲੌਂਗ ਐਜ਼ ਤੁਸੀਂ ਇੱਕ ਵਧੀਆ ਜਿਹਾ ਜੁਆਇੰਟ ਸਪਾਂਸਰ ਲਾ ਦੇ ਨਾਲ। ਜੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਜੀ ਉਹਨਾਂ ਤੋਂ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ, ਪਰਮਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਰਮਿੰਦਰ ਸਿੰਘ ਬੋਲਦਾ ਜੀ। ਹਾਂਜੀ ਹਾਂਜੀ ਸਰ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਸੀਗਾ ਜੀ। ਮੇਰਾ ਬ੍ਰਦਰ ਜਰਮਨ ਚ ਰਹਿੰਦਾ ਜੀ। ਜੀ ਹਾਂਜੀ, ਉਹ ਸਿਟੀਜ਼ਨ ਆ ਉੱਥੋਂ ਦੇ ਜੀ, ਤੇ ਉਹਨਾਂ ਦੇ 2 ਬੱਚੇ ਆ, ਲੜਕਾ ਤੇ ਲੜਕੀ। ਤੇ 2005 ਚ ਉਹਨਾਂ ਦਾ ਅਪਲਾਈ ਕੀਤਾ ਜੀ ਸਿਸਟਰ ਨੇ। ਤੇ ਉਹਨਾਂ ਨੂੰ ਹੁਣ ਰਹਿ ਗਏ 6 ਮਹੀਨੇ ਉਹਨਾਂ ਦੇ ਨਿਕਲਣ ਵਾਲੇ ਪੇਪਰ। ਤੇ ਹੁਣ ਉਹ ਕਰੋਨਾ ਕਰਕੇ ਤੁਹਾਨੂੰ ਪਤਾ ਲੇਟ ਹੋ ਜਾਣਾ ਜੀ। ਤੇ ਉਹਨਾਂ ਦੇ ਬੱਚਿਆਂ ਨੂੰ ਅਸੀਂ ਇੱਥੇ ਪੜ੍ਹਨ ਵਾਸਤੇ ਲਾਉਣਾ ਸੀ, ਉਹਦਾ ਕੀ ਪ੍ਰੋਸੀਜਰ ਬਣੂਗਾ ਜੀ? ਉਹਨਾਂ ਨੂੰ ਬੱਚਿਆਂ ਨੂੰ ਕੀ ਕਰਨਾ ਸੀਗਾ? ਐਜੂਕੇਸ਼ਨ ਪੜ੍ਹਨ ਵਾਸਤੇ ਇੱਥੇ ਜੀ, ਸਕੂਲ ਚਲਾਉਣ ਵਾਸਤੇ। ਲੜਕੀ 10ਵੀਂ ਚ ਜੀ। ਜੀ ਸੁਣ ਲਓ ਜੀ।
ਦੋ ਹੀ ਆਪਸ਼ਨ ਹੈ, ਜਾਂ ਤਾਂ ਤੁਹਾਨੂੰ ਵੇਟ ਕਰਨੀ ਪੈਣੀ ਉਹਦੀ ਜਦ ਤੱਕ ਉਹ ਵੀਜ਼ਾ ਉਹਨਾਂ ਨੂੰ ਨਹੀਂ ਦਿੰਦੇ ਨੇ, ਅਤੇ ਉਸ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਹੈ ਕਿ ਇੱਕ F1 ਵੀਜ਼ਾ ਹੁੰਦਾ ਸਟੂਡੈਂਟ ਵੀਜ਼ੇ ਦੇ ਅੰਡਰ ਉਹ ਅਪਲਾਈ ਕਰ ਸਕਦੇ ਨੇ। ਤੁਸੀਂ ਇਹ ਮੇਕ ਸ਼ੋਰ ਕਰਨਾ ਕਿ ਸਟੂਡੈਂਟ ਵੀਜ਼ੇ ਦੇ ਵਿੱਚ ਤੁਸੀਂ ਸਾਫ਼ ਡਿਸਕਲੋਜ਼ ਕਰਨਾ ਕਿ ਇਮੀਗ੍ਰੈਂਟ ਪਟੀਸ਼ਨ ਫਾਈਲ ਹੋਈ ਹੈ ਫੈਮਿਲੀ ਦੇ ਬਿਹਾਫ ਤੇ ਜੀ, ਤੇ ਤੁਸੀਂ ਸ਼ੋਅ ਕਰਨਾ ਕਿ ਮੇਰਾ ਇਹ ਜਿਹੜਾ F1 ਵਾਲਾ ਸਟੂਡੈਂਟ ਵਾਲਾ ਇਰਾਦਾ ਹੈ ਟੈਂਪਰੇਰੀ ਆ, ਮੈਂ ਇਹ ਵਾਲਾ ਪ੍ਰੋਗਰਾਮ ਕਰਨਾ ਹੈ, ਤੇ ਜਦੋਂ ਪ੍ਰੋਗਰਾਮ ਚੱਲਦਾ ਹੋਏਗਾ, ਜਦੋਂ ਮੇਰਾ ਨੰਬਰ ਆਏਗਾ, ਮੈਂ ਵਾਪਸ ਜਰਮਨ ਜਾ ਕੇ ਉੱਥੋਂ ਵੀਜ਼ਾ ਲਵਾ ਕੇ ਫਿਰ ਵਾਪਸ ਆਊਂਗਾ ਜਾਂ ਆਊਂਗੀ, ਹੈ ਨਾ। ਅਤੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਤੁਹਾਡੀ ਇਮੀਗ੍ਰੈਂਟ ਵੀਜ਼ੇ ਨੂੰ ਦੇਰ ਲੱਗ ਰਹੀ ਹੈ। ਜੀ, ਜੇ ਥੋੜ੍ਹੇ ਮਹੀਨੇ ਰਹਿ ਗਿਆ ਤਾਂ ਫਿਰ ਮੈਂ ਨਾ ਵੀ ਇੱਦਾਂ ਦੇ ਚੱਕਰ 'ਚ ਕਾਹਤੋਂ ਪੈਣਾ ਵੀ ਥੋੜ੍ਹਾ ਇੰਤਜ਼ਾਰ ਜਿਹੜਾ ਉਹ ਕਰ ਲਓ। ਕੁਛ ਕੁ ਫੇਸਬੁੱਕ ਵਾਲੇ ਸਰੋਤੇ ਕਹਿੰਦੇ ਆ ਵੀ ਟੂਰਿਸਟ ਵੀਜ਼ਾ ਕਿਵੇਂ ਐਕਸਟੈਂਡ ਕਰਨਾ, ਆਪਾਂ ਪਿੱਛੇ ਵੀ ਦੱਸਿਆ ਸੀ, ਉਹ ਈਮੇਲ ਕਰ ਦਿਓ ਤੁਸੀਂ। ਅਤੇ ਇੱਕ ਹੈਗੇ ਆ, ਹਾਂਜੀ, ਇੱਕ ਹੈਗਾ ਆ ਵੀ ਵੀਰ ਜੀ ਭੈਣ ਭਰਾ ਨੂੰ ਅਪਲਾਈ ਕਰਨ ਲਈ ਸਿਟੀਜ਼ਨ ਹੋਣਾ ਲਾਜ਼ਮੀ ਆ ਜਾਂ ਗ੍ਰੀਨ ਕਾਰਡ ਵਾਲੇ ਅਪਲਾਈ ਕਰ ਸਕਦੇ ਆ? ਠੀਕ ਹੈ ਭਾਅ ਜੀ, ਮੈਂ ਇੱਕ ਕਲੈਰੀਫਾਈ ਕਰ ਦੇਵਾਂ, ਜਿਹੜਾ ਟੂਰਿਸਟ ਵੀਜ਼ਾ ਐਕਸਟੈਂਡ ਕਰਨ ਲਈ ਨਾ ਈਮੇਲ ਨਹੀਂ, ਉਹਨਾਂ ਨੂੰ 539 I-539 ਇੱਕ ਐਪਲੀਕੇਸ਼ਨ ਹੈ, ਉਹ ਫਾਈਲ ਕਰਨੀ ਪੈਣੀ ਹੈ। ਠੀਕ ਆ ਜੀ। ਜਿਹੜੇ ਤੇ ਫਾਰਮ ਵਗੈਰਾ ਭਰ ਲੈਂਦੇ ਨੇ ਸਰੋਤੇ, ਉਹ ਆਪ ਕਰ ਸਕਦੇ ਨੇ, ਇੰਨੀ ਕੰਪਲੀਕੇਟਡ ਨਹੀਂ ਹੁੰਦੀ ਜੀ। ਪਰ ਫਿਰ ਵੀ ਜੇ ਤੁਹਾਨੂੰ ਥੋੜ੍ਹਾ ਜਿਹਾ ਸ਼ੱਕ ਹੈਗਾ, ਤੁਸੀਂ ਰਿਸਕ ਨਾ ਲਓ, ਇਮੀਗ੍ਰੇਸ਼ਨ ਲਾਇਰ ਦੇ ਥਰੂ ਜਾਓ। ਜੀ ਜੀ। ਤੇ ਦੂਸਰਾ ਭਾਜੀ ਕੀ ਸੀਗਾ ਸਵਾਲ? ਦੂਸਰਾ ਵੀ ਆਪਣੇ ਭੈਣ ਭਰਾ ਲਈ ਅਪਲਾਈ ਕਰਨ ਲਈ ਸਿਟੀਜ਼ਨ ਹੋਣਾ ਜ਼ਰੂਰੀ ਆ ਜਾਂ ਗ੍ਰੀਨ ਕਾਰਡ ਵਾਲਾ ਵੀ ਕਰ ਸਕਦਾ? ਹਾਂਜੀ, ਨਹੀਂ, ਗ੍ਰੀਨ ਕਾਰਡ ਵਾਲਾ ਨਹੀਂ ਕਰ ਸਕਦਾ ਜੀ, ਸਿਟੀਜ਼ਨ ਹੋਣਾ ਲਾਜ਼ਮੀ ਆ। ਅਗਲੇ ਜਿਹੜੇ ਕਾਲਰ ਨੇ ਨਵਜੋਤ, ਸਤਿ ਸ਼੍ਰੀ ਅਕਾਲ। ਨਵਜੋਤ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ ਸੀਗਾ। ਉਹ 2018 'ਚ ਇੱਥੇ ਆਇਆ ਸੀ ਹਿਊਮੈਨੀਟੇਰੀਅਨ ਵੀਜ਼ਾ ਦੇ ਉੱਤੇ। ਉਹਦੇ ਸਾਡੇ ਡੈਡ ਸਿੱਖ ਸੀਗੇ, ਤੇ ਪਰ ਉਹ 2018 'ਚ ਉਹਦੇ ਵੀਜ਼ਾ ਹੁੰਦੇ 6 ਮੰਥ 'ਚ ਐਕਸਪਾਇਰ ਹੋ ਗਏ, ਤੇ ਫਿਰ ਅਸੀਂ ਉਹਦਾ ਹਿਊਮੈਨੀਟੇਰੀਅਨ ਰੀਇਨਸਟੇਟਮੈਂਟ ਫਾਈਲ ਕੀਤਾ ਸੀਗਾ ਸੈਪਟੰਬਰ 2018 ਦੇ ਵਿੱਚ, ਉਹਨਾਂ ਦੀ ਡੈਥ ਤੋਂ ਬਾਅਦ। ਕਿਉਂਕਿ ਅਸੀਂ ਇਮੀਗ੍ਰੇਸ਼ਨ ਗਏ ਸੀ, ਉਹ ਸਾਨੂੰ ਕਹਿੰਦੇ ਸੀ ਕਿ ਇਹ ਫਾਈਲ ਕਰ ਸਕਦਾ ਕਿਉਂਕਿ ਇਹ ਬੈਨੀਫਿਸ਼ਰੀ ਆ ਇੱਥੇ ਰਹਿ ਕੇ। ਹਾਂਜੀ, ਪਰ ਉਸ ਤੋਂ ਬਾਅਦ ਸਾਨੂੰ ਕੋਈ ਰਿਸੀਵਿੰਗ ਲੈਟਰ ਨਹੀਂ ਆਈ ਉਹਦੀ, ਨਥਿੰਗ, ਕਿ ਇਹ ਪ੍ਰੋਪਰ ਚੱਲ ਰਿਹਾ ਜਾਂ ਕੁਝ ਮਿਸ ਹੋ ਗਿਆ ਵਿੱਚ। ਪਟੀਸ਼ਨ ਕਦੋਂ ਫਾਈਲ ਕੀਤੀ ਸੀ? ਅਸੀਂ ਰੀਇਨਸਟੇਟਮੈਂਟ ਕੀਤੀ ਸੀ ਸੈਪਟੰਬਰ 2018 ਦੇ ਵਿੱਚ। ਇਨੀਸ਼ੀਅਲ ਪਟੀਸ਼ਨ ਕਦੋਂ ਕੀਤੀ ਸੀ? ਤੁਸੀਂ ਮੇਰੇ ਡੈਡ ਪਟੀਸ਼ਨਰ ਸੀ। ਹਾਂਜੀ, ਉਹ ਸੀ ਕਿ ਅਗਸਤ 22 ਪ੍ਰਾਇਓਰਟੀ ਡੇਟ ਹੈ ਉਹਦੀ 2015। ਹਾਂਜੀ, ਇੱਕ ਤਾਂ ਇਹ ਹੈ ਕਿ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਨਹੀਂ ਹੈਗੀ, ਹੈ ਨਾ। ਦੂਸਰੀ ਇਹਦੇ ਵਿੱਚ ਤੁਹਾਡੀ ਪ੍ਰੋਬਲਮ ਇਹ ਆਏਗੀ ਕਿ ਦੇਖਣਾ ਪੈਣਾ ਹੈ ਕਿ ਸਟੇਟਸ ਵਾਇਲੇਸ਼ਨ, ਇਲੀਗਲ ਸਟੇ ਤਾਂ ਨਹੀਂ ਹੈਗੀ, ਕਿਤੇ ਐਡਜਸਟਮੈਂਟ ਬਾਹਰ ਨਹੀਂ ਹੈਗੀ। ਤੁਸੀਂ ਨਾ ਸੈਪਰੇਟਲੀ ਮੈਨੂੰ ਮੈਸੇਜ ਭੇਜ ਦੇਣਾ, ਤੁਹਾਡੀ ਟੈਕਨੀਕਲ ਡਿਟੇਲ ਥੋੜ੍ਹੀਆਂ ਜ਼ਿਆਦਾ, ਫਿਰ ਆਪਾਂ ਰਿਵਿਊ ਕਰ ਲਾਂਗੇ। ਜੀ, ਠੀਕ ਹੈ। ਹਾਂਜੀ, ਠੀਕ ਹੈ, ਧੰਨਵਾਦ ਜੀ। ਹਾਂਜੀ, ਇਹਨਾਂ ਦਾ ਫੋਨ ਨੰਬਰ ਹੈਗਾ 4157157790। ਅਗਲੇ ਕਾਲਰ ਨੇ ਹਰਸਿਮਰਨ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ, ਸਰ ਭਾਜੀ ਮੇਰਾ ਇਹ ਕੁਐਸਚਨ ਹੈ ਕਿ ਮੈਂ ਡਾਟਾ ਕੀਤਾ ਸੀ, ਤੇ ਉਹਦਾ ਪ੍ਰਾਇਓਰਿਟੀ ਡੇਟ ਜਦੋਂ ਆਨਲਾਈਨ ਚੈੱਕ ਕਰਦੀ ਹਾਂ ਤਾਂ ਉਹ ਆ ਰਿਹਾ ਸੀ ਕੋਈ ਕਰੰਟ, ਮਤਲਬ 10 ਕੁ ਦਿਨ ਪਿੱਛੇ ਸੀ, 4 ਅਗਸਤ ਦੇ ਕੋਲ ਆ ਰਿਹਾ ਸੀ। ਹੁਣ ਅੱਜ ਮਤਲਬ ਆਫਟਰ 1 ਡੇ ਮੈਂ ਚੈੱਕ ਕੀਤਾ, ਪਰਸੋਂ 4 ਅਗਸਤ ਤੱਕ ਆ ਰਿਹਾ ਸੀ, ਅੱਜ ਚੈੱਕ ਕੀਤਾ ਤੇ ਮਤਲਬ ਇੱਕਦਮ ਸ਼ੂਟ ਅਪ ਕਰਕੇ 20 ਅਕਤੂਬਰ ਤੇ ਪਹੁੰਚ ਗਿਆ। ਤੇ ਇਹ ਮਤਲਬ ਵਿਚਲੀਆਂ ਮਿਸਿੰਗ ਫਾਈਲ ਘੱਟ ਗਈ ਸੀ। ਤੁਸੀਂ ਕਿਹੜੀ ਪਟੀਸ਼ਨ ਕੀਤੀ ਹੈ? ਬੇਟੀ ਲਈ ਪਟੀਸ਼ਨ ਕੀਤੀ ਸੀ, ਬੇਟੀ ਲਈ। ਓਕੇ। ਬੇਟੀ ਕਿੱਥੇ ਹੈ? ਓਵਰਸੀਜ਼ ਹੈ? ਬੇਟੀ ਇੰਡੀਆ। ਹਾਂਜੀ, ਬੇਟੀ ਇੰਡੀਆ ਹੈ, ਮੈਂ ਇੱਥੇ ਹੈਗੀ ਹਾਂ। ਉਹਦੀ 1.5 ਸਾਲ ਹੋ ਗਿਆ ਉਹਦੀ ਪਟੀਸ਼ਨ ਫਾਈਲ ਕੀਤਿਆਂ ਨੂੰ। ਕਰੰਟ ਉਹਦੀ ਮੈਂ ਆਨਲਾਈਨ ਚੈੱਕ ਕਰਦੀ ਆ ਰਹੀ ਸੀ ਸਟੇਟਸ। ਪ੍ਰਾਇਓਰਿਟੀ ਡੇਟ ਪਰਸੋਂ ਤੱਕ ਉਹ ਆ ਰਹੀ ਸੀ 4 ਅਗਸਤ, ਉਹਦੀ ਪ੍ਰਾਇਓਰਿਟੀ ਡੇਟ 14 ਅਗਸਤ ਦੀ ਆ ਰਹੀ ਸੀ। ਤਾਂ ਮੈਂ ਸੋਚਿਆ 10 ਦਿਨ ਰਹਿ ਗਏ ਆ, ਪਰ ਅੱਜ ਚੈੱਕ ਕੀਤਾ ਤਾਂ 20 ਅਕਤੂਬਰ ਤੇ ਸ਼ੂਟ ਅਪ ਕਰ ਗਈ। ਹਾਂਜੀ, ਤੁਸੀਂ ਜਿਹੜਾ ਇਹ ਕਨਸੈਪਟ ਕੀ ਹੁੰਦਾ ਪ੍ਰਾਇਓਰਟੀ ਡੇਟ ਦਾ, ਇਹ ਸਿਰਫ ਇੱਕ ਇਮੀਗ੍ਰੇਸ਼ਨ ਸੁਜੈਸ਼ਨ ਦਿੰਦੀ ਹੈ ਕਿ ਇਹ ਵਾਲੀ ਡੇਟ ਵਾਲੇ ਕੇਸ ਆਪਾਂ ਪ੍ਰੋਸੈਸ ਕਰ ਰਹੇ ਹਾਂ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਕਤੂਬਰ ਤੱਕ ਉਹਨਾਂ ਨੇ ਗ੍ਰੀਨ ਕਾਰਡ ਦੇ ਦਿੱਤੇ ਹੈਗੇ। ਤੇ ਜਿਹੜੇ ਬੰਦੇ ਓਵਰਸੀਜ਼ ਹੈਗੇ ਨੇ ਉਹ ਬੇਸਿਕਲੀ ਹੁਣ ਕੌਂਸੂਲੇਟ ਇਸ ਵੇਲੇ ਵੀਜ਼ਾ ਸਟੈਂਪ ਨਹੀਂ ਲਗਾ ਰਿਹਾ ਨਾ, ਪ੍ਰੋਸੈਸਿੰਗ ਲਈ ਇਨ ਜਨਰਲ ਓਪਨ ਨਹੀਂ ਹੈਗਾ। ਤੇ ਜਿਹੜਾ ਪ੍ਰਾਇਓਰਟੀ ਡੇਟ ਉਹ ਕੀ ਕਰਦੇ ਨੇ ਕਿ ਉਹ ਨਾ ਐਡਵਾਂਸ ਕਰ ਦਿੰਦੇ ਨੇ ਕਿ ਇੱਕ ਤਰ੍ਹਾਂ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਨਾ ਆਪਣੇ ਕੇਸ ਲਾਜ਼ ਮੇਨਟੇਨ ਕਰਨ ਲਈ ਕਿਹੜੇ ਕੇਸ ਆਪਾਂ ਡਿਸਾਈਡ ਕਰਨੇ ਆ ਨਹੀਂ ਕਰਨੇ ਆ, ਤਾਂ ਕਰਕੇ ਉਹਨਾਂ ਨੇ ਪ੍ਰਾਇਓਰਟੀ ਡੇਟ ਦਾ ਕਨਸੈਪਟ ਰੱਖਿਆ ਆ। ਬੇਸਿਕਲੀ ਹੁਣ ਤੁਹਾਡੀ ਜਿੱਦਾਂ ਤੁਸੀਂ ਕਹਿ ਰਹੇ ਹੋ ਸ਼ੂਟ ਅਪ ਕਰ ਗਿਆ, ਉਹਦਾ ਮਤਲਬ ਬਸ ਇਹੀ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰਕੇ
ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਹੋ ਕਿ ਮੇਰਾ ਕੇਸ ਇਹ ਪ੍ਰਾਇੋਰਟੀ ਡੇਟ ਤੋਂ ਪਹਿਲਾਂ ਆਉਂਦਾ ਹੈਗਾ, ਇਸ ਲਈ ਤੁਸੀਂ ਦੱਸੋ ਮੈਨੂੰ ਕਿ ਕਿੱਥੇ ਮੈਂ ਸਟੈਂਡ ਕਰਦਾ ਸਾਡਾ ਕੇਸ। ਤੁਸੀਂ ਫੋਲੋ ਅਪ ਕਰ ਸਕਦੇ ਹੋ। ਕਸਟਮਰ ਸਰਵਿਸ ਹੁਣ ਅਵੇਲੇਬਲ ਹੈਗੀ ਇਮੀਗ੍ਰੇਸ਼ਨ ਤੇ? ਹਾਂਜੀ ਹੈਗੀ ਹੈ। ਅੱਛਾ ਠੀਕ ਹੈ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਕੇ ਜੀ ਧੰਨਵਾਦ ਜੀ। ਸੋ ਜੇ ਕਿਸੇ ਦਾ ਕਿਸੇ ਤਰੀਕੇ ਦੇ ਨਾਲ ਕੋਈ ਹੋਰ ਪੇਚੀਦਾ ਮਸਲਾ ਹੈਗਾ ਆ ਤਾਂ ਤੁਸੀਂ ਡਾਇਰੈਕਟ ਜਿਹੜਾ ਆ ਜਗਬੀਰ ਤਿਰਕੀਆਣਾ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸਵਾਂਪ ਹੋ ਜਾਂਦੇ ਨੇ ਉਹ ਫੋਨਸ ਦੇ ਜ਼ਰੀਏ, ਮੈਸੇਜ ਕਰ ਦਿਓ। ਕਈ ਵਾਰੀ ਮੈਸੇਜ ਜੇ ਨਾ ਆਵੇ ਰਿਪਲਾਈ ਤਾਂ ਆਫਟਰ ਅ ਵੀਕ ਦੁਬਾਰਾ ਜਿਹੜਾ ਉਹ ਮੈਸੇਜ ਕਰ ਦਿਓ। ਕਈ ਵਾਰੀ ਮੈਸੇਜ ਵੀ ਪਿੱਛੇ ਜਿਹੜੇ ਉਹ ਛੁੱਟ ਜਾਂਦੇ ਨੇ। ਇਹਨਾਂ ਦਾ ਫੋਨ ਨੰਬਰ ਕੰਟੈਕਟ ਕਰਨ ਦੇ ਲਈ ਹੈ 415 715 7790 4157157790 ਦੇ ਉੱਤੇ। ਜੀ ਹਰਜੋਤ ਜੀ ਬਿਲਕੁਲ। ਸੋ ਜਗਵੀਰ ਜੀ ਬਹੁਤ ਬਹੁਤ ਧੰਨਵਾਦ। ਤੇ ਆਪਾਂ ਥੋੜ੍ਹਾ ਜਿਹਾ ਟਰੱਕਿੰਗ ਦਾ ਬਾਅਦ 'ਚ ਗੱਲਬਾਤ ਕਰਨੀ ਹੈ ਰਾਜ ਜੀ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਆਪਾਂ 1 ਮਿੰਟ ਲੈਣਾ ਰਾਜਕਨਵੀਰ ਸਿੰਘ ਜੀ। ਆਪਾਂ ਪਿਛਲੇ 1 ਮਹੀਨੇ ਤੋਂ ਕਾਫੀ ਜਿਹੜਾ ਆ ਪੰਜਾਬੀ ਰੇਡੀਓ USA ਤੇ ਰੌਲਾ ਪਾ ਰਹੇ ਆ ਵੀ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਦੇਖਦੇ ਹਾਂ ਜਿੰਨੇ ਵੀ ਟਰੱਕਰਸ ਦੇ ਇਸ਼ੂ ਹੁੰਦੇ ਆ, ਜਿਹੜਾ ਟਰੱਕਿੰਗ ਵਾਲਾ ਸਪੈਸ਼ਲ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਆਉਂਦੇ ਆ, ਚਾਹੇ ਉਹ ਰੈਗੂਲੇਟਰੀ ਨੂੰ ਰੈਗੂਲੇਸ਼ਨਸ ਨੂੰ ਲੈ ਕੇ ਆ, ਲੋਡਸ ਨੂੰ ਜਾਂ ਹੋਰ ਆ ਵੀ ਭਾਈ ਤੁਹਾਨੂੰ ਕੁਝ ਕਰਨਾ ਚਾਹੀਦਾ। ਪਿਛਲੇ ਮਹੀਨੇ ਤੋਂ ਅਸੀਂ ਕਾਫੀ ਰੌਲਾ ਪਾਇਆ ਵੀ ਰਾਈਟ ਨਾਓ ਇਜ਼ ਦਾ ਗੁੱਡ ਟਾਈਮ ਜੇ ਤੁਸੀਂ ਕੋਈ ਪ੍ਰੋਟੈਸਟ ਕਰਨਾ ਹੈ, ਆਪਣੀਆਂ ਮੰਗਾਂ ਮਨਵਾਉਣੀਆਂ ਆ, ਕਿਉਂਕਿ ਹੁਣ ਖੁਦ ਜਿਹੜੇ ਅਮਰੀਕਨ ਲੋਕ ਆ ਉਹ ਮੰਨ ਰਹੇ ਆ ਵੀ ਜਿਹੜੇ ਟਰੱਕਰਸ ਆ ਉਹ ਅਸੈਂਸ਼ੀਅਲ ਵਰਕਰਸ ਹੈਗੇ ਆ। ਆਪਾਂ ਦੇਖਿਆ ਹੀ ਆ ਕਰੋਨਾ ਵਾਇਰਸ ਦੇ ਵੇਲੇ, ਪਰ ਕਿਸੇ ਤੇ ਕੋਈ ਅਸਰ ਨਹੀਂ ਹੋਇਆ। ਹੁਣ ਪਿਛਲੇ ਕੁਝ ਕੁ ਦਿਨਾਂ ਤੋਂ ਵਾਸ਼ਿੰਗਟਨ DC 'ਚ ਜਿਹੜੇ ਆ ਟਰੱਕਰਸ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਹੋਇਆ ਆ। ਤੇ ਆਪਾਂ ਦੇਖਿਆ ਵੀ ਆਪਣੇ ਪੰਜਾਬੀ 2 ਭਰਾ ਵੀ ਆਏ ਸੀ, ਟੋਨੀ ਵੀ ਸੀ, ਸਨੀ ਗਰੇਵਾਲ ਉਹਨਾਂ ਤੋਂ ਪਹਿਲਾਂ ਵੀ ਸੀ, ਤੇ ਉਹਨਾਂ ਨੇ ਆ ਕੇ ਕਿਹਾ ਵੀ ਭਾਈ ਇੱਥੇ ਕੋਈ ਦਿਸਦਾ ਨਹੀਂ ਪੰਜਾਬੀ, ਆਓ ਤੇ ਸਾਥ ਦਿਓ ਸਾਡਾ। ਹੁਣ ਅੱਜ ਵੀ ਸਾਡਾ ਸ਼ੋਅ ਚੱਲ ਰਿਹਾ, ਵਿੱਚ ਕੋਈ ਕਮੈਂਟ ਪਾ ਦਿੰਦਾ ਜੀ ਤੁਸੀਂ ਇਮੀਗ੍ਰੇਸ਼ਨ ਹੀ ਗੱਲਾਂ ਕਰੀ ਜਾਂਦੇ ਆ। ਸੋ ਗੱਲ ਇਹ ਆ ਵੀ ਸਾਨੂੰ ਕਿੰਨਾ ਚਿਰ ਹੋ ਗਿਆ ਰੌਲਾ ਪਾਉਂਦਿਆਂ ਨੂੰ, ਹੈ ਨਾ। ਇਹ ਹੁਣ ਤੁਸੀਂ ਐਕਟ ਕਰਨਾ ਹੈ ਨਾ। ਹੁਣ ਵਿੱਚ ਕੋਈ ਕਹੀ ਜਾਂਦਾ ਜੀ ਵੈਬ ਪੇਜ ਸੈੱਟ ਕਰ ਲਓ, ਕੋਈ ਸਾਡਾ ਸਿਸਟਮ ਹੋਣਾ ਚਾਹੀਦਾ। ਦੇਖੋ ਭਈ ਅਮਰੀਕਾ ਦੇ ਵਿੱਚ ਪਬਲਿਕ ਰੇਡੀਓ ਇੰਟਰਨੈਸ਼ਨਲ ਜਿਹੜੀ ਐਡੀ ਵੱਡੀ ਆਰਗੇਨਾਈਜੇਸ਼ਨ ਆ, ਉਹਨਾਂ ਨੇ 4.5 ਮਿੰਟ ਦਾ ਪ੍ਰੋਗਰਾਮ 294 ਰੇਡੀਓ ਸਟੇਸ਼ਨਸ ਤੇ USA, ਕੈਨੇਡਾ ਤੇ ਜਰਮਨ ਤੇ ਕੀਤਾ ਵੀ ਪੰਜਾਬੀ ਰੇਡੀਓ USA ਇੱਕ ਇਦਾਂ ਦੀ ਆਰਗੇਨਾਈਜੇਸ਼ਨ ਆ ਜਿਹੜੀ ਆਪਣੀ ਕਮਿਊਨਿਟੀ ਲਈ, ਆਪਣੇ ਟਰੱਕਰਸ ਲਈ ਮਿੰਟ ਬਾਈ ਮਿੰਟ ਜਿਹੜੀ ਨਿਊਜ਼ ਦਿੰਦੀ ਆ, ਚਾਹੇ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਵੇ, ਚਾਹੇ ਉਹਨਾਂ ਦੇ ਬਿਜ਼ਨਸ ਨਾਲ ਰਿਲੇਟਡ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੇ ਨਾਲ ਰਿਲੇਟਡ ਹੋਵੇ, ਹੈ ਨਾ। ਉਹ ਗੱਲ ਜੁਦੀ ਆ ਜੇ ਤੁਸੀਂ ਨਹੀਂ ਸਮਝਦੇ ਵੀ ਕੀ ਇੰਪੋਰਟੈਂਟ ਜਿਹੜੀ ਹੈਗੀ ਆ। ਸੋ ਇੱਕ ਵਾਰੀ ਫੇਰ ਆਪਾਂ ਬੇਨਤੀ ਕਰਦੇ ਹਾਂ ਵੀ ਭਾਈ ਸਾਨੂੰ ਕੁਛ ਨਹੀਂ ਇਹ 'ਚੋਂ ਮਿਲਣਾ ਗਿਲਣਾ। ਅਸੀਂ ਆਪਣਾ ਟਾਈਮ ਜਿਹੜਾ ਅਸੀਂ ਇੱਥੇ ਕੋਈ ਵੀ ਐਡਵਰਟਾਈਜ਼ਰ ਲਿਆ ਕੇ ਬਿਠਾ ਸਕਦੇ ਹੈਗੇ ਆ। ਸੋ ਅਸੀਂ ਤਾਂ ਸਿਰਫ ਆਪਣੇ ਭੈਣਾਂ ਭਰਾਵਾਂ ਦਾ ਸਾਥ ਦੇਣਾ ਚਾਹੁੰਦੇ ਸੀ, ਇਸ ਕਰਕੇ ਬਾਰ-ਬਾਰ ਅਸੀਂ ਜਿਹੜਾ ਰੌਲਾ ਪਾਉਂਦੇ ਹੈਗੇ ਆ। ਆਪਾਂ ਕਿੰਨੇ ਦਿਨਾਂ ਤੋਂ ਰਾਜਕਨ ਤੇ ਮੈਂ ਕਹਿ ਰਹੇ ਹੈਗੇ ਆ ਵੀ ਭਾਈ ਜੇ ਤੁਸੀਂ ਵਾਸ਼ਿੰਗਟਨ ਨਹੀਂ ਜਾ ਸਕਦੇ, ਕੈਲੀਫੋਰਨੀਆ ਕਰ ਲਓ, ਆਪਣੀ ਸਟੇਟ 'ਚ ਕਰ ਲਓ, ਉੱਥੇ ਬੈਨਰ ਲੈ ਕੇ ਘੱਟੋ ਘੱਟ ਇਹ ਸ਼ੋਅ ਕਰ ਦਿਓ ਵੀ ਅਸੀਂ ਜਿਹੜੇ ਵਾਸ਼ਿੰਗਟਨ 'ਚ ਸਾਡੇ ਭਰਾ ਪ੍ਰੋਟੈਸਟ ਕਰ ਰਹੇ ਅਸੀਂ ਉਹਨਾਂ ਦੇ ਨਾਲ ਹੈਗੇ ਆ। ਸੋ ਕੈਲੀਫੋਰਨੀਆ 'ਚੋਂ ਬੜੀ ਹੈਰਾਨੀ ਦੀ ਗੱਲ ਆ ਵੀ ਦੇਖੋ ਅਸੀਂ ਇੰਨੇ ਦਿਨ ਸ਼ੋਅ ਕੀਤਾ, ਸਿਰਫ 2 ਕਾਲਾਂ ਆਈਆਂ। ਇੱਕ ਮੈਨੂੰ ਕਾਲ ਆਈ ਟਲੈਰੀ ਤੋਂ, ਉਹ ਕਹਿੰਦੇ ਭਾਜੀ ਅਸੀਂ ਦੋਨੋਂ ਹੀ ਹਸਬੈਂਡ ਵਾਈਫ ਟਰੱਕਰ ਹਾਂ, ਸਾਨੂੰ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਰਨਾ ਚਾਹੁੰਦੇ ਹਾਂ। ਇੱਕ ਕਾਲ ਆਈ ਅੱਜ ਵਰਜੀਨੀਆ ਤੋਂ ਸਵੇਰੇ, ਉਹ ਕਹਿੰਦਾ ਭਾਜੀ ਮੇਰਾ ਟਰੱਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਕਿਉਂਕਿ ਫਿਰ ਵੀ ਆਪਣੇ ਭੈਣ ਭਰਾ ਹੈਗੇ ਆ ਤੇ ਮੈਂ ਵਰਜੀਨੀਆ ਤੋਂ ਲੰਗਰ ਲੈ ਕੇ ਜਾਣਾ ਚਾਹੁੰਦਾ ਜਿੱਥੇ ਉਹ ਜਿਹੜੇ ਪ੍ਰੋਟੈਸਟ ਹੋ ਰਹੇ ਆ, ਵੀ ਮੈਨੂੰ ਉਹਨਾਂ ਦਾ ਕੰਟੈਕਟ ਦਿਓ, ਫੂਡ ਕਿਸੇ ਤਰ੍ਹਾਂ ਦਾ ਵੀ। ਤੁਸੀਂ ਇਹ ਦੇਖੋ। ਸੋ ਪਲੀਜ਼ ਜਿਹੜੇ ਕੋਈ ਕੈਲੀਫੋਰਨੀਆ ਵਾਲੇ ਸੁਣਦੇ ਆ ਜਾਂ ਹੋਰ ਆਪਣੀ ਸਟੇਟ 'ਚ ਕਿਤੇ ਵੀ ਸੁਣਦੇ ਆ, ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਤੇ ਜਿਹੜੇ ਉੱਥੇ ਪ੍ਰੋਟੈਸਟਰ ਹੈਗੇ ਆ, ਹੁਣ ਇਹ ਗੱਲ ਜਿਹੜੀ ਤੁਹਾਡੀ ਉਹ ਵਾਈਟ ਹਾਊਸ ਤੱਕ ਪਹੁੰਚ ਚੁੱਕੀ ਆ। ਪ੍ਰੈਜ਼ੀਡੈਂਟ ਟਰੰਪ ਨੇ ਵੀ ਆਲਰੇਡੀ ਟਵੀਟ ਕਰ ਦਿੱਤਾ ਆ ਵੀ ਹਾਂ ਠੀਕ ਆ ਵੀ ਮੈਂ ਤੁਹਾਡੇ ਕੰਸਰਨਸ ਨੂੰ ਸਮਝਦਾ ਹੈਗਾ ਆ, ਤੇ ਪਲੀਜ਼ ਉਹਨਾਂ ਦਾ ਸਾਥ ਦਿਓ। ਕੈਲੀਫੋਰਨੀਆ ਜੇ ਕਿਸੇ ਨੇ ਕੰਟੈਕਟ ਕਰਨਾ ਆ, ਅਸੀਂ ਨਹੀਂ ਪ੍ਰੋਟੈਸਟ ਕਰਨਾ ਮੂਹਰੇ ਹੋ ਕੇ, ਕਰਨਾ ਤੁਸੀਂ ਆ ਟਰੱਕਰਸ ਨੇ, ਪਰ ਤੁਹਾਡਾ ਮੈਸੇਜ ਕਿਸੇ ਵੀ ਟਾਈਮ ਆਪਾਂ ਰਿਲੇ ਕਰ ਦਾਂਗੇ। ਸਾਨੂੰ ਕਾਲ ਕਰੋ, ਰਾਈਟ ਵੇ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਉਹਨਾਂ ਨੂੰ ਦੱਸਾਂਗੇ। ਸੋ ਪਲੀਜ਼ 2 ਆਪਾਂ ਕੰਟੈਕਟ ਨੰਬਰ ਦੇ ਦਿੰਦੇ ਆ। ਇੱਕ ਸਨੀ ਗਰੇਵਾਲ ਜੀ ਆ, ਆਪਾਂ ਫ੍ਰਿਜਨੋ ਹੀ ਰਹਿੰਦੇ ਸੀ, ਹੁਣ ਅੱਜ ਕੱਲ੍ਹ ਉਹ ਬਫਲੋ ਰਹਿੰਦੇ ਆ ਨਿਊਯਾਰਕ। ਉਹਨਾਂ ਦਾ ਟੈਲੀਫੋਨ ਨੰਬਰ 5594020022 ਤੇ ਦੂਸਰੇ ਸਤਨਾਮ ਸਿੰਘ ਯੂਬਾ ਸਿਟੀ ਤੋਂ ਆ, ਉਹਨਾਂ ਦਾ ਨੰਬਰ 5306823962। ਸੋ ਜੇ ਕਿਸੇ ਨੇ ਵੀ ਟਰੱਕਿੰਗ ਤੁਸੀਂ ਕੀ ਕਰਨਾ ਹੈ, ਕੰਟੈਕਟ ਕਰਨਾ, ਇਹਨਾਂ ਦੋਨਾਂ ਵੀਰਾਂ ਨੂੰ ਤੁਸੀਂ ਆਪਸ 'ਚ ਹੀ ਗੱਲਬਾਤ ਕਰਕੇ ਡਿਸਾਈਡ ਕਰ ਲਿਓ। ਕੋਈ ਮੈਸੇਜ ਰਿਲੇ ਕਰਨਾ ਹੋਇਆ ਸਾਨੂੰ ਪੰਜਾਬੀ ਰੇਡੀਓ USA ਤੇ 408 272 5200 ਤੇ ਕਿਸੇ ਵੀ ਟਾਈਮ ਕਾਲ ਕਰ ਲਿਓ 24 ਘੰਟੇ। ਠੀਕ ਹੈ ਜੀ।
ਜੀ, ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO